ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮੈਂ ਮਸੂਦ ਮੱਲੀ ਦੋਵੇਂ ਹੱਥ जोड़ के सलाम आदाब सत श्री अकाल कहना है। प्रोग्राम है कवि दरबार और इस हफ्तावार प्रोग्राम 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਪ੍ਰੋਗਰਾਮ ਕਵੀ ਦਰਬਾਰ ਅਸੀਂ ਹਰ ਸੈਟਰਡੇ ਨੂੰ ਤੁਹਾਡੇ ਵਾਸਤੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਹਾਜ਼ਰ ਹੁੰਨੇ ਹਾਂ। ਅੱਜ ਦੇ ਪ੍ਰੋਗਰਾਮ 'ਚ ਵੀ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਔਰ ਸਰੋਤਿਓ ਇਹ ਪ੍ਰੋਗਰਾਮ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਨਾਲ ਸਾਡੀ ਵੈਬਸਾਈਟ ਤੇ ਸਾਡੀ ਮੋਬਾਈਲ ਐਪਸ ਨੇ ਜਿਹੜੀਆਂ ਉਹਨਾਂ ਰਾਹੀਂ ਵੀ ਤੁਸੀਂ ਸੁਣ ਸਕਦੇ ਜੇ। ਔਰ ਇਸ ਤੋਂ ਅੱਡ ਹੁਣ ਅਸੀਂ ਉਪਰਾਲਾ ਕੀਤਾ ਹੋਇਆ ਹੈ ਇਸ ਪ੍ਰੋਗਰਾਮ ਨੂੰ ਦੇਖਣ ਦਾ ਵੀ। ਸੋ ਲਾਈਵ ਆ ਸਕਦੇ ਜੀ ਤੁਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ, ਪੰਜਾਬੀ ਰੇਡੀਓ USA ਦੇ YouTube ਪੇਜ ਤੇ ਔਰ ਇਸ ਪ੍ਰੋਗਰਾਮ ਨੂੰ ਲਾਈਵ ਵੇਖ ਵੀ ਸਕਦੇ ਜੇ। ਸਵਾਗਤ ਹੈ ਜੀ ਅੱਜ ਦੇ ਇਸ ਪ੍ਰੋਗਰਾਮ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ। ਔਰ ਪ੍ਰੋਗਰਾਮ 'ਚ ਸਾਂਝ ਬਣਾਉਣੀ ਹੋਏ ਤਾਂ ਸਰੋਤਿਓ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਸਾਡੇ ਉਹ ਸਭ ਸੁਣਨ ਵਾਲੇ ਜਿਹੜੇ ਅਮਰੀਕਾ ਔਰ ਕੈਨੇਡਾ ਤੋਂ ਬਾਹਰੋਂ ਕਾਲ ਕਰਨਗੇ ਉਹ ਪਹਿਲਾਂ +1 ਜਾਂ 001 ਡਾਇਲ ਕਰਿਆ ਜੇ। ਉਸ ਤੋਂ ਬਾਅਦ ਫਿਰ ਪ੍ਰੋਗਰਾਮ 'ਚ ਆ ਕੇ ਤੁਸੀਂ ਸਾਂਝ ਵਾਸਤੇ ਅਗਲਾ ਨੰਬਰ ਜਿਹੜਾ 408 272 5200 ਮੈਂ ਦੱਸਿਆ ਇਹ ਡਾਇਲ ਕਰਿਆ ਜੇ ਔਰ ਪ੍ਰੋਗਰਾਮ 'ਚ ਸਾਂਝ ਬਣਾਇਆ ਜੇ। ਬੇਨਤੀ ਇਹ ਵੀ ਹੈ ਕਿ ਜਦੋਂ ਸਾਡੇ ਸਹਿਯੋਗੀ ਸਾਨੂੰ ਕਾਲ ਕਰਕੇ ਕੋਈ ਨਾ ਕੋਈ ਸ਼ੈ ਸੁਣਾਉਂਦੇ ਨੇ, ਉਹ ਕੋਈ ਗਜ਼ਲ ਹੈ, ਉਹ ਕੋਈ ਨਜ਼ਮ ਹੈ, ਉਹ ਕੋਈ ਸ਼ੇਰ ਹੈ, ਉਹ ਕੋਈ ਗੀਤ ਹੈ, ਉਹ ਕੋਈ ਵੀ ਰਚਨਾ ਹੈ, ਸੋ ਜਿਹੜੀ ਸ਼ਾਇਦ ਦਿਲ ਨੂੰ ਲੱਗਦੀ ਹੈ ਨਾ, ਲੱਗਦੀਆਂ ਕੋਈ ਸ਼ੈਵਾਂ ਦਿਲ ਨੂੰ ਚੰਗੀਆਂ, ਮੂੰਹੋਂ ਅੰਦਰੋਂ ਵਾਹ ਨਿਕਲਦੀ ਔਰ ਉਸ ਵਾਹ ਨੂੰ ਡੱਕਾ ਨਹੀਂ ਲਾਉਣਾ ਚਾਹੀਦਾ, ਖੁੱਲ ਕੇ ਉਹਦਾ ਇਜ਼ਹਾਰ ਕਰਨਾ ਚਾਹੀਦਾ। ਸੋ ਇਹੋ ਜਿਹੇ ਜੀ ਨੇ ਜਿਹੜੇ ਉਹਨਾਂ ਦੀ ਸਲਾਹਣਾ ਕਰਨੀ ਚਾਹੀਦੀ ਹੈ, ਉਹਨਾਂ ਦੀ ਦਾਦ ਹੈ ਜਿਹੜੀ ਉਹਨਾਂ ਤੱਕ ਪੜਾਉਣੀ ਚਾਹੀਦੀ। ਔਰ ਉਹਦਾ ਤਰੀਕਾ ਇਹ ਹੈ ਕਿ ਤੁਸੀਂ ਫੇਸਬੁੱਕ ਤੇ ਔਰ YouTube ਤੇ ਮੈਸੇਜ ਕਰ ਦਿਓ। ਤੁਹਾਡਾ ਮੈਸੇਜ ਹੈ ਜਿਹੜਾ ਉਹਨੂੰ ਮੈਂ ਚੱਲਦੇ ਇਸ ਪ੍ਰੋਗਰਾਮ 'ਚ ਕੋਸ਼ਿਸ਼ ਕਰਾਂਗਾ ਕਿ ਜੇ ਪੈਨ ਪਨਾਟ ਆ ਜਾਏ ਤੇ ਜਿਹੜੇ ਜੀ ਸੁਣਾਉਂਦੇ ਨੇ ਜਿਨ੍ਹਾਂ ਦੀ ਤਾਰੀਫ ਆਈ ਹੈ ਉਹਨਾਂ ਨੂੰ ਉਸੇ ਤਰ੍ਹਾਂ ਪ੍ਰੈਜ਼ੈਂਟ ਵੀ ਕਰ ਦੇਵਾਂ ਕਿ ਫਲਾਣੇ ਨੇ ਜਿਹੜੇ ਜਾਂ ਸਾਨੂੰ ਮੈਸੇਜ ਕਰਕੇ ਤੁਹਾਡੀ ਤਾਰੀਫ ਫਲਾਂ ਜੀ ਕਰਨ ਦੇ ਨੇ। ਰੋਮਨ ਦੇ ਵਿੱਚ ਕਰੋਗੇ ਤੇ ਮੈਨੂੰ ਪੜ੍ਹਨ 'ਚ ਹੋਰ ਵੀ ਆਸਾਨੀ ਹੋ ਜਾਏਗੀ। ਗੁਰਮੁਖੀ ਦੇ ਮਾਮਲੇ ਦੇ ਵਿੱਚ ਮਾਫੀ ਚਾਹਾਂਗਾ, ਕੋਈ ਥੋੜਾ ਜਿਹਾ ਹੱਥ ਇਸ ਸਕ੍ਰਿਪਟ 'ਚ ਮੇਰਾ ਹੌਲਾ ਨਹੀਂ ਲੂੰਜਾ ਵੀ ਹੈ ਤੇ ਗੁਰਮੁਖੀ ਦੇ ਤਾਂ ਜੇ ਰੋਮਨ ਤੁਸੀਂ ਲਿਖਦੇ ਜੇ ਤੇ ਮੇਰੀ ਸਮਝ 'ਚ ਉਹ ਆ ਜਾਏਗੀ, ਮੈਨੂੰ ਪੜ੍ਹਨ 'ਚ ਆਸਾਨੀ ਰਹੇਗੀ ਔਰ ਮੈਂ ਤੁਹਾਡਾ ਸੁਣਾਉਣ ਵਾਲੇ ਤੱਕ ਬੜੀ ਆਸਾਨੀ ਦੇ ਨਾਲ ਪੜ੍ਹਾ ਸਕਾਂਗਾ। ਪ੍ਰੋਗਰਾਮ ਕਵੀ ਦਰਬਾਰ ਹੈ ਜਿਹੜਾ ਇਹਦੇ 'ਚ ਆਪ ਸਭ ਨੂੰ ਪਤਾ ਹੈ ਕਿ ਮੈਂ ਕਲਮ ਕੱਲਾ ਨਹੀਂ ਹੁੰਦਾ, ਬਲਕਿ ਇਸ ਪ੍ਰੋਗਰਾਮ ਦੀ ਰੌਣਕ, ਇਸ ਪ੍ਰੋਗਰਾਮ ਦੀ ਜਾਨ ਹੁੰਦੇ ਨੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਤੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਮੇਰੇ ਵੱਲੋਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਦੋਵੇਂ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਗੋਡੇ ਹੱਥ ਲਾਉਣਾ, ਸਵਾਗਤ ਕਰਨਾ ਆਪ ਜੀ ਦਾ। ਬਹੁਤ ਬਹੁਤ ਸ਼ੁਕਰੀਆ ਮਲੀ ਸਾਹਿਬ, ਆਪ ਜੀ ਨੂੰ ਤੇ ਸਾਰੇ ਸਹਿਯੋਗੀਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਔਰ ਮੈਨੂੰ ਪੂਰੀ ਉਮੀਦ ਹੈ ਪ੍ਰੋਫੈਸਰ ਸਾਹਿਬ ਕਿ ਤੁਹਾਡੇ ਸਿਹਤ ਦੇ ਮਾਮਲੇ ਬਿਲਕੁਲ ਸੋਹਣੇ ਸੁਲੱਖਣੇ ਔਰ ਜਿਹਨੂੰ ਕਹਿੰਦੇ ਨੇ ਕਿ ਬਿਹਤਰ ਹੋਣਗੇ। ਬਹੁਤ ਬਹੁਤ ਮਿਹਰਬਾਨੀ ਜੀ, ਆਪ ਜੀ ਨੂੰ ਵੀ ਅਕਾਲ ਪੁਰਖ ਸਿਹਤਯਾਬੀ ਬਖਸ਼ੇ। ਥੈਂਕ ਯੂ ਪ੍ਰੋਫੈਸਰ ਸਾਹਿਬ, ਥੈਂਕ ਯੂ ਸੋ ਮਚ ਤੁਹਾਡੀਆਂ ਇਹਨਾਂ ਅਸੀਸਾਂ ਲਈ। ਤੇ ਆਪ ਦੀ ਇਜਾਜ਼ਤ ਦੇ ਨਾਲ ਬਕਾਇਦਾ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੈ ਜਿਹੜੀ ਉਹਦੇ ਵੱਲ ਜਾਣਾ ਚਾਹੁੰਦਾ ਜੀ। ਜ਼ਰੂਰ ਜੀ ਜ਼ਰੂਰ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੀ ਇਜਾਜ਼ਤ ਤੋਂ ਬਾਅਦ ਮੈਂ ਫਿਰ ਇੱਕ ਵਾਰ ਕੁੰਡਾ ਖੜਕਾ ਕੇ ਰੌਲਾ ਪਾਉਣਾ ਕਿ ਜੀ ਇਹ ਪ੍ਰੋਗਰਾਮ ਹੈ ਕਵੀ ਦਰਬਾਰ, ਜੋ ਤੁਸੀਂ ਪੰਜਾਬੀ ਰੇਡੀਓ USA ਤੇ ਸੁਣ ਵੀ ਰਹੇ ਹੋ ਔਰ ਪੰਜਾਬੀ ਰੇਡੀਓ USA ਦੇ YouTube ਔਰ Facebook ਤੇ ਦੇਖ ਵੀ ਰਹੇ ਹੋ। ਪ੍ਰੋਗਰਾਮ 'ਚ ਸਾਂਝ ਬਣਾਉਣ ਲਈ ਡਾਇਲ ਕਰੋ ਸਾਡਾ ਟੈਲੀਫੋਨ ਨੰਬਰ 408 272 5200 4082725200। ਜਦੋਂ ਪ੍ਰੋਗਰਾਮ ਹੈ ਸ਼ੁਰੂ ਆਣਾ ਤੇ ਇਸ ਵੇਲੇ ਹੁਣ 4 ਕਾਲਾਂ ਹੋਲਡ ਤੇ ਨੇ, ਬਾਕੀ ਲਾਈਨਾਂ ਵਿਹਲੀਆਂ। ਜਦੋਂ ਪ੍ਰੋਗਰਾਮ ਦੀ ਦੂਜੀ ਤੀਜੀ ਬ੍ਰੇਕ ਅਸੀਂ ਚਲਾ ਲੈਂਦੇ ਯਾਨੀ 5 ਵਜੇ ਤੋਂ ਬਾਅਦ ਦਾ ਟਾਈਮ ਆ, ਉਦੋਂ ਫਿਰ ਜਦੋਂ ਲਗਾਤਾਰ ਕਾਲਾਂ ਆਉਂਦੀਆਂ ਤੇ ਫਿਰ ਪਰੇਸ਼ਾਨੀ ਇਹ ਬਣਦੀ ਹੈ ਕਿ ਸਾਰੇ ਜੀਆਂ ਨੂੰ ਪ੍ਰੋਪਰ ਟਾਈਮ ਆ ਜਿਹੜਾ ਜਾਂ ਉਹਨਾਂ ਦਾ ਹੱਕ ਜਿਹੜਾ ਟਾਈਮ ਬਣਦਾ ਉਹ ਨਹੀਂ ਦਿੱਤਾ ਜਾਂਦਾ। ਔਰ ਕਾਰਨ ਕੀ ਹੁੰਦਾ, ਤੁਸੀਂ ਨੰਬਰ ਲੇਟ ਡਾਇਲ ਕਰਦੇ ਜੇ। ਇਸ ਕਰਕੇ ਹੁਣੇ ਆ ਜਾਓ, ਜਿੰਨਾ ਲੰਮਾ ਹੋਲਡ ਹੋਏਗਾ ਸਮਝੋ ਕਿ ਲਾਈਨ 'ਚ ਵਾਰੀ ਆਉਣੀ ਤੁਹਾਡੀ ਅੱਗੇ ਆ ਜਿਹੜੀ ਉਹ ਆ ਜਾਏਗੀ। ਬੰਦਾ ਲਾਈਨ 'ਚ ਲੱਗ ਜਾਏ ਤੇ ਕਦੀ ਨਾ ਕਦੀ ਉਹ ਵਾਰੀ ਤੱਕ ਕੱਪੜ ਜਾਂਦਾ ਹੈ। ਤੇ ਡਾਇਲ ਕਰੋ ਜੀ, ਸਾਂਝ ਬਣਾਓ,
ਤੇ ਦੂਰੋਂ ਜਿਹੜੀਆਂ ਕਾਲਾਂ ਆਈਆਂ ਲਾਈਕ ਅਮਰੀਕਾ ਤੋਂ ਬਾਹਰੋਂ ਕੋਈ ਵੀ ਕਾਲ ਆਉਂਦੀ ਤੇ ਜ਼ਾਹਿਰ ਹੈ ਇੰਟਰਨੈਸ਼ਨਲ ਕਾਲ ਹੁੰਦੀ ਹੈ, ਉਹਦੇ ਵਾਸਤੇ ਅਸੀਂ ਆਪਣੇ ਡਿਸਪਲਿਨ 'ਚ ਇੰਨੀ ਗੁੰਜਾਇਸ਼ ਕੱਢੀ ਹੈ ਕਿ ਉਹਨਾਂ ਨੂੰ ਪਹਿਲਾਂ ਥਾਂ ਦੇ ਦਿੰਦੇ ਆ ਔਰ ਜੀ ਆਇਆਂ ਨੂੰ ਕਹਿੰਦੇ ਹੁੰਦੇ ਆ। ਤੇ ਜੀ ਸਾਡੇ ਨਾਲ ਲਵੀ, ਮੈਂ ਅਗਰ ਗਲਤ ਨਹੀਂ ਨਾਮ ਲੈ ਰਿਹਾ ਤੇ ਲਵੀ ਜੀ ਨੇ ਜਿਹੜੇ ਉਹਨਾਂ ਨੇ ਵੀ ਪ੍ਰੋਗਰਾਮ ਨੂੰ ਪਸੰਦ ਕੀਤਾ। ਪਹਿਲਾ ਮੈਸੇਜ YouTube ਰਾਹੀਂ ਸਾਨੂੰ ਆ ਗਿਆ ਤੇ ਪ੍ਰੋਫੈਸਰ ਸਾਹਿਬ ਦੀ ਇਜਾਜ਼ਤ ਤੋਂ ਬਾਅਦ ਸ਼ੁਰੂਆਤ ਵਾਲੇ ਪਾਸੇ ਚੱਲਨੇ ਆ ਜੀ। ਪ੍ਰੋਗਰਾਮ ਦੀ ਪਹਿਲੀ ਕਾਲ ਹੈ ਜਿਹੜੀ ਉਹ ਸਾਂਝ ਬਣਾਉਣ ਵਾਸਤੇ ਅਸੀਂ ਮੌਕਾ ਦੇ ਰਹੇ ਹਾਂ ਸ਼ਰਨਜੀਤ ਕੌਰ ਜੀ ਨੂੰ। ਸ਼ਰਨਜੀਤ ਕੌਰ ਜੀ ਮੇਰੇ ਵੱਲੋਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਔਰ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਆਪ ਜੀ ਦੇ ਰੂਬਰੂ ਨੇ। ਹਾਂਜੀ ਬਹੁਤ ਬਹੁਤ ਸਵਾਗਤ ਹੈ ਜੀ। ਕਵਿੰਦਰ ਵਾਰ ਜੀ ਆਇਆ ਸ਼ਰਨਜੀਤ ਕੌਰ ਜੀ, ਕੀ ਸੁਣਾ ਰਹੇ ਹੋ? ਹਾਂਜੀ ਭਾਜੀ ਸਤਿ ਸ੍ਰੀ ਅਕਾਲ ਬੋਲੋ ਸਾਰੀ ਟੀਮ ਨੂੰ ਜਿੱਥੇ ਜਿੱਥੇ ਆਵਾਜ਼ ਜਾਂਦੀ ਹੈ। ਤੇ ਮੈਂ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਸੁਣਾਉਂਗੀ ਚਮਕੌਰ ਤੋਂ। ਤੇ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਗੁਰਫਤਿਹ ਜੀ। ਵੀਤੀ ਗੱਲ ਵਾਲੀ ਸੁਣੋ ਮੇਥੋਂ ਰੀਤ ਜੀ, ਗੜੀ ਨਾਲ ਪਿੰਡ ਵਸਦਾ ਨਦੀਕ ਸੀ। ਵੀਤੀ ਗੱਲ ਵਾਲੀ ਸੁਣੋ ਮੇਥੋਂ ਰੀਤ ਜੀ, ਗੜੀ ਨਾਲ ਪਿੰਡ ਵਸਦਾ ਨਦੀਕ ਸੀ। ਬਾਣੀ ਤੇ ਹਮੇਸ਼ਾ ਨੇਮਤਾਂ ਨਾ ਪੜਦੀ, ਵੀਰਾਂ ਦੇ ਦੁੱਖਾਂ ਦੀ ਸੀ ਭੈਣ ਦਰਦੀ। ਬਾਣੀ ਤੇ ਹਮੇਸ਼ਾ ਨੇਮਤਾਂ ਨਾ ਕਰਦੀ, ਵੀਰਾਂ ਦੇ ਦੁੱਖਾਂ ਦੀ ਸੀ ਭੈਣ ਦਰਦੀ। ਅੱਧੀ ਰਾਤੀ ਭੈਣ ਨੂੰ ਆਈ ਜਾਗ ਜੀ, ਜੰਗ ਵਿੱਚ ਦਿੱਤੇ ਤੇਰੇ ਵੀਰੇ ਮਾਰ ਜੀ। ਅੱਧੀ ਰਾਤੀ ਭੈਣ ਨੂੰ ਆਈ ਜਾਗ ਜੀ, ਜੰਗ ਵਿੱਚ ਦਿੱਤੇ ਤੇਰੇ ਵੀਰੇ ਮਾਰ ਜੀ। ਹੱਥ ਲੈ ਚਾਨਣਾ ਹੋ ਗਈ ਤਿਆਰ ਜੀ, ਹੌਸਲੇ ਨੂੰ ਤਾਰ ਕਰੋ ਹੋਈ ਬਾਰ ਜੀ। ਹੱਥ ਲੈ ਚਾਨਣਾ ਹੋ ਗਈ ਤਿਆਰ ਜੀ, ਹੌਸਲੇ ਨੂੰ ਤਾਰ ਕਰੋ ਹੋਈ ਬਾਰ ਜੀ। ਆਣ ਪਹੁੰਚੀ ਜਿੱਥੇ ਹੋਇਆ ਜੰਗ ਜੀ, ਚੁੱਕਦੀਆਂ ਲੋਥਾਂ ਵੀਰਾਂ ਨੂੰ ਪਛਾਣ ਕੇ। ਘਰ ਘਰ 40 ਲੋਥਾਂ ਵੀਰਾਂ ਦੀਆਂ ਇਕੱਠੀਆਂ, ਭੈਣ ਵਾਲੀ ਜਿੰਦ ਮੱਚਦੀ ਆ ਵਿੱਚ ਪੱਠੀਆਂ। ਠੰਡੀ ਰੁੱਤ ਚੱਲੇ ਪਾਉਣ ਸੀ ਸਿਆਲ ਦੀ, ਆਪੇ ਭੈਣ ਲੱਕੜਾਂ ਨੂੰ ਬਾਲਦੀ। ਚੁਗ ਚੁਗ ਲੱਕੜਾਂ ਲਿਆਵੇ ਭੈਣ ਜੀ, ਵੀਰਾਂ ਦੇ ਦਰੇਗ ਨਾ ਰੋਂਦੇ ਨੈਣ ਜੀ। ਚੁਗ ਚੁਗ ਲੱਕੜਾਂ ਲਿਆਵੇ ਭੈਣ ਜੀ, ਵੀਰਾਂ ਦੇ ਦਰੇਗ ਨਾ ਰੋਂਦੇ ਨੈਣ ਜੀ। 40 ਲੋਥਾਂ ਵੀਰਾਂ ਦੀਆਂ ਘਰ ਇਕੱਠੀਆਂ, ਭੈਣ ਵਾਲੀ ਜਿੰਦ ਬਾਲਦੀ ਆ ਵਿੱਚ ਪੱਠੀਆਂ। ਸੂਬਾ ਕਹਿੰਦਾ ਵੇਲਾ ਸਾਥੋਂ ਗਿਆ ਵੀਤੜਾ, ਸਿੰਘਾਂ ਵਾਲਾ ਸੰਸਕਾਰ ਕਿੰਨੇ ਕੀਤੜਾ। ਸੂਬਾ ਕਹਿੰਦਾ ਵੇਲਾ ਸਾਥੋਂ ਗਿਆ ਵੀਤੜਾ, ਸਿੰਘਾਂ ਵਾਲਾ ਸੰਸਕਾਰ ਕਿੰਨੇ ਕੀਤੜਾ। ਆਨ ਘੇਰਾ ਵੈਰੀਆਂ ਨੇ ਚਿਖਾ ਦੇ ਦੁਆਰੇ ਪਾਲਿਆ, ਬੈਠੀ ਤਸਵੀਰ ਤਾਈ ਹੈ ਬੁਲਾਵੰਦੇ। ਜ਼ੋਰ ਲਾਇਆ ਸੂਬੇ ਨੇ ਨਾ ਬੋਲੇ ਭੈਣ ਜੀ, ਵੀਰਾਂ ਦੇ ਦਰੇਗ ਨਾ ਰੋਂਦੇ ਨੈਣ ਜੀ। ਜ਼ੋਰ ਲਾਇਆ ਸੂਬੇ ਨੇ ਨਾ ਬੋਲੇ ਭੈਣ ਜੀ, ਵੀਰਾਂ ਦੇ ਦਰੇਗ ਨਾ ਰੋਂਦੇ ਨੈਣ ਜੀ। ਹੁਕਮ ਦਿੱਤਾ ਸੂਬੇ ਨੇ ਬੋਲ ਕੇ, ਭੈਣ ਵਾਲੀ ਜਿੰਦ ਨੇਜਿਆ ਨਾ ਨੋਚਦੇ। ਹੁਕਮ ਦਿੱਤਾ ਸੂਬੇ ਨੇ ਬੋਲ ਕੇ, ਭੈਣ ਵਾਲੀ ਜਿੰਦ ਨੇਜਿਆ ਨਾ ਨੋਚਦੇ। ਹੁਕਮ ਦਿੱਤਾ ਸੂਬੇ ਨੇ ਕੱਸ ਕੇ, ਚੱਕ ਲਈ ਸੀ ਭੈਣ ਵੈਰੀਆਂ ਨੇ ਨੱਠ ਕੇ। ਹੁਕਮ ਦਿੱਤਾ ਸੂਬੇ ਨੇ ਕੱਸ ਕੇ, ਸੁੱਟ ਦਿੱਤੀ ਚਿਖਾ ਵਿੱਚ ਭੈਣ ਨੱਠ ਕੇ। ਸੁੱਟ ਦਿੱਤੀ ਚਿਖਾ ਵਿੱਚ ਭੈਣ ਨੱਠ ਕੇ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਫਤਿਹ ਜੀ। ਗੁਰਫਤਿਹ ਜੀ। ਜੀ ਬਹੁਤ ਧੰਨਵਾਦ ਤੁਹਾਡਾ ਸ਼ਰਨਜੀਤ ਕੌਰ ਜੀ। ਹਾਂਜੀ ਥੈਂਕ ਯੂ ਜੀ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਧੰਨਵਾਦ ਤੁਹਾਡਾ। ਤੇ ਹੁਣ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਸਾਡੇ ਨਾਲ ਜੁੜ ਚੁੱਕੇ ਨੇ। ਕਮਲ ਬੰਗਾ ਜੀ, ਕਮਲ ਬੰਗਾ ਜੀ ਮੇਰੇ ਵੱਲੋਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਔਰ ਰੂਬਰੂ ਕਰ ਰਹੇ ਹਾਂ ਤੁਹਾਨੂੰ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ ਅਗਲੀ ਕਾਰਵਾਈ ਲਈ। ਥੈਂਕ ਯੂ ਜੀ, ਬੜੀ ਮਿਹਰਬਾਨੀ। ਜੀ ਦਾ ਬਹੁਤ
बहुत स्वागत है जी कवि दरबार। जी आया कमल जी। थैंक यू प्रोफेसर शेर सिंह कमल जी ते मल्ली साहब मसूद मल्ली साहब बड़ी मेहरबानी। ਅੱਜ ਜਿਹੜਾ ਖਿਆਲ ਹੈ ਆਵਾਜ਼ ਤੇ ਹੈ जी ਤੇ ਆਵਾਜ਼ ਤੋਂ ਪਹਿਲਾਂ ਮੈਂ ਇੱਕ ਨਾ ਛੋਟਾ ਜਿਹਾ ਸ਼ੇਰ ਪੇਸ਼ ਕਰਦਾ ਵੀ ਹਰ ਰੋਜ਼ ਸਮੇਂ ਦਾ ਸਫਾ ਪੜ੍ਹਦਾ ਹਾਂ। ਆਹਾ ਹਰ ਰੋਜ਼ ਸਮੇਂ ਦਾ ਸਫਾ ਪੜ੍ਹਦਾ ਹਾਂ ਤੇ ਕੋਈ ਨਾ ਕੋਈ ਰੰਗ ਫੜਦਾ। ਵਾਹ ਜੀ ਵਾਹ। ਥੈਂਕ ਯੂ। ਅੱਜ ਹਵਾ ਦਾ ਰੰਗ ਹੈ। ਆਵਾਜ਼ ਦਿਸਦੀ ਨਹੀਂ ਪਰ ਸੁਣਦੀ ਸੁਣਾਉਂਦੀ ਹੈ। ਆਵਾਜ਼ ਦਿਸਦੀ ਨਹੀਂ ਪਰ ਸੁਣਦੀ ਸੁਣਾਉਂਦੀ ਹੈ ਨਾਲੇ ਸਾਰੇ ਆਲਮ ਤੇ ਕੰਮ ਚਲਾਉਂਦੀ ਹੈ। ਵਾਹ ਜੀ ਵਾਹ। ਵਾਹ ਜੀ ਵਾਹ। ਥੈਂਕ ਯੂ। ਨਾਲੇ ਸਾਰੇ ਆਲਮ ਤੇ ਕੰਮ ਚਲਾਉਂਦੀ ਹੈ। ਅਗਲਾ ਸ਼ੇਰ ਹੈ ਜੀ। ਉਂਝ ਵੀ ਮਾਂ ਦੀ ਮਮਤਾ ਵਾਂਗ ਲੱਗਦੀ। ਆਵਾਜ਼ ਵੀ ਉਂਝ ਵੀ ਮਾਂ ਦੀ ਮਮਤਾ ਵਾਂਗ ਲੱਗਦੀ ਨਿੱਕੇ ਨਿੱਕੇ ਬੱਚਿਆਂ ਨੂੰ ਬੋਲਣਾ ਸਿਖਾਉਂਦੀ ਹੈ। ਵਾਹ ਜੀ ਵਾਹ। ਵਾਹ ਜੀ ਵਾਹ। ਥੈਂਕ ਯੂ ਜੀ। ਵੋਟਾਂ ਜਿਹੜੀਆਂ ਪਾਉਨੇ ਆਪਾਂ ਵੋਟਾਂ ਨੂੰ ਵੀ ਦਿਲ ਦੀ ਆਵਾਜ਼ ਕਹਿੰਦੇ ਨੇ। ਵੋਟਾਂ ਨੂੰ ਵੀ ਦਿਲ ਦੀ ਆਵਾਜ਼ ਕਹਿੰਦੇ ਨੇ। ਇਹੋ ਮਸ਼ੀਨਾਂ ਦੀ ਗਿਣਤੀ ਤੇ ਨੇਤਾ ਬਣਾਉਂਦੀ ਹੈ। ਵਾਹ ਜੀ ਵਾਹ। ਥੈਂਕ ਯੂ ਜੀ। ਇਹੋ ਮਸ਼ੀਨਾਂ ਦੀ ਗਿਣਤੀ ਤੇ ਨੇਤਾ ਬਣਾਉਂਦੀ ਹੈ। ਅਗਲਾ ਸ਼ੇਰ ਹੈ। ਮਨੁੱਖੀ ਆਵਾਜ਼ ਵੀ ਕੁਦਰਤੀ ਕਰਿਸ਼ਮਾ ਹੈ। ਲੋਕੀ ਇਸ ਨਾਲ ਸੋਗ ਕਰਦੀ ਤੇ ਜਸ਼ਨ ਮਨਾਉਂਦੀ ਹੈ। ਵਾਹ ਜੀ ਵਾਹ। ਥੈਂਕ ਯੂ ਜੀ। ਅਗਲਾ ਸ਼ੇਰ ਹੈ। ਆਵਾਜ਼ ਤੋਂ ਬਿਨਾ ਹਰੇਕ ਨੂੰ ਗੂੰਗਾ ਕਹਿੰਦੇ ਨੇ। ਆਵਾਜ਼ ਤੋਂ ਬਿਨਾ ਹਰੇਕ ਨੂੰ ਹਰ ਇੱਕ ਨੂੰ ਗੂੰਗਾ ਕਹਿੰਦੇ ਨੇ। ਇਹ ਗੂੰਗੇ ਅਤੇ ਬੋਲੇ ਦੇ ਕੰਨ ਵੀ ਖੜਕਾਉਂਦੀ ਹੈ। ਕਿਆ ਕਹਿਣੇ ਕਿਆ ਕਹਿਣੇ। ਥੈਂਕ ਯੂ। ਇਹ ਗੂੰਗੇ ਅਤੇ ਬੋਲੇ ਦੇ ਕੰਨ ਵੀ ਖੜਕਾਉਂਦੀ ਹੈ। ਅਗਲਾ ਸ਼ੇਰ ਹੈ ਜੀ। ਧਰਮ ਦੇ ਬਾਰੇ ਵੀ ਵਧੀਆ ਚੀਜ਼ ਹੈ। ਥੈਂਕ ਯੂ। ਧਰਮ ਗ੍ਰੰਥਾਂ 'ਚ ਵੀ ਤਾਂ ਆਵਾਜ਼ ਦਿਲਾਂ ਦੀ। ਧਰਮ ਗ੍ਰੰਥਾਂ 'ਚ ਵੀ ਤਾਂ ਆਵਾਜ਼ ਦਿਲਾਂ ਦੀ ਚਾਹੇ ਇਹ ਕੌਮਾਂ ਦੀ ਪਛਾਣ ਕਰਾਉਂਦੀ ਹੈ। ਆਹਾ ਵਾਹ ਜੀ ਵਾਹ। ਥੈਂਕ ਯੂ। ਅਗਲਾ ਸ਼ੇਰ ਹੈ ਜੀ। ਕਹਿੰਦੇ ਲਤਾ ਨੇ ਹਜ਼ਾਰਾਂ ਗੀਤ ਗਾਏ ਹਨ। ਕਹਿੰਦੇ ਲਤਾ ਨੇ ਹਜ਼ਾਰਾਂ ਗੀਤ ਗਾਏ ਹਨ। ਸਦਾ ਬਹਾਰ ਗਾਇਕਾ ਲੋਕਾਂ ਨੂੰ ਯਾਦ ਆਉਂਦੀ ਹੈ। ਆਹਾ ਸਦਾ ਬਹਾਰ ਗਾਇਕਾ ਲੋਕਾਂ ਨੂੰ ਯਾਦ ਆਉਂਦੀ ਹੈ। ਵਾਹ ਜੀ ਵਾਹ। ਆਖਰੀ ਸ਼ੇਰ ਹੈ ਜੀ ਮੱਲੀ ਸਾਹਿਬ ਤੇ ਪ੍ਰੋਫੈਸਰ ਸਾਹਿਬ। ਆਵਾਜ਼ ਉੱਚੀ ਨੀਵੀਂ ਵੀ ਕਰ ਸਕਦੇ ਹੋ ਕਮਲ। ਆਵਾਜ਼ ਉੱਚੀ ਨੀਵੀਂ ਵੀ ਕਰ ਸਕਦੇ ਹੋ ਕਮਲ। ਇਹ ਤਾਂ ਪੰਛੀਆਂ ਤੋਂ ਵੀ ਹੁੰਗਾਰੇ ਭਰਾਉਂਦੀ ਹੈ। ਬੱਲੇ 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 ਕਿਆ ਮਿਸਾਲ ਹੈ। ਵਾਹ ਜੀ ਵਾਹ। ਥੈਂਕ ਯੂ। ਇਹ ਤਾਂ ਪੰਛੀਆਂ ਤੋਂ ਵੀ ਹੁੰਗਾਰੇ ਭਰਾਉਂਦੀ ਹੈ। ਆਵਾਜ਼ ਦਿਸਦੀ ਨਹੀਂ ਪਰ ਸੁਣਦੀ ਸੁਣਾਉਂਦੀ ਹੈ ਨਾਲੇ ਸਾਰੇ ਆਲਮ ਤੇ ਕੰਮ ਚਲਾਉਂਦੀ ਹੈ। ਥੈਂਕ ਯੂ। ਤੁਹਾਡਾ ਬੜੀ ਮਿਹਰਬਾਨੀ ਜੀ। ਬਹੁਤ ਧੰਨਵਾਦ ਤੁਹਾਡਾ ਵੀ ਕਮਲ ਬੰਗਾ ਜੀ। ਥੈਂਕ ਯੂ ਜੀ। ਹਾਜ਼ਰੀ ਲੱਗ ਗਈ ਬਸ ਗੈਰ ਹਾਜ਼ਰੀ ਨਹੀਂ ਹੋਏ। ਨਹੀਂ ਬਹੁਤ ਸੋਹਣਾ ਜੀ। ਪ੍ਰੋਫੈਸਰ ਸਾਹਿਬ ਕੁਝ ਕਹਿ ਰਹੇ। ਸੁਣੋ। ਹਾਂ ਦੱਸੋ ਪ੍ਰੋਫੈਸਰ ਸਾਹਿਬ। ਜੀ ਆਵਾਜ਼ ਕੁਝ ਕੱਟ ਕੇ ਆਈ। ਸਲਾਹਣਾ ਕੀਤੀ ਕਮਲ ਬੰਗਾ ਜੀ। ਧੰਨਵਾਦ ਤੁਹਾਡਾ। ਬੜੀ ਮਿਹਰਬਾਨੀ। ਧੰਨਵਾਦ ਤੁਹਾਡਾ ਸਾਰਿਆਂ ਦਾ। ਥੈਂਕ ਯੂ ਜੀ। ਥੈਂਕ ਯੂ ਪ੍ਰੋਫੈਸਰ ਸਾਹਿਬ। ਅੱਗੇ ਵਧ ਰਿਹਾ ਮੈਂ ਔਰ ਹੁਣ ਪ੍ਰੋਗਰਾਮ 'ਚ ਸਾਂਝ ਬਣਾਉਣ ਲਈ ਮੌਕਾ ਦੇ ਰਿਹਾ ਮੈਂ ਹਰਜੀਤ ਕੌਰ ਜੀ ਨੂੰ। ਹਰਜੀਤ ਕੌਰ ਜੀ ਮੇਰੇ ਵੱਲੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਤੁਹਾਡਾ ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ ਜੀ ਆਇਆਂ ਨੂੰ ਕਹਿਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ। ਜੀ ਆਏ ਜੀ। ਮੈਂ ਤੇ ਲੈ ਕੇ ਆਈ ਜਿਹੜੀਆਂ ਨਾ ਆਪਣੇ ਇੰਡੀਆ 2 ਮਿੰਟ ਲੈਣੇ ਪਹਿਲਾਂ ਜਿਹੜੀਆਂ ਤੇ ਪੈਂਦੇ ਇੰਡੀਆ 'ਚ ਬੋਲੀ ਹੁੰਦੀ ਪਸ਼ੂਆਂ ਦੀ ਉਹ ਵੀ ਬੋਲੀ ਤੇ ਆ ਤੇ ਜਿਹੜੀ ਮੰਡੀ 'ਚ ਹੁੰਦੀ ਬੋਲੀ ਉਹ ਵੀ ਬੋਲੀ ਤੇ ਆ ਨਾ ਸਬਜ਼ੀ ਦੀ। ਜੀ ਆਗੇ ਇੱਥੇ ਮੰਡੀ ਜਿਹੜੀ ਉਹ ਠੀਕ ਆ। ਤੇ ਹੁਣ ਸੁਣੋ ਵੋਟਾਂ ਦੀ ਮੰਡੀ। ਜੀ ਠੀਕ ਹੈ ਜੀ। ਵੋਟਾਂ ਦੀ ਮੰਡੀ ਦੀ ਸੁਣ ਲਓ ਕੀ ਕੋਈ ਕਚਾ ਕੋਈ 13 ਕਰੋੜ ਤੇ ਕੋਈ 12 ਕਰੋੜ ਤੇ ਕੋਈ 16 ਕਰੋੜ।
ਇਹ ਕਹਿੰਦੇ ਜਿਨ੍ਹਾਂ ਬਾਰੇ ਅਸੀਂ ਕਹਿੰਦੇ ਸਾਂ ਵੋਟਾਂ ਦੇ ਪਹਾੜੀ ਹਨ, ਅੱਜ ਉਹ ਮੰਗਤੇ ਸਾਡੇ ਨਸੀਬਾਂ ਦੇ ਵਪਾਰੀ ਹਨ। ਆਹਾ ਹਾ ਹਾ। ਨਚਾਉਣ ਆਪਣੇ ਇਸ਼ਾਰੇ ਤੇ ਸਾਨੂੰ ਪੁਤਲੀਆਂ ਵਾਂਗਰ, ਤਮਾਸ਼ਾ ਅਸੀਂ ਤਾਂ ਤਮਾਸ਼ੇ ਦੇ ਮਦਾਰੀ ਹਨ। ਆਏ ਹਾਏ। ਇਹ ਪੱਕੇ ਗੰਢ ਦੇ ਅਕਸਰ ਬਦਲਦੇ ਰਹਿਣ ਰੰਗ ਆਪਣੇ, ਇਹ ਖਚਰੇ ਗਿਰਗਟਾਂ ਵਾਂਗ ਆਪ ਹੀ ਲਲਾਰੀ ਹਨ। ਵਾਹ ਜੀ ਵਾਹ। ਭਰੇ ਬਾਜ਼ਾਰ ਵਿੱਚ ਮੋਲੇ ਧਨੀ ਤਾਰਨ ਜ਼ਮੀਰਾਂ ਦੇ, ਭਰੇ ਬਾਜ਼ਾਰ ਵਿੱਚ ਮੋਲੇ ਧਨੀ ਤਾਰਨ ਜ਼ਮੀਰਾਂ ਦੇ, ਇਹ ਵੇਖਣ ਨੂੰ ਤਾਂ ਹਨ ਮਿੱਠ ਬੋਲੜੇ ਵਿੱਚੋਂ ਕਟਾਰੀ ਹਨ। ਆਏ ਹਾਏ ਹਾਏ। ਵਤਨ ਭਾਵੇਂ ਖਲੋਤਾ ਹੈ ਤਬਾਹੀ ਦੇ ਬਹਾਨੇ ਤੇ, ਵਤਨ ਭਾਵੇਂ, ਦੁਬਾਰਾ ਦੱਸਿਆ ਜੀ। ਵਤਨ ਭਾਵੇਂ ਖਲੋਤਾ ਹੈ ਤਬਾਹੀ ਦੇ ਬਹਾਨੇ ਤੇ, ਹਾਂ। ਇਹਨਾਂ ਦੇ ਖੋਖਲੇ ਵਾਅਦੇ ਅੱਜ ਤੀਕਰ ਵੀ ਜਾਰੀ ਹਨ। ਵਾਹ ਜੀ ਵਾਹ, ਵਾਹ ਜੀ ਵਾਹ। ਨਾ ਕਥਨੀ ਦੇ ਹੀ ਹਨ ਸੂਰੇ, ਨਾ ਕਰਨੀ ਦੇ ਹੀ ਹਨ ਪੂਰੇ, ਇਹ ਸਭ ਬੰਦੀ, ਇਹ ਸਭ ਬਹੁਰੂਪੀਏ, ਸਭ ਭੇਸ ਤਾਰੀ ਹਨ। ਵਾਹ ਜੀ ਵਾਹ, ਵਾਹ ਜੀ ਵਾਹ। ਤੜੇ ਬਾਜਾਂ ਦੇ ਅੱਡੇ ਹਨ ਅਖਾੜੇ ਰਾਜਨੀਤੀ ਦੇ, ਤੜੇ ਬਾਜਾਂ ਦੇ ਅੱਡੇ ਹਨ ਅਖਾੜੇ ਰਾਜਨੀਤੀ ਦੇ, ਵਿਧਾਇਕ ਸਭ ਦੇ ਸਭ ਗੰਦੀ ਸਿਆਸਤ ਦੇ ਖੰਡਾਰੀ ਹਨ। ਕਿਆ ਕਹਿਣੇ, ਕਿਆ ਕਹਿਣੇ। ਕਿਤੇ ਵੱਧ ਕੀਮਤੀ ਹਨ ਹੀਰਿਆਂ ਤੋਂ ਸਾਡੀਆਂ ਜਾਨਾਂ, ਕਿਤੇ ਵੱਧ ਕੀਮਤੀ ਹਨ ਹੀਰਿਆਂ ਤੋਂ ਸਾਡੀਆਂ ਜਾਨਾਂ, ਰਹੇ ਬਚ ਕੇ ਇਹਨਾਂ ਕੋਲੋਂ ਕਿ ਨਾਗਾਂ ਦੇ ਪਟਾਰੀ ਆ। ਵਾਹ ਜੀ ਵਾਹ। ਰਹੇ ਬਚ ਕੇ ਇਹਨਾਂ ਕੋਲੋਂ ਕਿ ਨਾਗਾਂ ਦੀ ਪਟਾਰੀ ਹਨ। ਕਈ ਉਹ ਵੀ ਨੇ ਉਹਨਾਂ ਵਿੱਚ ਜੋ ਟਿਕ ਕੇ ਨਹੀਂ ਬਹਿ ਸਕਦੇ। ਆਹਾ ਆਹਾ। ਕੁਝ ਏਦਾਂ ਪਾਉਣ ਇਹ ਰੋਡਾਂ ਜਿਵੇਂ ਹਾਰੇ ਜਵਾਰੀ ਹਨ। ਹਾਏ 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 ਹਾਏ। ਵਾਹ ਜੀ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ। ਇੱਕ ਵਾਰ ਫੇਰ ਜੀ। ਕਈ ਉਹ ਵੀ ਨੇ ਇਹਨਾਂ ਵਿੱਚ ਜੋ ਟਿਕ ਕੇ ਨਹੀਂ ਬਹਿ ਸਕਦੇ। ਕੁਝ ਏਦਾਂ ਪਾਉਣ ਇਹ ਰੋਡਾਂ ਜਿਵੇਂ ਹਾਰੇ ਜਹਾਰੀ ਹਨ। ਹਰ ਇੱਕ ਪੰਛੀ ਨੂੰ ਕਹਿ ਦੇਵੋ, ਅੱਛਾ, ਹਰ ਇੱਕ ਪੰਛੀ ਨੂੰ ਕਹਿ ਦੇਵੋ ਬਚੋ ਇਹਨਾਂ ਦੇ ਚੋਗੇ ਤੋਂ। ਇਹ ਆਪੇ ਜਾਲ ਆਪੀ ਲੰਨ ਨੇ, ਆਪੇ ਹੀ ਸ਼ਿਕਾਰੀ ਹਨ। ਆਏ ਹਾਏ ਹਾਏ ਹਾਏ। ਵਾਹ ਜੀ ਵਾਹ, ਵਾਹ ਜੀ ਵਾਹ। ਜੇ ਥੋੜੀ ਜਿਹੀ ਹੋਰ ਇਜਾਜ਼ਤ ਹੋਵੇ ਤਾਂ ਕਰਦੇ ਆ। ਬਾਕੀ ਜੀ ਇਹ ਪ੍ਰੋਫੈਸਰ ਸਾਹਿਬ ਦੇ ਹੁਕਮ ਨਾਲ ਜੁੜਿਆ ਕੰਮ ਜੀ। ਪੁੱਛ ਲਓ ਇਹਨਾਂ ਨੂੰ। ਜ਼ਰੂਰ ਜੀ ਜ਼ਰੂਰ। ਇਜਾਜ਼ਤ ਹੈ ਜੀ ਤੁਹਾਨੂੰ? ਅੱਛਾ ਜੀ, ਅੱਛਾ ਜੀ। ਇਹ ਵੋਟਾਂ ਦੀਆਂ ਜਿਹੜੇ ਅਨਪਖਾਰੀ ਆਏ ਉਹਨਾਂ ਲਈ ਆ। ਦੱਬ ਕੇ ਰੱਖੋ। ਜੇ ਸਾਫ਼ ਹੈ ਜ਼ਮੀਨਾਂ ਟਟੋਲ ਕੇ ਵੇਖੋ, ਜਿਨ੍ਹਾਂ ਨੂੰ ਮੰਨਦੇ ਤੇ ਰਾਜੂ ਚ ਤੋਲ ਕੇ ਵੇਖੋ। ਆਹਾ। ਤੁਹਾਡੇ ਖੂਨ ਚੋਂ ਬੂ ਗੰਦਗੀ ਵੀ ਆਏਗੀ, ਇਹਦੇ ਚ ਮੈਲੀਆਂ ਨੀਤਾਂ ਕਚੋਲ ਕੇ ਵੇਖੋ। ਆਹਾ ਆਹਾ। ਨਾ ਪੈਰਾਂ ਹੇਠ ਗੁਲਾਬਾਂ ਦੇ ਬਦਨ ਮਿੱਧੋ, ਨਾ ਹੱਥਾਂ ਨਾਲ ਖਿੜੇ ਦਿਲ ਮਧੋਲ ਕੇ ਵੇਖੋ। ਵਾਹ ਜੀ ਵਾਹ। ਤੁਸੀਂ ਤਾਂ ਖੋਲਦੇ ਫਿਰਦੇ ਸਾਡੀਆਂ ਅੱਖਾਂ, ਰਤਾ ਕਾਪਣੀ ਅੱਖਾਂ ਵੀ ਖੋਲ ਕੇ ਵੇਖੋ। ਆਹਾ ਆਹਾ, ਕੀ ਬਾਤ ਹੈ। ਲਹੂ ਲਹੂ ਜਿਹਾ ਇਤਿਹਾਸ ਰਚ ਰਹੇ ਹੋ ਕਿਹਾ, ਕਿਤੇ ਤਾਂ ਇਸ ਦਾ ਕੋਈ ਪੱਤਰਾ ਫੋਲ ਕੇ ਵੇਖੋ। ਵਾਹ ਜੀ ਵਾਹ, ਵਾਹ ਜੀ ਵਾਹ। ਲਹੂ ਦੇ ਪੀਣ ਲਹੂ ਡੋਲਣੇ ਨਹੀਂ ਪੈਂਦੇ ਹਨ, ਪਰ ਉਹ ਅਜਾਈ ਨਾ ਡੋਲ ਡੋਲ ਕੇ ਵੇਖੋ। ਆਹਾ। ਤੁਸੀਂ ਕਿਹੋ ਜਿਹੇ ਗੁੰਬਦ ਦੀ ਓਟ ਲੈ ਬੈਠੇ, ਤੁਹਾਡੀ ਗੂੰਜ ਦੱਸੇਗੀ ਬੋਲ ਕੇ ਵੇਖੋ। ਘਟਾ ਘਟਾ ਸਿਰਾਂ ਤੇ ਟੈਂਟ ਨੂੰ ਲੇਪ, ਅੰਮੀ ਰਾਤ ਕਿਤੇ ਮਸਾਲ ਲਹੂ ਚੋਂ ਵੀ ਤੇਲ ਕੇ ਵੇਖੋ। ਆਏ ਹਾਏ ਆਏ ਹਾਏ।
ਜੇ ਜਿਹੜੇ ਵੋਟਾਂ ਨੂੰ ਸਾਡੇ ਕੋਲੋਂ ਵੋਟਾਂ ਮੰਗਣ ਆਉਂਦੇ ਨੇ ਬੋਲੀ ਤੇ ਆਪਣੇ ਤੇ ਇਹਨਾਂ ਦੇ ਕਿੰਨੇ ਕਰੋੜਾਂ ਦੇ ਆ, ਸੁਣਦੇ ਹੋ ਨਾ ਰੋਜ਼। ਤੇ ਬਹੁਤ ਬਹੁਤ ਤੁਹਾਡਾ ਜੀ ਧੰਨਵਾਦ ਆ। ਇਹ ਤਵਾ ਵੋਟਾਂ ਤੇ ਮੈਂ ਲਾਇਆ ਜੇ ਤੇ ਭੁੱਲ ਚੁੱਕ ਦੀ ਮਾਫ ਕਰਨੀ। ਧੰਨਵਾਦ ਤੁਹਾਡਾ ਜੀ, ਧੰਨਵਾਦ, ਬਹੁਤ ਆਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਜੀ, ਬਹੁਤ ਧੰਨਵਾਦ ਤੁਹਾਡਾ ਹਰਜੀਤ ਕੌਰ ਜੀ, ਬਹੁਤ ਧੰਨਵਾਦ। ਮਲੀ ਸਾਹਿਬ ਸਿਆਸਤਦਾਨਾਂ ਦਾ ਬੜਾ ਵਧੀਆ ਨਕਸ਼ਾ ਖਿੱਚਿਆ ਬੀਬੀ ਜੀ। ਸਿਰਫ ਨਕਸ਼ਾ ਨਹੀਂ, ਮੇਰਾ ਖਿਆਲ ਹੈ ਹਰਜੀਤ ਹੋਣਾ ਨੇ ਪੂਰਾ ਜਲੂਸ ਕੱਢਿਆ ਜਿਹੜਾ ਹੱਕ ਗੱਲ ਦੇ ਨਾਲ ਬਣਦਾ ਸੀਗਾ। ਜੀ ਜੀ, ਕਈ ਲੋਕਾਂ ਦੇ ਮਨ ਦੀ ਆਵਾਜ਼ ਸੀਗੀ ਇਹਨਾਂ ਦੀ ਇਹ ਰਚਨਾ। ਇੱਕ ਕਾਲ ਪ੍ਰੋਫੈਸਰ ਸਾਹਿਬ ਹੋਰ ਲੈਣੇ ਆ, ਪਰ ਉਸ ਤੋਂ ਪਹਿਲੇ ਮੈਂ ਆਪਣੇ ਸਹਿਯੋਗੀਆਂ ਨੂੰ ਜਿਨ੍ਹਾਂ ਨੇ ਪ੍ਰੋਗਰਾਮ 'ਚ ਸਾਂਝ ਬਣਾਉਣੀ ਹੈ ਉਹਨਾਂ ਨੂੰ ਕਹਿਣਾ ਹੈ ਕਿ ਡਾਇਲ ਕਰੋ 408 272 5500 4082725200 ਔਰ ਬਣ ਜੋ ਪ੍ਰੋਗਰਾਮ ਕਵੀ ਦਰਬਾਰ ਦਾ ਹਿੱਸਾ। ਔਰ ਪ੍ਰੋਗਰਾਮ ਕਵੀ ਦਰਬਾਰ ਦਾ ਹਿੱਸਾ ਬਣਨ ਦੇ ਨਾਲ ਨਾਲ ਮੈਂ ਇੱਥੇ ਆਪਣੇ ਸੁਣਨ ਔਰ ਦੇਖਣ ਵਾਲਿਆਂ ਨੂੰ ਇਹ ਵੀ ਦੱਸਦਾ ਜਾਵਾਂ ਕਿ ਸਾਨੂੰ ਫੇਸਬੁੱਕ ਰਾਹੀਂ ਪਹਿਲਾ ਮੈਸੇਜ ਹੈ ਜਿਹੜਾ ਉਹ ਅਮਰਜੀਤ ਕੌਰ ਹੋਣੇ ਨੇ ਜਿਹੜੀਆਂ ਉਹਨਾਂ ਨੇ ਕੀਤਾ ਆ। ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਨੂੰ ਦੇਖਣ ਦਾ, ਪਸੰਦ ਕਰਨ ਦਾ ਔਰ ਸਾਡੇ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹਿਣ ਦਾ। ਲਵੀ ਪਾਰਿਸ਼ ਸਨ ਜਿਨ੍ਹਾਂ ਦਾ ਪਹਿਲਾ ਮੈਸੇਜ ਸੀਗਾ, ਕੋਈ ਥੋੜੀ ਜਿਹੀ ਮੇਰੇ ਕੋਲੋਂ ਗਲਤੀ ਹੋਈ ਪੜਨ 'ਚ, ਸੋ ਉਹਨਾਂ ਦਾ ਵੀ ਮੈਂ ਧੰਨਵਾਦੀ ਹਾਂ। ਅੱਗੇ ਵਧਾਂਗੇ ਜੀ। ਪ੍ਰੋਗਰਾਮ ਦੀ ਰੌਣਕ ਹੁਣ ਬਣ ਰਹੇ ਨੇ ਸਾਡੇ ਬੜੇ ਪਿਆਰੇ, ਬੜੇ ਸਤਿਕਾਰਯੋਗ ਨਿਰਮਲ ਸਮਰਾ ਜੀ। ਨਿਰਮਲ ਸਮਰਾ ਜੀ ਮੇਰੇ ਵੱਲੋਂ ਤਾਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ, ਤੇ ਸਵਾਗਤ ਕਰ ਰਹੇ ਨੇ ਤੁਹਾਡਾ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ। ਮਲਿਕ ਸਾਹਿਬ, ਪ੍ਰੋਫੈਸਰ ਸਾਹਿਬ ਜੀ, ਸਵਾਗਤ ਹੈ ਜੀ। ਥੈਂਕ ਯੂ ਪ੍ਰੋਫੈਸਰ ਸਾਹਿਬ, ਥੈਂਕ ਯੂ। ਮਲਿਕ ਸਾਹਿਬ, ਪ੍ਰੋਫੈਸਰ ਸਾਹਿਬ, ਗਿੱਲ ਸਾਹਿਬ ਜੇ ਸੁਣਦੇ ਹੋਣ ਉਹਨਾਂ ਨੂੰ ਵੀ, ਤੇ ਮੇਰੇ ਪੰਜਾਬੀ ਰੇਡੀਓ ਦੇ ਸਾਰੇ ਪਰਿਵਾਰ ਨੂੰ, ਭੈਣਾਂ ਭਰਾਵਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਭ ਵੱਲੋਂ ਜੀ। ਮੈਂ ਜਿਹੜੀ ਅੱਜ ਰਚਨਾ ਲੈ ਕੇ ਆਇਆ ਉਹਦਾ ਥੱਲੇ ਹੈਗਾ ਜੀ ਠਗਣੀ ਮੋਹ ਮਾਇਆ। ਆਹਾ, ਤੋ ਜੋ ਮੈਂ ਅੱਖਾਂ ਦੇ ਸਾਹਮਣੇ ਦੇਖਿਆ, ਮੈਂ ਦੇਖ ਰਿਹਾ, ਮੈਂ ਉਹਦੇ ਤੇ ਬਿਆਨ ਕੀਤਾ। ਸਰੋਤਿਆਂ ਤੋਂ ਮੈਂ ਪਹਿਲਾਂ ਹੀ ਹੱਥ ਜੋੜ ਕੇ ਮਾਫੀ ਮੰਗ ਲੈਣਾ ਵੀ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਸੇਠ ਪਹੁੰਚੇ ਤਾਂ ਮੈਂ ਹੱਥ ਜੋੜ ਕੇ ਮਾਫੀ ਚਾਹੁੰਦਾ ਕਿ ਆਪਣੀ ਆਪਣੀ ਆਸਥਾ ਹੁੰਦੀ ਹਰੇਕ ਦੀ, ਹਰੇਕ ਜਗ੍ਹਾ ਕਿਤੇ ਨਾ ਕਿਤੇ। ਸੋ ਮੈਂ ਪਹਿਲਾਂ ਹੀ ਮਾਫੀ ਮੰਗਣੀ ਚਾਹੁੰਦਾ। ਤੇ ਲਓ ਮੈਂ ਸ਼ੁਰੂ ਕਰਕੇ ਦੱਸਦਾ ਜੀ। ਇਹ ਦੁਨੀਆਦਾਰੀ ਸਭ ਪੈਸੇ ਦੀ, ਇਹ ਦੁਨੀਆਦਾਰੀ ਸਭ ਪੈਸੇ ਦੀ, ਦੁਨੀਆਦਾਰੀ ਸਭ ਪੈਸੇ ਦੀ, ਸਭ ਪੈਸਾ ਹੀ, ਹਾਏ ਪੈਸਾ ਹੀ ਪੈਸਾ ਕਰਦੇ ਨੇ। ਕੋਈ ਰੱਖ ਕੇ ਮਕਸਦ ਪੈਸੇ ਦਾ, ਮੱਲੀ ਸਾਹਿਬ ਜੀ ਜੀ ਇਰਸ਼ਾਦ, ਕੋਈ ਰੱਖ ਕੇ ਮਕਸਦ ਪੈਸੇ ਦਾ, ਪਿਆ ਪੈਟਰਨ ਟੈਂਕ ਬਣਾਉਂਦਾ ਏ। ਕੋਈ ਵਸਦੀ ਦੁਨੀਆ ਸਾੜਨ ਲਈ ਪਿਆ ਐਟਮ ਬੰਬ ਬਣਾਉਂਦਾ ਏ। ਆਏ ਹਾਏ ਆਏ ਹਾਏ। ਕੋਈ ਭਗਵੇਂ ਬਾਣੇ ਪਹਿਨ ਕੇ, ਕੋਈ ਭਗਵੇਂ ਬਾਣੇ ਪਹਿਨ ਕੇ ਪੈਸੇ ਲਈ ਤੀਰ ਸੁਣਾਉਂਦਾ ਹੈ। ਉਹ ਕੋਈ ਫੁੱਲ ਚੜਾਉਂਦਾ ਮੜੀਆਂ ਤੇ, ਕੋਈ ਪੈਸੇ ਲਈ ਨੱਕ ਘਸਾਉਂਦਾ ਹੈ। ਆਏ ਹਾਏ ਆਏ ਹਾਏ। ਮੱਲੀ ਸਾਹਿਬ ਸੁਣ ਕੇ ਜੀ। ਦੇ ਰਿਸ਼ਵਤ ਰੱਬ ਨੂੰ ਦਮੜੇ ਦੀ, ਦੇ ਰਿਸ਼ਵਤ ਰੱਬ ਨੂੰ ਦਮੜੇ ਦੀ, ਅੱਗੋਂ ਲੱਖਾਂ ਦੀ ਆਸ ਲਗਾਉਂਦਾ ਹੈ। ਵਾਹ। ਕੋਈ ਪੂਰਬ ਛੱਡ ਕੇ ਬੁੱਢੇ ਮਾਪਿਆਂ ਨੂੰ, ਕੋਈ ਪੂਰਬ ਛੱਡ ਕੇ ਬੁੱਢੇ ਮਾਪਿਆਂ ਨੂੰ ਪੈਸੇ ਲਈ ਪੱਛਮ ਆਉਂਦਾ ਹੈ। ਦਿਨ ਰਾਤ ਕਲਪਦਾ ਪੈਸੇ ਲਈ, ਦੇਖੋ ਪਿਆ ਕਿੱਦਾਂ ਓਵਰ ਟਾਈਮ ਲਗਾਉਂਦਾ ਹੈ। ਆਏ ਹਾਏ। ਕੋਈ ਪ੍ਰੋਫੈਸਰ ਜੀ, ਕੋਈ ਵੱਢਦਾ ਗਲ ਹੈ ਭਾਈਆਂ ਦੇ, ਕੋਈ ਵੱਢਦਾ ਗਲ ਹੈ ਭਾਈਆਂ ਦੇ, ਪੈਸੇ ਲਈ ਯਾਰ ਮਰਾਉਂਦਾ ਹੈ। ਕੀ ਪੈਸਾ ਹੀ ਮਕਸਦ ਜ਼ਿੰਦਗੀ ਦਾ, ਸਾਡਾ ਕੀ ਪੈਸਾ ਹੀ ਮਕਸਦ ਜ਼ਿੰਦਗੀ ਦਾ, ਮੇਰੇ ਸਮਝ ਕੋਈ ਨਹੀਂ ਆਉਂਦਾ ਹੈ। ਛੱਡ ਚੱਕਰ ਸਮਰਿਆ ਤੂੰ ਪੈਸੇ ਦਾ, ਛੱਡ ਚੱਕਰ ਸਮਰਿਆ ਤੂੰ ਪੈਸੇ ਦਾ, ਇਹ ਅੰਤ ਕੰਮ ਨਹੀਂ ਆਉਂਦਾ ਹੈ। ਉਹ ਕਰ ਲੈ ਭਜਨ ਹਰੀ ਦਾ ਤੂੰ ਬੰਦਿਆ, ਕਰ ਲੈ ਭਜਨ ਹਰੀ ਦਾ ਤੂੰ ਬੰਦਿਆ, ਜਿਹੜਾ ਉਸ ਨਾਲ ਮੇਲ ਕਰਾਉਂਦਾ ਹੈ, ਜਿਹੜਾ ਉਸ ਨਾਲ ਮੇਲ ਕਰਾਉਂਦਾ ਹੈ।
ਵਾਹ ਜੀ ਵਾਹ, ਵਾਹ ਜੀ ਵਾਹ। ਮੱਲੀ ਸਾਹਿਬ ਮੈਂ ਤੁਹਾਡੇ ਬਾਰੇ ਕੋਈ ਇੱਕ ਦੋ ਗੱਲਾਂ ਕਰ ਸਕਦਾ ਜੇ ਇਜਾਜ਼ਤ ਹੋਵੇ ਤਾਂ ਤੁਹਾਡੀ? ਇਹ ਪ੍ਰੋਗਰਾਮ 'ਚ ਤੇ ਜੀ ਮੈਂ ਆਪ ਪ੍ਰੋਫੈਸਰ ਸਾਹਿਬ ਦੀ ਇਜਾਜ਼ਤ ਦੇ ਨਾਲ ਬੋਲਣਾ, ਉਧਰੋਂ ਅਗਰ ਇਜਾਜ਼ਤ ਹੈ ਮੈਨੂੰ ਕੋਈ ਇਤਰਾਜ਼ ਨਹੀਂ। ਪ੍ਰੋਫੈਸਰ ਸਾਹਿਬ ਜੀ ਬੇਨਤੀ ਹੈ, ਮੈਂ ਦੋ ਮੱਲੀ ਸਾਹਿਬ ਬਾਰੇ ਗੱਲਾਂ ਕਰ ਸਕਦਾ ਜੀ? ਜ਼ਰੂਰ ਜੀ, ਕਿਉਂ ਨਹੀਂ, ਜ਼ਰੂਰ ਕਰੋ। ਧੰਨਵਾਦ ਪ੍ਰੋਫੈਸਰ ਸਾਹਿਬ। ਮੱਲੀ ਸਾਹਿਬ ਜੀ ਜੀ ਤੁਸੀਂ ਇਰਸ਼ਾਦ। ਨਾ ਜਿਹੜੇ ਵੀ ਪ੍ਰੋਗਰਾਮ ਵਿੱਚ ਆਉਂਦੇ ਹੋ ਉਸ ਪ੍ਰੋਗਰਾਮ ਨੂੰ ਤੁਸੀਂ ਚਾਰ ਚੰਨ ਲਾਉਂਦੇ ਹੋ। ਸਤ ਪ੍ਰਨਾਮ ਮਹਾਰਾਜ, ਬਹੁਤ ਧੰਨਵਾਦ ਹੈ ਤੁਹਾਡਾ, ਦੋਵੇਂ ਹੱਥ ਜੋੜ ਕੇ ਧੰਨਵਾਦ ਤੁਹਾਡਾ ਕਿ ਹਿੰਮਤ ਹੌਸਲਾ ਦੇ ਦਿੰਦੇ। ਮੱਲੀ ਸਾਹਿਬ ਸੁਣ ਕੇ ਜਦੋਂ ਦੇ ਤੁਸੀਂ ਕਵੀ ਦਰਬਾਰ ਵਿੱਚ ਆਏ ਆ ਨਾ, ਆਉਣਾ ਸ਼ੁਰੂ ਕੀਤਾ ਜੀ, ਤੁਸੀਂ ਇਸ ਪ੍ਰੋਗਰਾਮ ਨੂੰ 5 ਚੰਨ ਲਾਤੇ। ਬੜੀ ਮੁਹੱਬਤ, ਬੜੀ ਮੁਹੱਬਤ। ਮੈਂ ਆਪਣੇ ਸਾਰੇ ਸਤਿਕਾਰਯੋਗ ਕਵੀ ਪਾਰਟਿਸਪੈਂਟ ਜਿਹੜੇ ਆ ਉਹਨਾਂ ਕੋਲੋਂ ਅਤੇ ਸਾਰੇ ਸਰੋਤਿਆਂ ਕੋਲੋਂ, ਭੈਣ ਭਰਾਵਾਂ ਕੋਲੋਂ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਇਹ 5ਵਾਂ ਚੰਨ ਜਿਹੜਾ ਮੈਨੂੰ ਨਜ਼ਰ ਆਇਆ ਕਿ ਉਹਨਾਂ ਨੂੰ ਵੀ ਨਜ਼ਰ ਆਉਂਦਾ ਹੈ ਜਾਂ ਅਗੇ ਇਹ ਮੇਰੀ ਦੇਖਣ ਵਾਲੀ ਅੱਖ ਜਿਹੜੀ ਹੈਗੀ ਆ ਕਿਤੇ ਇਹਨੂੰ ਕੋਈ ਕੈਟਰੈਕਟ ਤਾਂ ਨਹੀਂ ਹੋ ਗਿਆ? ਮੁਹੱਬਤ ਤੁਹਾਡੀ ਤਾਂ ਮੈਂ ਫੇਰ ਵੀ ਦੇਣਦਾਰ ਜੀ ਦੋਵੇਂ ਸੂਰਤਾਂ 'ਚ, ਜੇ ਕਿਸੇ ਨੂੰ ਮੈਂ ਪਸੰਦ ਤਾਂ ਵੀ, ਜੇ ਉਹਨਾਂ ਨੂੰ ਇਹ ਪੰਜਵਾਂ ਚੰਦ ਨਜ਼ਰ ਆਉਂਦਾ ਹੈ ਤਾਂ ਉਹ ਆ ਕੇ ਅਗਲੇ ਪ੍ਰੋਗਰਾਮ ਦੇ ਵਿੱਚ ਨਾ ਉਸ ਦੀ ਵਿਆਖਿਆ ਕਰਨ। ਜੇ ਨਾ ਵਿਆਖਿਆ ਕਰਨਗੇ ਤਾਂ ਮੈਂ ਇਸ ਦਾ ਜਵਾਬ ਅਗਲੇ ਪ੍ਰੋਗਰਾਮ ਦੇ ਵਿੱਚ ਦਊਂਗਾ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਤੁਹਾਡਾ ਨਿਰਮਲ ਸਮਰਾ ਜੀ, ਥੈਂਕ ਯੂ ਸੋ ਮਚ। ਇਹ ਬੋਲ ਕੇ ਤੁਸੀਂ ਮੇਰੀ ਵਡਿਆਈ ਨਹੀਂ, ਆਪਣਾ ਵਡਿਆਪਾ ਜਿਹੜਾ ਉਹ ਬਿਆਨ ਕਰਕੇ ਗਏ ਜੇ, ਉੱਚੀ ਸੋਚ ਦੇ ਮਾਲਕ ਜੀ, ਤੁਹਾਡਾ ਧੰਨਵਾਦ। ਤੇ ਪ੍ਰੋਫੈਸਰ ਸਾਹਿਬ ਮੈਂ ਹੁਣ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਤੁਹਾਡੀ ਇਜਾਜ਼ਤ ਚਾਹਾਂਗਾ ਇੱਕ ਕਮਰਸ਼ੀਅਲ ਬ੍ਰੇਕ ਵਾਸਤੇ, ਇਸ ਤੋਂ ਬਾਅਦ ਵਾਪਸ ਹੋਣੇ ਜੀ। ਜ਼ਰੂਰ ਜੀ, ਕਿਉਂ ਨਹੀਂ ਜੀ। ਬਹੁਤ ਧੰਨਵਾਦ ਤੁਹਾਡਾ। ਸਰੋਤਿਓ ਮਿਲਣੇ ਹਾਂ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੁੜੇ
ਔਰ ਜੀ ਆਇਆਂ ਨੂੰ ਕਹਿੰਦੇ ਆ ਤੁਹਾਨੂੰ ਪ੍ਰੋਗਰਾਮ ਕਵੀ ਦਰਬਾਰ 'ਚ, ਜੋ ਸੁਣ ਰਹੇ ਤੁਸੀਂ ਪੰਜਾਬੀ ਰੇਡੀਓ USA ਦੇ ਰੇਡੀਓ ਨੈਟਵਰਕਸ ਤੇ, ਔਰ ਦੇਖ ਰਹੇ ਜੀ ਪੰਜਾਬੀ ਰੇਡੀਓ USA ਦੇ ਫੇਸਬੁੱਕ ਔਰ YouTube ਤੇ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਆਪ ਜੀ ਦਾ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਮਲਿਕ ਸਾਹਿਬ। ਥੈਂਕ ਯੂ ਜੀ, ਧੰਨਵਾਦ ਤੁਹਾਡਾ। ਔਰ ਤੁਹਾਡੀ ਇਜਾਜ਼ਤ ਦੇ ਨਾਲ ਹੁਣ ਪ੍ਰੋਗਰਾਮ ਨੂੰ ਅੱਗੇ ਤੋਰਨਾ ਚਾਹੂੰ ਜੀ। ਜ਼ਰੂਰ ਜੀ ਜ਼ਰੂਰ। ਬਿਲਕੁਲ ਠੀਕ ਹੈ ਜੀ ਸਰੋਤਿਓ, ਡਾਇਲ ਕਰੋ 408 272 5200 4082725200 ਔਰ ਪ੍ਰੋਗਰਾਮ 'ਚ ਸਾਂਝ ਬਣਾਓ। ਟੈਲੀਫੋਨ ਲਾਈਨ ਤੇ ਸਾਡੇ ਨਾਲ ਜੁੜ ਚੁੱਕੀਆਂ ਨੇ ਮਿਸ ਅਨਮੋਲ। ਮਿਸ ਅਨਮੋਲ ਜੀ, ਮੇਰੇ ਵੱਲੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਔਰ ਤੁਸੀਂ ਰੂਬਰੂ ਜੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਪ੍ਰੋਫੈਸਰ ਸਾਹਿਬ ਜੀ ਆਇਆਂ ਨੂੰ ਆਖਣਾ। ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ 'ਚ। ਜੀ ਆਇਆਂ ਜੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਸਭ ਨੂੰ ਬਹੁਤ ਬਹੁਤ ਪਿਆਰ ਭਰੀ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ, ਤੇ ਮੈਂ ਇੱਕ ਗਜ਼ਲ ਹੀ ਗਾਉਂਗੀ। ਕੀ ਬਾਤ ਹੈ। ਹਾਂਜੀ, ਸ਼ੁਰੂ ਕਰਨ ਲੱਗੀ ਹਾਂ। ਇਰਸ਼ਾਦ ਜੀ, ਇਰਸ਼ਾਦ। इश्क की गर्मी जज्बात किसे पेश करूं, इश्क की गर्मी जज्बात किसे पेश करूं, वाह। ये सुलगते हुए दिन रात किसे पेश करूं, ये सुलगते हुए दिन रात किसे पेश करूं, इश्क की गर्मी जज्बात किसे पेश करूं, इश्क की गर्मी हुस्न और हुस्न का हर राज है पर्दे में अभी, हुस्न और हुस्न का हर नाज है पर्दे में अभी, अपनी नजरों की शिकायत किसे पेश करूं, वाह जी वाह, वाह जी वाह। अपनी नजरों की शिकायत किसे पेश करूं, वाह जी वाह। इश्क की गर्मी जज्बात किसे पेश करूं, इश्क की गर्मी तेरी आवाज के जादू ने जगाया है जिसे, तेरी आवाज के जादू ने जगाया है जिन्हें, वो तसव्वुर वो ख्यालात किसे पेश करूं, वो तसव्वुर वो ख्यालात किसे पेश करूं, वाह जी वाह। इश्क की गर्मी जज्बात किसे पेश करूं, इश्क की गर्मी ऐ मेरी जान गजल, ऐ मेरी ईमान गजल, ऐ मेरी जान गजल, ऐ मेरी ईमान गजल, अब सिवा तेरे ये नगमात
किसे पेश करूं, वाह जी वाह। अब सिवा तेरे ये नगमात किसे पेश करूं, इश्क की गर्मी जज्बात किसे पेश करूं, इश्क की गर्मी कोई हमराज तो पाऊं, कोई हमदम तो मिले, कोई हमराज तो पाऊं, कोई हमदम तो मिले, दिल की धड़कन के इशारात किसे पेश करूं, दिल की धड़कन के इशारात किसे पेश करूं, दिल की धड़कन के कोई हमरा कोई हमदम तो मिले, दिल की धड़कन के इशारात किसे पेश करूं, वाह जी वाह। इश्क की गर्मी जज्बात किसे पेश करूं, इश्क की गर्मी। वाह जी वाह, वाह जी वाह, क्या ही बात है मिस अनमोल जी। शानदार शानदार, क्या इस आवाज ਦਾ ਸਰੂਰ ਔਰ ਤੜਕਾ ਲਾਇਆ ਜੀ ਤੁਸੀਂ ਸਾਡੇ ਕਵੀ ਦਰਬਾਰ ਨੂੰ। ਤੁਹਾਡਾ ਬਹੁਤ ਧੰਨਵਾਦ। ਤੁਹਾਡੇ ਵਾਸਤੇ ਬਹੁਤ ਸੋਹਣਾ ਮੈਸੇਜ ਹੈ ਜਿਹੜਾ ਪ੍ਰੀਤਮ ਜੀ ਨੇ ਕੀਤਾ ਜੀ ਫੇਸਬੁੱਕ ਰਾਹੀਂ, ਔਰ ਉਹਨਾਂ ਨੇ ਸਿਰਫ ਇੰਨਾ ਹੀ ਲਿਖਿਆ ਹੈ ਕਿ ਮਿਸ ਅਨਮੋਲ ਜੀ ਵਾਓ ਬਾ ਕਮਾਲ। ਮੇਰਾ ਖਿਆਲ ਹੈ ਕਿ ਇਹ ਇੱਕ ਬੋਲ ਚ ਸਾਰੀਆਂ ਗੱਲਾਂ ਮੁੱਕ ਗਈਆਂ ਜੀ। ਜੀ ਜੀ ਪ੍ਰੀਤਮ ਜੀ ਤੁਹਾਡਾ ਵੀ ਬਹੁਤ ਧੰਨਵਾਦ। ਤੁਹਾਡਾ ਮੈਸੇਜ ਅਸੀਂ ਮਿਸ ਅਨਮੋਲ ਜੀ ਤੱਕ ਪਹੁੰਚਦਾ ਕਰ ਦਿੱਤਾ ਹੈ। ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਮੈਨੂੰ ਟਾਈਮ ਦੇਣ ਵਾਸਤੇ ਜੀ। ਥੈਂਕ ਯੂ ਸੋ ਮਚ। ਤੁਹਾਡਾ ਆਪਣਾ ਪ੍ਰੋਗਰਾਮ। ਥੈਂਕ ਯੂ ਮਿਸ ਅਨਮੋਲ ਜੀ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਅੱਗੇ ਵਧਾਂਗੇ ਜੀ, ਔਰ ਹੁਣ ਸਾਡੇ ਬੜੇ ਹਰਮਨ ਪਿਆਰੇ ਸਾਡੇ ਬੜੇ ਬੀਬੇ ਜੀ ਪ੍ਰੋਗਰਾਮ ਕਵੀ ਦਰਬਾਰ ਦਾ ਹਿੱਸਾ ਬਣਦੇ ਨੇ। ਮੇਰੀ ਮੁਰਾਦ ਹੈ ਮੋਹਨ ਲਾਲ ਜੀ ਤੋਂ। ਮੋਹਨ ਲਾਲ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ, ਸਵਾਗਤ ਤੁਹਾਡਾ। ਔਰ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਤੁਹਾਨੂੰ ਜੀ ਆਇਆਂ ਨੂੰ ਕਹਿਣਗੇ, ਸਵਾਗਤ ਕਰਨਗੇ ਤੁਹਾਡਾ। ਮੋਹਨ ਲਾਲ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ। ਜੀ ਆਇਆਂ ਮੋਹਨ ਲਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ। ਸਮਰਾ ਸਾਹਿਬ ਮੱਲੀ ਸਾਹਿਬ ਨੂੰ ਖਿਤਾਬ ਦੇ ਗਏ ਪੰਜਵੇਂ ਚੰਦ ਦਾ, ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਮੈਂ ਬਿਲਕੁਲ ਸਹਿਮਤ ਹਾਂ ਜੀ, ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਤੁਹਾਡੇ ਸਭ ਦਾ ਵੱਡਾ ਫਨ ਹੈ ਜੀ, ਇਹ ਉੱਪਰ ਵਾਲੇ ਦੀ ਕੋਈ ਦੇਣ ਹੈ। ਮੇਰਾ ਇਹਦੇ ਚ ਕੀ ਕਮਾਲ ਹੈ, ਤੁਸੀਂ ਪਸੰਦ ਕਰ ਲੈਂਦੇ ਜੀ। ਇਹ ਸਿਰਫ ਇੱਕ ਮੁਹੱਬਤ ਦੇ ਰਿਸ਼ਤੇ ਦੀ ਸਾਂਝ ਹੈ, ਗੂੜ ਹੈ, ਜੋ ਤੁਸੀਂ ਸ਼ਾਇਦ ਮੇਰਾ ਮੰਦਾ ਚੰਗਾ ਬੋਲਿਆ ਜਿਹੜਾ ਇਹਨੂੰ ਖੂਬੀ ਔਰ ਵਡਿਆਈ ਗਿਣਦੇ ਜੇ। ਸਭ ਚੜ੍ਹਦੀ ਕਲਾ 'ਚ ਰਹੇ, ਔਰ ਰੱਬ ਤੁਹਾਡੇ ਦਿਲਾਂ 'ਚ ਮੁਹੱਬਤ ਤੇ ਪਿਆਰ ਔਰ ਆਵਾਜ਼ 'ਚ ਮੇਰੇ ਇਸੇ ਤਰ੍ਹਾਂ ਕੋਈ ਚਾਸ਼ ਨਹੀਂ, ਔਰ ਤੁਹਾਡੇ ਦਿਲ ਨੂੰ ਲੱਗਣ ਵਾਲੀ ਜਿਹੜੀ ਤਾਸੀਰ ਹੈ ਉਹ ਕਾਇਮ ਦਾਇਮ ਰੱਖੇ। ਮੋਹਨ ਲਾਲ ਜੀ ਤੁਹਾਡਾ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਜੀ। ਕਵਿਤਾ ਹੈ ਜੀ, ਇਹ ਸ਼ਹੀਦੀ ਦਿਹਾੜੇ ਚੱਲ ਰਹੇ ਹੈ ਜੀ। ਜੀ ਜੀ ਜੀ। ਸ਼ਾਂਤੀ ਚੌਕ ਦਿੱਲੀ ਵਿੱਚ ਅੰਤ ਸਮਾਂ ਜੀ। ਰਾਤ ਬੀਤੀ ਦਿਨ ਚੜ ਪਿਆ ਹੁਣ ਕਹਿਰਾਂ ਵਾਲਾ। ਰਾਤ ਬੀਤੀ ਦਿਨ ਚੜ ਪਿਆ ਹੁਣ ਕਹਿਰਾਂ ਵਾਲਾ, ਸੂਰਜ ਖੂਨੀ ਨਿਕਲਿਆ ਸੂਰਤ ਵਿਕਰਾਲਾ, ਸੂਰਜ ਖੂਨੀ ਨਿਕਲਿਆ ਸੂਰਤ ਵਿਕਰਾਲਾ। ਆਏ ਆਏ ਪੀਤਾ ਬੈਸ ਆਕਾਸ਼ ਨੇ ਅੱਜ ਕਾਲਾ ਕਾਲਾ। ਵਾਹ ਜੀ ਵਾਹ। ਪੀਤਾ ਬੈਸ ਆਕਾਸ਼ ਨੇ ਅੱਜ ਕਾਲਾ ਕਾਲਾ, ਧੌਲ ਧਰਮ ਤੋਂ ਡੋਲਿਆ ਆਇਆ ਪਚਾਲਾ, ਧੌਲ ਧਰਮ ਤੋਂ ਡੋਲਿਆ ਆਇਆ ਪਚਾਲਾ। ਵਾਹ ਜੀ ਵਾਹ। ਸ੍ਰੀ ਸਤਿਗੁਰ ਇਸ਼ਨਾਨ ਕਰ ਲੈ ਪ੍ਰਭ ਵਿੱਚ ਲਾਈ। ਸ੍ਰੀ ਸਤਿਗੁਰ ਇਸ਼ਨਾਨ ਕਰ ਲੈ ਪ੍ਰਭ ਵਿੱਚ ਲਾਈ, ਜਪਜੀ ਸਾਹਿਬ ਉਚਾਰਿਆ ਵਿੱਚ ਸੀਤ ਲਾਈ। ਵਾਹ। ਜਪਜੀ ਸਾਹਿਬ ਉਚਾਰਿਆ ਵਿੱਚ ਸੀਤ ਲਾਈ। ਵਾਹ ਜੀ ਵਾਹ। ਮੁਕਾਇਓ ਕਾਲ ਦਾ ਜਦ ਧੌਣ ਚੁਕਾਈ, ਪਾਠ ਮੁਕਾਇਓ ਕਾਲ ਦਾ ਜਦ ਧੌਣ ਚੁਕਾਈ, ਕਾਤਲ ਨੇ ਫਿਰ ਉਸ ਵੇਲੇ ਤਲਵਾਰ ਚਲਾਈ। ਕਾਤਲ ਨੇ ਉਸ ਵੇਲੇ ਤਲਵਾਰ ਚਲਾਈ। ਕੰਬਣ ਲੱਗੀ ਪ੍ਰਿਥਵੀ ਨਾ ਦੁੱਖ ਸਹਾਰੇ, ਕੰਬਣ ਲੱਗੀ ਪ੍ਰਿਥਵੀ ਨਾ ਦੁੱਖ ਸਹਾਰੇ, ਸ਼ਾਹੀ ਵਰਤੀ ਗਗਨ ਤੇ ਅਰ ਟੁੱਟੇ ਤਾਰੇ।
ਕਾਹੀ ਵਰਤੀ ਗਗਨ ਤੇ ਅਰ ਟੁੱਟੇ ਤਾਰੇ। ਵਾਹ ਅੰਧ ਜੀ ਹਨੇਰੀ ਝੁੱਲਦੀ ਦਿੱਲੀ ਵਿਚਕਾਰੇ, ਅੰਧ ਹਨੇਰੀ ਝੁੱਲਦੀ ਦਿੱਲੀ ਵਿਚਕਾਰੇ, ਆਤਮ ਸਾਰੇ ਵਰਤ ਇਸ ਦੁੱਖ ਦੇ ਮਾਰੇ, ਆਤਮ ਸਾਰੇ ਵਰਤ ਇਸ ਦੁੱਖ ਦੇ ਮਾਰੇ। ਵਾਹ ਜੀ ਵਾਹ, ਵਾਹ ਜੀ ਵਾਹ। ਧਰਮੀ ਹਿੱਕਾਂ ਪਾਟੀਆਂ ਛਾਇਆ ਅੰਧਕਾਰਾ। ਮੱਲੀ ਸਾਹਿਬ, ਜੀ ਜੀ ਇਰਸ਼ਾਦ ਧਰਮੀ ਹਿੱਕਾਂ ਪਾਟੀਆਂ ਛਾਇਆ ਅੰਧਕਾਰਾ, ਅੱਖਾਂ ਵਿੱਚੋਂ ਨਿਕਲੀ ਲਹੂ ਦੀ ਧਾਰਾ, ਅੱਖਾਂ ਵਿੱਚੋਂ ਨਿਕਲੀ ਲਹੂ ਦੀ ਧਾਰਾ। ਵਾਹ ਮੋਹਨ ਲਾਲ ਜੀ ਵਾਹ। ਹੋਣ ਲੱਗਾ ਸੰਸਾਰ ਵਿੱਚ ਵੱਡ ਹਾਹਾਕਾਰਾ, ਹੂੰ ਹੋਣ ਲੱਗਾ ਸੰਸਾਰ ਵਿੱਚ ਵੱਡ ਹਾਹਾਕਾਰਾ, ਹੋਇਆ ਵਿੱਚ ਆਕਾਸ਼ ਦੇ ਜੈ ਜੈਕਾਰਾ, ਆਏ ਹਾਏ। ਹੋਇਆ ਵਿੱਚ ਆਕਾਸ਼ ਦੇ ਜੈ ਜੈਕਾਰਾ। ਹਿੰਦੂ ਧਰਮ ਨੂੰ ਰੱਖ ਲਿਆ ਹੋ ਕੇ ਕੁਰਬਾਨ, ਹਿੰਦੂ ਧਰਮ ਨੂੰ ਹੋ ਕੇ ਰੱਖ ਲਿਆ ਕੁਰਬਾਨ, ਬਲੀ ਚੜ ਕੇ ਆਪਣੀ ਰੱਖ ਲਈ ਧਿਆਨ। ਆਹਾ ਬਲੀ ਚੜ ਕੇ ਆਪਣੀ ਰੱਖ ਲਈ ਧਿਆਨ, ਪਾਈ ਮੁਰਦਾ ਕੌਮ ਵਿੱਚ ਮੁੜ ਕੇ ਜਾਨ, ਪਾਈ ਮੁਰਦਾ ਕੌਮ ਵਿੱਚ ਮੁੜ ਕੇ ਜਾਨ, ਗੁਰੂ ਨਾਮ ਦਾ ਬੂਟੜਾ ਚੜਿਆ ਪ੍ਰਵਾਨ। ਆਹਾ ਗੁਰੂ ਨਾਨਕ ਦਾ ਬੂਟੜਾ ਚੜਿਆ ਪ੍ਰਵਾਨ। ਇੱਕ ਪਿਆਰੇ ਸਿੱਖ ਨੇ ਜਾਂ ਸੀਸ ਉਠਾਇਆ, ਇੱਕ ਪਿਆਰੇ ਸਿੱਖ ਨੇ ਜਾਂ ਸੀਸ ਉਠਾਇਆ, ਲੈ ਕੇ ਆਨੰਦਪੁਰ ਉਹਦੇ ਬਚਾਇਆ। ਵਾਹ ਜੀ ਵਾਹ। ਲੈ ਕੇ ਆਨੰਦਪੁਰ ਉਹਦੇ ਬਚਾਇਆ, ਧੜ ਲੈ ਕੇ ਇੱਕ ਲਵਾਨੇ ਨੇ ਸੰਸਕਾਰ ਕਰਾਇਆ, ਧੜ ਲੈ ਕੇ ਇੱਕ ਲਵਾਨੇ ਨੇ ਸੰਸਕਾਰ ਕਰਾਇਆ, ਸਿਰ ਤੇ ਰੱਖ ਕੇ ਇਹ ਸਿੱਧ ਕਮਾਇਆ। ਆਏ ਆਏ। ਸਿਰ ਤੇ ਰੱਖ ਕੇ ਇਹ ਸਿੱਧ ਕਮਾਇਆ, ਸਤਿਗੁਰ ਰਸ਼ਕ ਹਿੰਦ ਦੇ ਕੀਤਾ ਉਪਕਾਰ। ਮੱਲੀ ਸਾਹਿਬ ਜੀ ਇਰਸ਼ਾਦ। ਸਤਿਗੁਰ ਰਕਸ਼ਕ ਹਿੰਦ ਦੇ ਕੀਤਾ ਉਪਕਾਰ, ਸਾਕਾ ਕੀਤਾ ਕੁਲ ਵਿੱਚ ਫਿਰ ਆਪਣਾ ਵਾਰ। ਹਾਏ ਸਾਕਾ ਕੀਤਾ ਕੁਲ ਵਿੱਚ ਫਿਰ ਆਪਣਾ ਵਾਰ। ਆਖੀ ਲੈਣੇ ਨੇ ਜੀ ਮੱਲੀ ਸਾਹਿਬ। ਇਰਸ਼ਾਦ ਜੀ। ਦਿੱਲੀ ਦੇ ਵਿੱਚ ਆਪ ਦੀ ਹੈ ਸਦਾ ਸੁਗਾਰ, ਦਿੱਲੀ ਦੇ ਵਿੱਚ ਆਪ ਦੀ ਹੈ ਸਦਾ ਸੁਗਾਰ, ਸੀਸਗੰਜ ਰਕਾਬਗੰਜ ਲੱਗਦੇ ਨੇ ਦਰਬਾਰ, ਸੀਸਗੰਜ ਰਕਾਬਗੰਜ ਲੱਗਦੇ ਨੇ ਦਰਬਾਰ, ਲੱਗਦੇ ਨੇ ਦਰਬਾਰ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਸਭ ਦਾ, ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਮੋਹਨ ਲਾਲ ਜੀ ਤੁਹਾਡਾ ਧੰਨਵਾਦ, ਤੁਸੀਂ ਆਏ ਔਰ ਪ੍ਰੋਗਰਾਮ 'ਚ ਸਾਂਝ ਬਣਾਈ। ਬਹੁਤ ਬਹੁਤ ਮਿਹਰਬਾਨੀ ਜੀ। ਥੈਂਕ ਯੂ ਜੀ, ਥੈਂਕ ਯੂ। ਇਹ ਸਨ ਸਾਡੇ ਬੀਬੇ ਸਾਡੇ ਪਿਆਰੇ ਮੋਹਨ ਲਾਲ ਜੀ ਔਰ ਜਰਨੈਲ ਆਪਣਾ ਬਾਇਲ ਜੀ ਨੇ, ਜਿਹੜੇ ਮੈਂ ਮਾਫੀ ਚਾਹੁੰਦਾ ਨਾਂ 'ਚ, ਬੁਆਲ ਜੀ ਨੇ, ਜਿਹੜੇ ਇਹਨਾਂ ਨੇ ਫੇਸਬੁੱਕ ਰਾਹੀਂ ਸਾਨੂੰ ਮੈਸੇਜ ਕੀਤਾ ਹੈ। ਫਿਰ ਜਸਪਾਲ ਸਿੰਘ ਵਿਰਕ ਜੀ ਨੇ, ਜਿਹੜੇ ਮੈਸੇਜ ਕਰਕੇ ਕਹਿੰਦੇ ਨੇ ਕਿ ਉਹ ਨਿਰਮਲ ਸਮਰਾ ਹੋਣ ਵਾਲੋ ਰੱਖੇ ਮੁੱਦੇ ਤੋਂ ਬਿਲਕੁਲ ਸਹਿਮਤ ਨੇ ਜੀ। ਵੱਡਾਪਨ ਤੁਹਾਡਾ ਮੈਂ ਸਮਝਣਾ ਇਹ ਵਿਰਕ ਸਾਹਿਬ, ਥੈਂਕ ਯੂ ਸੋ ਮਚ। ਹਰਦੇਵ ਸਿੰਘ ਉਟਾਲ ਹੋਣੇ ਨੇ, ਜਿਹੜੇ ਉਹਨਾਂ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ। ਆਪ ਸਭ ਦਾ ਬਹੁਤ ਧੰਨਵਾਦ। ਫੇਸਬੁੱਕ ਰਾਹੀਂ, YouTube ਰਾਹੀਂ ਵੇਖਣ ਵਾਲੇ ਸਭ ਸਰੋਤਿਆਂ ਦਾ, ਦਰਸ਼ਕਾਂ ਦਾ ਧੰਨਵਾਦ ਦੇ ਨਾਲ ਨਾਲ ਬੇਨਤੀ ਹੈ ਕਿ ਜਿਹੜੀ ਸ਼ਾਇਦ ਚੰਗੀ ਲੱਗੇ ਉਹਦੇ ਬਾਰੇ ਕਮੈਂਟ ਵੀ ਆ ਕੇ ਜ਼ਰੂਰ ਕਰੋ। ਅਸੀਂ ਇਸੇ ਤਰ੍ਹਾਂ ਪੜ੍ਹ ਕੇ ਪ੍ਰੋਗਰਾਮ ਦਾ ਹਿੱਸਾ, ਪ੍ਰੋਗਰਾਮ ਦਾ ਸ਼ਿੰਗਾਰ ਬਣਾਵਾਂਗੇ। ਪ੍ਰੋਗਰਾਮ 'ਚ ਹੁਣ ਪ੍ਰੋਫੈਸਰ ਸਾਹਿਬ ਸਾਂਝ ਬਣਾਉਣ ਲਈ ਮੌਕਾ ਦੇ ਰਿਹਾ ਮੈਂ ਸਰਬਜੀਤ ਸਿੰਘ ਜੀ ਨੂੰ। ਸਰਬਜੀਤ ਸਿੰਘ ਜੀ, ਮੇਰੇ ਵੱਲੋਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਤੁਹਾਨੂੰ ਜੀ ਆਇਆਂ ਨੂੰ ਕਹਿਣਗੇ। ਸਰਬਜੀਤ ਸਿੰਘ ਜੀ ਬਹੁਤ ਸਵਾਗਤ ਜੀ ਹੈ। ਸਰਬਜੀਤ ਸਿੰਘ ਜੀ ਤੁਸੀਂ ਸੁਣ ਰਹੇ ਜੀ ਨਾ ਜੀ? ਹਾਂਜੀ, ਆਵਾਜ਼ ਆਉਂਦੀ? ਬਿਲਕੁਲ ਆਉਂਦੀ ਜੀ, ਬਿਲਕੁਲ ਆਉਂਦੀ। ਔਰ ਪ੍ਰੋਫੈਸਰ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਆਖਿਆ। ਓਕੇ, ਪ੍ਰੋਫੈਸਰ ਸਾਹਿਬ, ਮੱਲੀ ਸਾਹਿਬ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਆਪਣੇ ਮੱਲੀ ਸਾਹਿਬ ਜੀ, ਜਿਹੜੀ ਸਮਰਾ ਸਾਹਿਬ ਨੇ ਗੱਲ ਕਹੀ ਆ, ਉਹ 5 ਚੰਦ ਤੁਸੀਂ ਲਾਤੇ। 5 ਨਹੀਂ, ਤੁਸੀਂ ਤਾਂ ਡਬਲ ਹੀ ਕਰਤਾ ਕੰਮ। ਮੈਂ ਦੋਵੇਂ ਹੱਥ ਜੋੜ ਕੇ ਸਤ ਪ੍ਰਣਾਮ ਜੀ, ਸਤ ਪ੍ਰਣਾਮ ਮਹਾਰਾਜ ਤੁਹਾਡਾ, ਕਿ ਇਸ ਨਮਾਣੇ ਨੂੰ, ਇਸ ਮਹਿਫਿਲ ਦੇ ਸ਼ਾਇਦ ਮੈਂ ਕਾਬਿਲ ਵੀ ਨਹੀਂ ਸਾਂ। ਪ੍ਰੋਫੈਸਰ ਸਾਹਿਬ ਨੇ ਥਪਕੀ ਦਿੱਤੀ, ਹਰਜੋਤ ਭਾਈ ਔਰ ਬਾਕੀ ਮੈਨੇਜਮੈਂਟ ਨੇ ਹਲਾਸ਼ੇਰੀ ਦਿੱਤੀ, ਔਰ ਤੁਹਾਡੇ ਵਰਗੇ ਜੀ ਨੇ ਜਿਹੜੇ, ਉਹਨਾਂ ਨੇ ਗੁੱਡੀ ਚੜਾਤੀ। ਕਰਮਾਂ 'ਚ ਰਵੋ, ਰਹਿਮਤਾਂ 'ਚ ਰਵੋ। ਓਕੇ, ਥੈਂਕ ਯੂ ਜੀ। ਓਕੇ, ਮੈਂ ਸ਼ੁਰੂ ਕਰਦਾ ਜੀ ਆਪਣੀ ਗੱਲ ਦੇ ਕੁਝ। ਇਰਸ਼ਾਦ ਜੀ, ਇਰਸ਼ਾਦ, ਇਰਸ਼ਾਦ। ਜ਼ੁਲਫਾਂ ਜਿਸ ਨੂੰ ਡੰਗਿਆ ਏ, ਜ਼ੁਲਫਾਂ ਜਿਸ ਨੂੰ ਡੰਗਿਆ ਏ, ਪਾਣੀ ਤੱਕ ਨਾ ਮੰਗਿਆ ਏ। ਓਏ ਹੋਏ ਹੋਏ ਹੋਏ, ਵਾਹ ਜੀ ਵਾਹ, ਵਾਹ ਜੀ ਵਾਹ। ਜ਼ੁਲਫਾਂ ਜਿਸ ਨੂੰ ਡੰਗਿਆ ਏ, ਆਏ ਹਾਏ। ਹਾਂ, ਜ਼ੁਲਫਾਂ ਜਿਸ ਨੂੰ ਡੰਗਿਆ ਏ, ਪਾਣੀ ਤੱਕ ਨਾ ਮੰਗਿਆ ਏ, ਨਜ਼ਰ ਉਠਾ ਕੇ ਦੇਖ ਲਿਆ। ਨਜ਼ਰ ਉਠਾ ਕੇ ਦੇਖ ਲਿਆ, ਤੀਰ ਜਿਗਰ ਚੋਂ ਲੰਘਿਆ ਏ। ਬੱਲੇ ਬੱਲੇ ਬੱਲੇ। ਨਜ਼ਰ ਉਠਾ ਕੇ ਵੇਖ ਲਿਆ, ਤੀਰ ਜਿਗਰ ਚੋਂ ਲੰਘਿਆ ਏ,
ਧਿਆਨ ਸਾਡਾ ਖਿੱਚਣ ਲਈ ਧਿਆਨ ਸਾਡਾ ਖਿੱਚਣ ਲਈ ਝੂਠੀ ਖੰਗੇ ਖੰਗਿਆਏ। ਓਏ ਹੋਏ ਹੋਏ, ਧਿਆਨ ਸਾਡਾ ਖਿੱਚਣ ਲਈ ਝੂਠੀ ਖੰਗੇ ਖੰਗਿਆਏ। ਆਏ ਹਾਏ ਆਏ ਹਾਏ। ਮੰਡੀ ਸਾਹਿਬ ਦੇਖਣਾ ਕਿ ਮੇਰੇ ਮੌਲਾ ਖੈਰ ਕਰੀ, ਹਾਂ ਹਾਂ ਹਾਂ, ਮੇਰੇ ਮੌਲਾ ਖੈਰ ਕਰੀ, ਫੁੱਲ ਜੂੜੇ ਵਿੱਚ ਟੰਗਿਆ ਏ। ਓ ਬੱਲੇ 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 ਬੱਲੇ, ਵੱਡਾ ਖਤਰਾ। ਵਾਹ ਬਈ ਵਾਹ, ਇੱਕ ਵਾਰ ਫੇਰ ਜੀ, ਇਰਸ਼ਾਦ ਮੁਕਰਰ। ਥੈਂਕ ਯੂ। ਮੇਰੇ ਮੌਲਾ ਖੈਰ ਕਰੀ, ਫੁੱਲ ਜੂੜੇ ਵਿੱਚ ਟੰਗਿਆ ਏ। ਆਹ, ਤੇਰੀ ਪੂਜਾ ਕੀਤੀ ਏ, ਤੇਰੀ ਪੂਜਾ ਕੀਤੀ ਏ, ਰੱਬ ਦਾ ਹੁਕਮ ਲੰਘਿਆ ਏ। ਓ ਹੋ ਵਾਹ 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 ਵਾਹ, ਕਿਆ ਨਿਭਾਇਆ। ਤੇਰੀ ਪੂਜਾ ਕੀਤੀ ਏ, ਰੱਬ ਦਾ ਹੁਕਮ ਲੰਘਿਆ ਏ। ਮੈਂ ਹੀ ਹੋਣਾ ਖਾਬਾਂ 'ਚ, ਫਿਰ ਦੇਖਣਾ ਜੀ, ਮੈਂ ਹੀ ਹੋਣਾ ਖਾਬਾਂ 'ਚ, ਸੁੱਤਾ ਸੱਜਣ ਸੰਗਿਆ ਏ। ਹਾਏ ਹਾਏ ਓਹ ਕਿਆ, ਵਾਹ ਵਾਹ ਵਾਹ, ਗੈਰ ਮਾਨਵੀਅਤ। ਇੱਕ ਵਾਰ ਫਿਰ ਜ਼ਰਾ ਸੁੱਤਿਆ ਸੁੱਤਿਆ ਮੁਸਕਾਨ ਵਾਲਾ ਨਕਸ਼ਾ ਪੇਸ਼ ਕਰਨਾ ਜੀ। ਕਿਆ ਬਾਤ ਹੈ ਸਰਬਜੀਤ ਜੀ, ਵਾਹ ਜੀ ਵਾਹ, ਸਰੂਰ ਆਇਆ। ਥੈਂਕ ਯੂ ਕਿ ਮੈਂ ਹੀ ਹੋਣਾ ਖਾਬਾਂ 'ਚ, ਸੁੱਤਾ ਸੱਜਣ ਸੰਗਿਆ ਏ। ਜਿਹੜਾ ਕਿ ਨੂਰ ਨਾ ਡਰੇ ਤਸੀਆਂ ਤੋਂ, ਨੂਰ ਨਾ ਡਰੇ ਤਸੀਆਂ ਤੋਂ, ਮਨ ਇਸ਼ਕੇ ਰੰਗ ਰੰਗਿਆ ਏ। ਬੱਲੇ, ਜ਼ੁਲਫਾਂ ਜਿਸ ਨੂੰ ਡੰਗਿਆ ਏ, ਪਾਣੀ ਤੱਕ ਨਾ ਮੰਗਿਆ ਏ। ਬਹੁਤ ਬੜੀ ਪਿਆਰੀ ਗਜ਼ਲ ਕਹੀ ਹੈ, ਬਹੁਤ ਖੂਬ। ਕਿਆ ਕਹਿਣਾ ਪ੍ਰੋਫੈਸਰ ਸਾਹਿਬ ਦਾ ਬੋਲ ਫੇਰ ਸਰਬਜੀਤ ਜੀ, ਮੈਂ ਤੇ ਸਮਝਣਾ ਸਨਦ ਆ, ਔਰ ਇਹਦੇ ਚ ਕੋਈ ਸ਼ੱਕ ਨਹੀਂ। ਬਾ ਕਮਾਲ ਸਾਹਿਬ ਦੇ ਤਾਰੀਫ ਕਰ ਦੇਣ ਤੋਂ ਬਾਅਦ ਫਿਰ ਗੱਲ ਰਹਿ ਹੀ ਨਹੀਂ ਜਾਂਦੀ ਜੀ। ਲੱਭ ਗਈ ਜੀ, ਡਿਗਰੀ ਲੱਭ ਗਈ ਉਧਰੋਂ ਤੁਹਾਨੂੰ ਪੱਕੀ ਮੋਹਰ ਦੇ ਨਾਲ। ਹਾਂਜੀ ਹਾਂਜੀ, ਥੈਂਕ ਯੂ ਸਰਬਜੀਤ ਜੀ, ਥੈਂਕ ਯੂ, ਧੰਨਵਾਦ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਅੱਗੇ ਵਧਾਂਗੇ ਜੀ ਪ੍ਰੋਗਰਾਮ 'ਚ। ਮੌਕਾ ਦੇ ਰਿਹਾ ਹੁਣ ਮੈਂ ਮੋਹਨ ਸਿੰਘ ਮੱਲੀ ਜੀ ਨੂੰ। ਮੋਹਨ ਸਿੰਘ ਮੱਲੀ ਜੀ, ਮੇਰੇ ਵੱਲੋਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਔਰ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਆਪ ਜੀ ਦਾ ਸਵਾਗਤ ਕਰਨਗੇ। ਮੇਰੀ ਵੱਲੋਂ ਆਪ ਜੀ ਨੂੰ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੱਲੀ ਸਾਹਿਬ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਪ੍ਰੋਫੈਸਰ ਸਾਹਿਬ ਸਾਡੇ ਨਾਲ ਮੋਹਨ ਸਿੰਘ ਮੱਲੀ ਜੀ ਨੇ। ਮੱਲੀ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਜੀ ਆਇਆ ਮੱਲੀ ਸਾਹਿਬ। ਹਾਂਜੀ, ਅੱਜ ਚਾਰ ਕੁ ਲਾਈਨਾਂ ਇਹਦੇ ਵਿੱਚ ਸਮਾਜਿਕ ਪੱਖ ਵੀ ਆਉਂਦਾ ਤਾਂ ਥੋੜਾ ਜਿਹਾ ਧਾਰਮਿਕ ਪੱਖ ਵੀ ਹੁੰਦਾ ਆ। ਤੇ ਕਿੱਦਾਂ ਸ਼ੁਰੂ ਕਰਾਂ ਜੀ? ਜ਼ਰੂਰ ਜੀ। ਕਹਿੰਦੇ ਮੁੜ ਜਾ ਬੀਬਾ ਆਪਣੇ ਘਰਾਂ ਨੂੰ। ਮੱਲੀ ਸਾਹਿਬ ਜੀ ਜੀ, ਮੁੜ ਜਾ ਬੀਬਾ ਆਪਣੇ ਘਰਾਂ ਨੂੰ, ਫੇਰ ਕੀ ਕਰੇਗਾ ਉਜੜੇ ਦਰਾਂ ਨੂੰ। ਆਹਾ, ਬੱਚੇ ਨਾਲ ਲੈ ਜੀ ਨਿਆਈਆਂ ਦੇਖ ਲੈਣਗੇ, ਬਾਬੇ ਦੀਆਂ ਪਾਟੀਆਂ ਵਿਆਹੀਆਂ ਦੇਖ ਲੈਣਗੇ, ਔਖੀਆਂ ਨੇ ਕਿੰਨੀਆਂ ਕਮਾਈਆਂ ਦੇਖ ਲੈਣਗੇ। ਇਹ ਵੀ ਮਾਣ ਲੈਣ ਗੋੜਾਂ ਪਿੱਪਲਾਂ ਦੀ ਛਾਂ ਨੂੰ। ਮੁੜ ਜਾ ਬੀਬਾ ਆਪਣੇ ਘਰਾਂ ਨੂੰ, ਫੇਰ ਕੀ ਕਰੇਗਾ ਉਜੜੇ ਦਰਾਂ ਨੂੰ। ਸਾਹਿਬ ਦੀਵਾਰ ਸਰਹੰਦ ਦੀ ਦਿਖਾਈ ਜੇ, ਪਤਾ ਲੱਗੇ ਪੁੱਤ ਕਿਵੇਂ ਨੀਆਂ ਜੀ ਚੁਣਾਈ ਦੇ। ਆਏ ਹਾਏ ਆਏ ਹਾਏ। ਕੌਮ ਲਈ ਜੋ ਹੋਏ ਸ਼ਹੀਦ ਨਾ ਭੁਲਾਈ ਜੇ, ਭੁੱਲ ਨਾ ਜਾਇਓ ਬੰਦੇ ਬਹਾਦਰਾਂ ਨੂੰ। ਮੁੜ ਜਾ ਬੀਬਾ ਆਪਣੇ ਘਰਾਂ ਨੂੰ, ਫੇਰ ਕੀ ਕਰੇਗਾ ਉਜੜੇ ਦਰਾਂ ਨੂੰ। ਮੁੜ ਜਾ ਬੀਬਾ ਆਪਣੇ ਘਰਾਂ ਨੂੰ, ਫੇਰ ਕੀ ਕਰੇਗਾ ਉਜੜੇ ਦਰਾਂ ਨੂੰ। ਆਹ ਆਹ, ਅੰਮ੍ਰਿਤਸਰ ਲੈ ਜੀ, ਜੀ ਜੀ, ਅੰਮ੍ਰਿਤਸਰ ਲੈ ਜੀ ਮੱਲੀ ਸਾਹਿਬ, ਅੰਮ੍ਰਿਤਸਰ ਲੈ ਜੀ। ਬਾਗ ਦੇਖ ਲੈਣਗੇ, ਕਿਹੜੇ ਉਜੜੇ ਸੁਹਾਗ ਦੇਖ ਲੈਣਗੇ, ਕੰਧਾਂ ਵਿੱਚ ਗੋਲੀਆਂ ਦੇ ਦਾਗ ਦੇਖ ਲੈਣਗੇ। ਮੱਥਾ ਟਕਵਾ ਲਈ ਸੁੱਚਿਆਂ ਸਰੋਵਰਾਂ ਨੂੰ। ਮੁੜ ਜਾ ਬੀਬਾ ਆਪਣੇ ਘਰਾਂ ਨੂੰ, ਫੇਰ ਕੀ ਕਰੇਗਾ ਉਜੜੇ ਦਰਾਂ ਨੂੰ। ਮੁੜ ਜਾ ਬੀਬਾ ਆਪਣੇ ਘਰਾਂ ਨੂੰ, ਫੇਰ ਕੀ ਕਰੇਗਾ ਉਜੜੇ ਦਰਾਂ ਨੂੰ। ਕਿਆ ਕਹਿਣੇ ਮੋਹਨ ਸਿੰਘ ਮੱਲੀ ਜੀ, ਬਹੁਤ ਆਲਾ। ਪ੍ਰੋਫੈਸਰ ਸਾਹਿਬ ਤੁਹਾਡੇ ਦਾਦ ਦੀ ਉਡੀਕ ਹੈ ਜੀ। ਬਹੁਤ ਖੂਬ ਜੀ, ਬਹੁਤ ਖੂਬ। ਬਹੁਤ ਧੰਨਵਾਦ ਤੁਹਾਡਾ ਮੋਹਨ ਸਿੰਘ ਮੱਲੀ ਜੀ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਹਾਡੀ ਉਡੀਕ ਰੱਖਾਂਗੇ ਜੀ। ਓਕੇ, ਤੁਹਾਡਾ ਥੈਂਕ ਯੂ ਟਾਈਮ ਦੇਣ ਲਈ। ਤੁਹਾਡਾ ਧੰਨਵਾਦ, ਤੁਸੀਂ ਆਏ ਔਰ ਸਾਂਝ ਬਣਾਈ ਔਰ ਰੌਣਕ ਲਾਈ ਜੀ। ਥੈਂਕ ਯੂ ਜੀ, ਥੈਂਕ ਯੂ। ਓਕੇ ਜੀ, ਸਤਿ ਸ੍ਰੀ ਅਕਾਲ। ਸਰੋਤਿਓ, ਡਾਇਲ ਕਰੋ 408 272 5200 4082725200। ਪ੍ਰੋਫੈਸਰ ਸਾਹਿਬ 5 ਵਜ ਗਏ ਨੇ। ਮੈਂ 5 ਵਜੇ ਵਾਲੀ ਕਮਰਸ਼ੀਅਲ ਬ੍ਰੇਕ ਹੈ ਜਿਹੜੀ, ਉਹਦੇ ਲਈ ਬੇਨਤੀ ਕਰਨਾ ਚਾਹੁੰਦਾ ਹਾਂ, ਤੇ ਬਾਕੀ ਸਰੋਤਿਆਂ ਨੂੰ, ਸਹਿਯੋਗੀਆਂ ਨੂੰ ਇਸ ਬ੍ਰੇਕ ਤੋਂ ਬਾਅਦ ਮੌਕਾ ਦੇਣੇ ਤੁਹਾਡੀ ਇਜਾਜ਼ਤ ਦੇ ਨਾਲ ਜੀ। ਜ਼ਰੂਰ ਜੀ, ਜ਼ਰੂਰ ਮਲਿਕ ਸਾਹਿਬ ਜੀ, ਬਹੁਤ ਧੰਨਵਾਦ ਤੁਹਾਡਾ। ਸਰੋਤਿਓ, ਮਿਲਣੇ ਆ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਕਵੀ ਦਰਬਾਰ 'ਚ ਆਪ ਸਭ ਦਾ ਇਸ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਹੈ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਆਪ ਜੀ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਜੀ। ਬਹੁਤ ਬਹੁਤ ਮਿਹਰਬਾਨੀ ਮਲਿਕ ਸਾਹਿਬ ਜੀ, ਬਹੁਤ ਧੰਨਵਾਦ। ਹੁਣ ਬਗੈਰ ਦੇਰ ਸਵੇਰ ਤੋਂ ਅੱਗੇ ਵਧਾਂਗੇ, ਜਿਹੜੇ ਜਿਹੜੇ ਜੀ ਸਾਡੇ ਹੈ ਨੇ ਉਹਨਾਂ ਨੂੰ ਮੌਕਾ ਦਾਂਗੇ। ਤੇ ਮੈਂ ਹੁਣ ਪ੍ਰੋਗਰਾਮ 'ਚ ਸਾਂਝ ਬਣਾਉਣ ਲਈ ਕੋਈ ਰਚਨਾ ਜਿਹੜੀ ਉਹ ਸੁਣਾਉਣ ਲਈ ਮੌਕਾ ਦੇ ਰਹੇ ਹਾਂ ਜੀ ਰਾਮਪਾਲ ਸਿੰਘ ਮਾਲ ਜੀ ਨੂੰ। ਰਾਮਪਾਲ ਸਿੰਘ ਮਾਲ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਆਪ ਜੀ ਦਾ ਜੀ। ਮੱਲੀ ਸਾਹਿਬ, ਤੁਹਾਨੂੰ, ਤੁਹਾਡੀ ਸਾਰੀ ਟੀਮ ਨੂੰ, ਪ੍ਰੋਫੈਸਰ ਸਾਹਿਬਾਨ ਨੂੰ ਤੇ ਸਾਰੇ ਸਰੋਤਿਆਂ ਨੂੰ, ਜਿੰਨੇ ਰਾਈਟਰ ਪੋਇਟ ਕਵਿਤਾਵਾਂ ਬੋਲ ਕੇ ਗਏ, ਇਹਨਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਮਿਹਰਬਾਨੀ ਜੀ। ਮੇਰੀ ਅੱਜ ਕਵਿਤਾ ਦਾ ਨਾਮ ਹੈ ਜੀ ਸੂਰਤ ਤੇ ਸੀਰਤ। ਆਹ ਆਹ ਕੀ ਬਾਤ ਹੈ। ਸੂਰਤ ਤੇ ਸੀਰਤ ਹਰ ਪ੍ਰਾਣੀ ਵਿੱਚ ਹੁੰਦੇ ਨੇ, ਫੁੱਲਾਂ ਵਿੱਚ ਮਹਿਕ ਵਾਂਗ ਕੁਦਰਤੀ ਹੀ ਹੁੰਦੇ ਨੇ। ਵਾਹ ਜੀ ਵਾਹ, ਵਾਹ ਜੀ ਵਾਹ। ਸੂਰਤ ਤੇ ਸੀਰਤ ਹਰ ਪ੍ਰਾਣੀ ਵਿੱਚ ਹੁੰਦੇ ਨੇ, ਫੁੱਲਾਂ ਵਿੱਚ ਮਹਿਕ ਵਾਂਗ ਕੁਦਰਤੀ ਹੀ ਹੁੰਦੇ ਨੇ। ਬੱਲੇ। ਦੁੱਧ ਵਿੱਚ ਘਿਓ ਭਾਵੇਂ ਨਜ਼ਰ ਨਹੀਂ ਆਮਦਾ, ਆਹਾ। ਦੁੱਧ ਅੱਠੀ ਘਿਓ ਸੱਠੀ ਅਸਰ ਦਿਖਾਮਦਾ। ਦੁੱਧ 8 ਦਿਨ ਬਾਅਦ ਤੇ ਘਿਓ 60 ਦਿਨ ਬਾਅਦ, ਸਾਡੇ ਸਿਆਣੇ ਕਹਿੰਦੇ ਸੀ ਦੁੱਧ ਅੱਠੀ ਘਿਓ ਸੱਠੀ ਅਸਰ ਦਿਖਾਮਦਾ। ਸੂਰਤਾਂ ਤੇ ਸੀਰਤਾਂ ਵਿਧਾਤਾ ਦੀਆਂ ਦਾਤਾਂ ਨੇ। ਸੂਰਤਾਂ ਤੇ ਸੀਰਤਾਂ ਵਿਧਾਤਾ ਦੀਆਂ ਦਾਤਾਂ ਨੇ, ਦੋਵੇਂ ਗੁਣ ਹੋਣ ਜੇ ਉਹਦੀਆਂ ਕੀ ਬਾਤਾਂ ਨੇ। ਬੱਲੇ ਬੱਲੇ ਬੱਲੇ, ਕੀ ਬਾਤ ਹੈ। ਦੋਵੇਂ ਗੁਣ ਹੋਣ ਜੇ ਉਹਦੀਆਂ ਕੀ ਬਾਤਾਂ ਨੇ, ਸੂਰਤਾਂ ਚ ਮਾਇਆ ਅਤੇ ਸੀਰਤਾਂ ਇਲਾਹੀ ਨੇ। ਸੂਰਤਾਂ ਚ ਮਾਇਆ ਅਤੇ ਸੀਰਤਾਂ ਇਲਾਹੀ ਨੇ, ਸਾਮੀ ਤੇ ਸੁਖਾਲੀ ਜਿੰਦ ਦੋਨਾਂ ਦੀ ਗਵਾਹੀ ਨੇ। ਵਾਹ ਜੀ ਵਾਹ, ਵਾਹ ਜੀ ਵਾਹ। ਸਾਮੀ ਤੇ ਸੁਖਾਲੀ ਜਿੰਦ ਦੋਨਾਂ ਦੀ ਗਵਾਹੀ ਨੇ, ਕਦੇ ਕਦੇ ਸੂਰਤਾਂ ਦਗਾ ਵੀ ਕਮਾਉਂਦੀਆਂ। ਕਦੇ ਕਦੇ ਸੂਰਤਾਂ ਦਗਾ ਵੀ ਕਮਾਉਂਦੀਆਂ। ਵਾਹ ਜੀ ਵਾਹ। ਸੀਰਤਾਂ ਹਮੇਸ਼ਾ ਚੰਗੇ ਰਾਹਾਂ ਤੇ ਹੀ ਪਾਉਂਦੀਆਂ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਸੀਰਤਾਂ ਹਮੇਸ਼ਾ ਚੰਗੇ ਰਾਹਾਂ ਤੇ ਹੀ ਪਾਉਂਦੀਆਂ, ਫਰਸ਼ਾਂ ਤੋਂ ਅਰਸ਼ਾਂ ਤੇ ਸੀਰਤ ਪਹੁੰਚਾਉਂਦੀ। ਫਰਸ਼ਾਂ ਤੋਂ ਅਰਸ਼ਾਂ ਤੇ ਸੀਰਤ ਪਹੁੰਚਾਉਂਦੀ, ਮਿਹਨਤ ਸਚਾਈ ਪੱਲੇ ਸਭ ਕੁਝ ਪਾਉਂਦੀ। ਕੀ ਬਾਤਾਂ, ਕੀ ਬਾਤਾਂ ਜੀ, ਕੀ ਬਾਤ ਹੈ, ਸ਼ਾਨਦਾਰ। ਮਿਹਨਤ ਸਚਾਈ ਪੱਲੇ ਸਭ ਕੁਝ ਪਾਉਂਦੀ, ਅਸ਼ਟਾਵਕਰ ਨੇ ਗਿਆਨ ਜਨਕ ਨੂੰ ਦਿੱਤਾ ਸੀ। ਅਸ਼ਟਾਵਕਰ ਨੂੰ 8 ਬਾਲ ਪੈਂਦੇ ਸੀ। ਅਸ਼ਟਾਵਕਰ ਨੇ ਗਿਆਨ ਜਨਕ ਨੂੰ ਦਿੱਤਾ ਸੀ। ਸੂਰਤਾਂ ਸੀ ਫੇਲ ਕੰਮ ਸੀਰਤਾਂ ਨੇ ਕੀਤਾ ਸੀ। ਵਾਹ 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 ਵਾਹ, ਆਹਾ ਆਹਾ। ਸੂਰਤਾਂ ਸੀ ਫੇਲ ਕੰਮ ਸੀਰਤਾਂ ਨੇ ਕੀਤਾ ਸੀ। ਮਾਣ ਤੇ ਸਲਾਮ ਡਾਕਟਰ ਅਬਦੁਲ ਕਲਾਮ ਨੂੰ। ਮਾਣ ਤੇ ਸਲਾਮ ਡਾਕਟਰ ਅਬਦੁਲ ਕਲਾਮ। ਡਾਕਟਰ ਅਬਦੁਲ ਕਲਾਮ ਨੂੰ ਸੀਰਤ ਦਵਾਇਆ ਰਾਸ਼ਟਰਪਤੀ ਦੇ ਮੁਕਾਮ ਨੂੰ। ਸੀਰਤ ਦਵਾਇਆ ਰਾਸ਼ਟਰਪਤੀ ਦੇ ਮੁਕਾਮ ਨੂੰ, ਗਰੀਬੀ ਵਿੱਚੋਂ ਉੱਠ ਮੱਲ ਸਭ ਕੁਝ ਪਾ ਗਿਆ। ਧੰਨਵਾਦ ਉਹਦਾ ਜਿਹੜਾ ਰਹਿਮ ਕਮਾ ਗਿਆ। ਧੰਨਵਾਦ ਉਹਦਾ ਜਿਹੜਾ ਰਹਿਮ ਕਮਾ ਗਿਆ। ਵਾਹ ਜੀ ਵਾਹ, ਵਾਹ ਜੀ ਵਾਹ ਜੀ। ਧੰਨਵਾਦ। ਸਮਾਂ ਦੇਣ ਲਈ ਸ਼ੁਕਰੀਆ ਤੁਹਾਡਾ ਮੱਲੀ ਸਾਹਿਬ। ਬਹੁਤ ਧੰਨਵਾਦ ਤੁਹਾਡਾ ਰਾਮਪਾਲ ਮਾਲ ਜੀ। ਥੈਂਕ ਯੂ ਸੋ ਮਚ ਕਿ ਤੁਸੀਂ ਆਏ। ਥੈਂਕ ਯੂ, ਥੈਂਕ ਯੂ ਜੀ। ਤੁਹਾਡੀ ਇਸ ਕਹਿ ਲਵੋ ਕਿ ਨਿਸ਼ਚਿਤ ਨੂੰ ਅਸੀਂ ਸਿਰ ਮੱਥੇ ਰੱਖਨੇ ਆ। ਤੇ ਸਾਡੇ ਬੜੇ ਪਿਆਰੇ ਜੀ ਗੁਰਦਿਆਲ ਸਿੰਘ ਨੂਰਪੁਰੀ ਜੀ, ਉਹ ਵੀ ਸਾਡੇ ਨਾਲ ਨੇ। ਗੁਰਦਿਆਲ ਸਿੰਘ ਨੂਰਪੁਰੀ ਜੀ, ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਤੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਬੇਨਤੀ ਹੈ ਕਿ ਨੂਰਪੁਰੀ ਜੀ ਨੇ ਜਿਹੜੇ ਇਹਨਾਂ ਦਾ ਸਵਾਗਤ ਕਰੋ ਜੀ। ਨੂਰਪੁਰੀ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਆ ਨੂਰਪੁਰੀ ਸਾਹਿਬ, ਬੜੀ ਦੇਰ ਨਾਲ ਆਏ ਹੋ। ਹੈਲੋ, ਸਤਿ ਸ੍ਰੀ ਅਕਾਲ ਜੀ ਮੱਲੀ ਸਾਹਿਬ, ਪ੍ਰੋਫੈਸਰ ਸਾਹਿਬ ਤੇ ਗਿੱਲ ਸਾਹਿਬ, ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਮੱਲੀ ਸਾਹਿਬ, ਇੱਕ ਛੋਟੀ ਜਿਹੀ ਰਚਨਾ ਪੇਸ਼ ਕਰ ਰਹੇ ਹਾਂ ਜੀ। ਜੀ ਜ਼ਰੂਰ ਜੀ, ਇਰਸ਼ਾਦ। ਅਰਜ਼ ਕਰ ਰਹੇ ਹਾਂ ਕਿ ਹੋਸ਼ ਕਰੋ ਪੰਜਾਬੀਓ, ਨਾ ਸ਼ਕਲ ਵਿਗਾੜੋ। ਹੋਸ਼ ਕਰੋ ਪੰਜਾਬੀਓ, ਨਾ ਸ਼ਕਲ ਵਿਗਾੜੋ। ਹੋਸ਼ ਕਰੋ ਪੰਜਾਬੀਓ, ਨਾ ਸ਼ਕਲ ਵਿਗਾੜੋ। ਕੋਈ ਕਿਉਂ ਨਿੰਦੇ ਪੰਜਾਬ ਨੂੰ, ਆਪਣਾ ਆਪ ਸਵਾਰੋ। ਵਾਹ ਜੀ ਵਾਹ, ਵਾਹ ਜੀ ਵਾਹ।
ਲੋਕਾਂ ਨੂੰ ਭੰਡਣ ਵਾਲਿਓ ਆਪਣੇ ਅੰਦਰ ਝਾਤੀ ਮਾਰੋ, ਕਹਿਣਾ ਬੜਾ ਆਸਾਨ ਹੈ, ਔਖਾ ਕਰਨਾ ਯਾਰੋ। ਆਹ ਵਾਹ ਲੋਕਾਂ ਨੂੰ ਭੰਡਣ ਵਾਲਿਓ ਆਪਣੇ ਅੰਦਰ ਝਾਤੀ ਮਾਰੋ, ਕਹਿਣਾ ਬੜਾ ਆਸਾਨ ਹੈ, ਔਖਾ ਕਰਨਾ ਯਾਰੋ। ਆਹ ਆਹ ਤੁਸੀਂ ਕੀ ਸਵਾਰਿਆ ਕੌਮ ਦਾ, ਤੁਸੀਂ ਕੀ ਸਵਾਰਿਆ ਕੌਮ ਦਾ, ਧਰਮ ਦੇ ਠੇਕੇਦਾਰੋ। ਦੁੱਧ ਠੰਡੇ ਨੂੰ ਪਖੰਡੀਓ ਨਾ ਫੂਕਾ ਮਾਰੋ। ਆਏ ਹਾਏ ਆਏ ਹਾਏ। ਤੁਸੀਂ ਕੀ ਸਵਾਰਿਆ ਕੌਮ ਦਾ, ਧਰਮ ਦੇ ਠੇਕੇਦਾਰੋ। ਦੁੱਧ ਠੰਡੇ ਨੂੰ ਪਖੰਡੀਓ ਨਾ ਫੂਕਾ ਮਾਰੋ। ਆਹ ਤੁਸੀਂ ਭੇਸ ਵਟਾ ਕੇ ਸਾਧਾਂ ਦਾ, ਤੁਸੀਂ ਭੇਸ ਵਟਾ ਕੇ ਸਾਧਾਂ ਦਾ ਨਾ ਡਾਕੇ ਮਾਰੋ। ਤੁਸੀਂ ਕਬਰਾਂ ਵਿੱਚੋਂ ਮੁਰਦਿਆਂ ਦੇ ਨਾ ਖੱਫਣ ਪਾੜੋ। ਆਏ ਹਾਏ ਆਏ ਹਾਏ। ਤੁਸੀਂ ਭੇਸ ਵਟਾ ਕੇ ਸਾਧਾਂ ਦਾ ਨਾ ਡਾਕੇ ਮਾਰੋ। ਤੁਸੀਂ ਕਬਰਾਂ ਵਿੱਚੋਂ ਮੁਰਦਿਆਂ ਦੇ ਨਾ ਖੱਫਣ ਪਾੜੋ। ਤੁਸੀਂ ਕੁੱਕੜਾਂ ਵਾਂਗੂ ਨੂਰਪੁਰੀ ਨਾ ਖੇ ਖਿਲਾਰੋ। ਤੁਸੀਂ ਕੁੱਕੜਾਂ ਵਾਂਗੂ ਨੂਰਪੁਰੀ ਨਾ ਖੇ ਖਿਲਾਰੋ। ਉਹ ਤੁਸੀਂ ਵੱਡੀਆਂ ਜਿੱਤਾਂ ਜਿੱਤੀਆਂ, ਜਿੱਤ ਕੇ ਨਾ ਹਾਰੋ। ਆਏ ਹਾਏ। ਤੁਸੀਂ ਕੁੱਕੜਾਂ ਵਾਂਗੂ ਨੂਰਪੁਰੀ ਨਾ ਖੇ ਖਿਲਾਰੋ। ਉਹ ਤੁਸੀਂ ਵੱਡੀਆਂ ਜਿੱਤਾਂ ਜਿੱਤੀਆਂ, ਜਿੱਤ ਕੇ ਨਾ ਹਾਰੋ, ਜਿੱਤ ਕੇ ਨਾ ਹਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਕਿਆ ਬਾਤਾਂ ਗੁਰਦਿਆਲ ਸਿੰਘ ਨੂਰਪੁਰੀ ਜੀ, ਤੁਹਾਡਾ ਬਹੁਤ ਧੰਨਵਾਦ ਜੀ। ਥੈਂਕ ਯੂ, ਤੁਸੀਂ ਆਏ ਔਰ ਸਾਂਝ ਬਣਾਈ। ਪ੍ਰੋਫੈਸਰ ਸਾਹਿਬ ਅੱਗੇ ਵਧਾਂਗੇ। ਅਮਰਜੀਤ ਸਿੰਘ ਜੀ ਸਾਡੇ ਨਾਲ ਨੇ। ਅਮਰਜੀਤ ਸਿੰਘ ਜੀ, ਮੇਰੇ ਵੱਲੋਂ ਜੀ ਆਇਆਂ ਨੂੰ, ਸਵਾਗਤ, ਸਤਿ ਸ੍ਰੀ ਅਕਾਲ ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਅਮਰਜੀਤ ਸਿੰਘ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਰੰਗੀਨ ਮਹਿਫਿਲ ਚ। ਜੀ ਆਇਆਂ ਅਮਰਜੀਤ ਸਿੰਘ ਜੀ, ਕੀ ਸੁਣਾ ਰਹੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬੀ ਰੇਡੀਓ USA ਦੇ ਕਵੀ ਦਰਬਾਰ ਪੇਸ਼ਕਰਤਾਵਾਂ ਨੂੰ ਅਤੇ ਸਾਰੇ ਸਰੋਤਿਆਂ ਨੂੰ ਹੱਥ ਜੋੜ ਕੇ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ। ਹਾਂਜੀ, ਮੈਂ ਕਵਿਤਾ ਕਹਿਣ ਜਾ ਰਿਹਾ ਹਾਂ ਜੀ। ਅੱਜ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋ ਗਏ, ਉਸ ਤੋਂ ਬਾਅਦ ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਸ਼ਹੀਦ ਹੁੰਦੇ ਆ, ਉਸ ਟਾਈਮ ਦਾ ਮੰਜ਼ਰ ਪੇਸ਼ ਕਰਨ ਜਾ ਰਹੇ ਹਾਂ ਜੀ। ਜੀ ਤੋ ਅਰਜ਼ ਹੈ ਜੀ। ਇਰਸ਼ਾਦ ਜੀ। ਡਿਗਿਆ ਪੁੱਤ ਡਿੱਠਾ ਮੌਤ ਦੀ ਗੋਦ ਅੰਦਰ, ਡਿਗਾ ਪੁੱਤ ਡਿੱਠਾ ਮੌਤ ਦੀ ਗੋਦ ਅੰਦਰ, ਹੱਥ ਸਤਿਗੁਰਾਂ ਅਰਸ਼ ਵੱਲ ਜੋੜ ਦਿੱਤੇ। ਮੇਰੇ ਦਾਤਿਆ ਤੂੰ ਸੀ ਦਾਤ ਬਖਸ਼ੀ, ਕੱਲਾ ਕੱਲਾ ਕਰਕੇ ਦੋਵੇਂ ਹੀ ਮੋੜ ਦਿੱਤੇ। ਆਏ ਹਾਏ ਆਏ ਹਾਏ। ਡਿਗਿਆ ਪੁੱਤ ਡਿੱਠਾ ਮੌਤ ਦੀ ਗੋਦ ਅੰਦਰ, ਹੱਥ ਸਤਿਗੁਰਾਂ ਅਰਸ਼ ਵੱਲ ਜੋੜ ਦਿੱਤੇ। ਮੇਰੇ ਦਾਤਿਆ ਤੂੰ ਸੀ ਦਾਤ ਬਖਸ਼ੀ, ਕੱਲਾ ਕੱਲਾ ਕਰਕੇ ਦੋਵੇਂ ਹੀ ਮੋੜ ਦਿੱਤੇ। ਵਾਹ ਜੀ ਵਾਹ, ਵਾਹ ਜੀ ਵਾਹ। ਮੇਰੇ ਬਾਗ ਦੇ ਭਾਵੇਂ ਸੀ ਫੁੱਲ ਦੋਵੇਂ, ਮੇਰੇ ਬਾਗ ਦੇ ਭਾਵੇਂ ਸੀ ਫੁੱਲ ਦੋਵੇਂ, ਹੱਥੀਂ ਆਪਣੀ ਟਾਹਣੀਓਂ ਤੋੜ ਦਿੱਤੇ। ਮੇਰੇ ਪੁੱਤ ਸ਼ਹੀਦਾਂ ਤੇ ਮਾਣ ਮੈਨੂੰ ਵੈਰੀ ਨਿੰਬੂਆਂ ਵਾਂਗ ਨਿਚੋੜ ਦਿੱਤੇ। ਵਾਹ ਜੀ ਵਾਹ, ਵਾਹ ਜੀ ਵਾਹ। ਮੈਨੂੰ ਮਾਣ ਹੈ ਆਪਣੇ ਆਪ ਉੱਤੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵੱਲ ਇਸ਼ਾਰਾ ਜੀ। ਮੈਨੂੰ ਮਾਣ ਹੈ ਆਪਣੇ ਆਪ ਉੱਤੇ, ਮੇਰੇ ਪੁੱਤਰਾਂ ਰੱਖ ਵਿਖਾ ਦਿੱਤੀ। ਖੂਨ ਡੋਲ ਕੇ ਆਪਣੇ ਕਾਲਜੇ ਦਾ ਧਰਤੀ ਚਮਕੌਰ ਦੀ ਚਮਕਣੇ ਲਾ ਦਿੱਤੀ। ਆਹ ਆਹ। ਜੈਕਾਰੇ ਜੰਗ ਵਿੱਚ ਜੋਸ਼ ਦੇ ਲਾਏ ਉਹਨਾਂ, 10 ਲੱਖ ਨੂੰ ਕੰਬਣੀ ਲਾ ਦਿੱਤੀ।
ਐਸੀ ਵਾਹੀ ਕਿਰਪਾਨ ਸੀ ਯੋਧਿਆਂ ਨੇ ਨਾਨੀ ਦੁਸ਼ਮਣ ਨੂੰ ਯਾਦ ਕਰਾ ਦਿੱਤੀ। ਵਾਹ। ਦੇਖ ਕੀ ਹੋਇਆ ਜੇ ਪੁੱਤ ਸ਼ਹੀਦ ਹੋ ਗਏ। ਕੀ ਹੋਇਆ ਜੇ ਪੁੱਤ ਸ਼ਹੀਦ ਹੋ ਗਏ। ਦੇਖ ਕੇ ਡੋਲਿਆ ਹੋ ਪਰਬਤ ਸੁਮੇਰ ਦਾ ਦਿਲ। ਤਰੋ ਤਾਜ਼ਾ ਮੈਂ ਇੰਝ ਮਹਿਸੂਸ ਕਰਦਾ ਜਿਵੇਂ ਹੁੰਦਾ ਏ ਸੱਜਰੀ ਸਵੇਰ ਦਾ ਦਿਲ। ਆਹਾ ਡੋਲਦੀ ਡੋਲ ਜਾਵੇ ਭਾਵੇਂ ਕਾਇਨਾਤ ਸਾਰੀ। ਡੋਲਦੀ ਡੋਲ ਜਾਵੇ ਭਾਵੇਂ ਕਾਇਨਾਤ ਸਾਰੀ। ਡੋਲ ਜਾਏ ਭਾਵੇਂ ਚਾਰ ਚੁਫੇਰ ਦਾ ਦਿਲ। ਜਦੋਂ ਤੱਕ ਨੇ ਮੇਰੇ ਇਹ ਸਾਹ ਚੱਲਦੇ ਕਦੇ ਡੋਲਣਾ ਨਹੀਂ ਗੋਬਿੰਦ ਸਿੰਘ ਸ਼ੇਰ ਦਾ ਦਿਲ। ਵਾਹ ਜੀ ਵਾਹ, ਵਾਹ ਜੀ ਵਾਹ। ਚੜ ਸੁਨਾਮੀਆਂ ਦੁੱਖਾਂ ਦੀਆਂ ਆਉਣ ਭਾਵੇਂ। ਚੜ ਸੁਨਾਮੀਆਂ ਦੁੱਖਾਂ ਦੀਆਂ ਆਉਣ ਭਾਵੇਂ। ਪਰ ਖਾਲਸਾ ਕਦੇ ਵੀ ਡੋਲਦਾ ਨਹੀਂ। ਸਭ ਕੁਝ ਰਜ਼ਾ ਵਿੱਚ ਰਹਿ ਕੇ ਜਰ ਜਾਂਦਾ ਮੂੰਹੋਂ ਵਾਹਿਗੁਰੂ ਛੱਡ ਕੁਝ ਬੋਲਦਾ ਨਹੀਂ। ਵਾਹ ਜੀ ਵਾਹ, ਵਾਹ ਜੀ ਵਾਹ। ਹੱਕ ਸੱਚ ਲਈ ਮੌਤ ਨੂੰ ਕਹੇ ਮਾਸੀ। ਹੱਕ ਸੱਚ ਲਈ ਮੌਤ ਨੂੰ ਕਹੇ ਮਾਸੀ। ਕਦੀ ਝੂਠ ਨੂੰ ਤੱਕੜੀ ਤੋਲਦਾ ਨਹੀਂ। ਸ਼ਹੀਦੀ ਪੁੱਤਾਂ ਦੇ ਦੇਖ ਕੇ ਆਪ ਅੱਖੀਂ ਜਿਗਰਾ ਪਿਤਾ ਦਾ ਕਦੇ ਵੀ ਡੋਲਦਾ ਨਹੀਂ। ਵਾਹ ਵਾਹ। ਹੁਕਮ ਮੰਨ ਕੇ ਪੰਜਾਂ ਪਿਆਰਿਆਂ ਦਾ। ਹੁਕਮ ਮੰਨ ਕੇ ਪੰਜਾਂ ਪਿਆਰਿਆਂ ਦਾ। ਬਿਨਾਂ ਕਫਨ ਤੋਂ ਪੁੱਤਾਂ ਨੂੰ ਛੱਡ ਗਿਆ ਉਹ। ਤਾੜੀਆਂ ਮਾਰ ਚਮਕੌਰ ਦੀ ਜੂਹ ਛੱਡੀ ਸਨ ਪੁੱਤਾਂ ਦੀ ਮੌਤ ਦਾ ਜਰ ਗਿਆ ਉਹ। ਵਾਹ ਜੀ ਵਾਹ, ਵਾਹ ਜੀ ਵਾਹ। ਤਾਰੇ ਅੱਖਾਂ ਦੇ ਕੱਲ ਤੱਕ ਚਮਕਦੇ ਸੀ। ਤਾਰੇ ਅੱਖਾਂ ਦੇ ਕੱਲ ਤੱਕ ਚਮਕਦੇ ਸੀ। ਅੱਜ ਮਿੱਟੀ 'ਚ ਰੋਂਦਿਆਂ ਛੱਡ ਗਿਆ ਉਹ। ਉਸੇ ਮਿੱਟੀ ਦੀ ਚੀਕਣੀ ਹਿੱਕ ਉੱਤੇ ਝੰਡੇ ਪੁੱਤਾਂ ਦੀ ਯਾਦ ਦੇ ਗੱਡ ਗਿਆ ਉਹ। ਵਾਹ ਜੀ ਵਾਹ, ਵਾਹ ਜੀ ਵਾਹ। ਉਹ ਮਾਛੀਵਾੜੇ ਦੀ ਧਰਤ ਉੱਤੇ। ਉਹ ਮਾਛੀਵਾੜੇ ਦੀ ਧਰਤ ਉੱਤੇ ਘੂਕ ਕੰਢਿਆਂ ਦੀ ਸੇਜ ਤੇ ਆਣ ਸੁੱਤਾ। ਸਰਹਾਣੇ ਟਿੰਡ ਸੀ ਤੇਗ ਨੂੰ ਲਾ ਸੀਨੇ ਹੋ ਕੇ ਨਿਸ਼ਚਿੰਤ ਉਹ ਲੰਮੀਆਂ ਤਾਣ ਸੁੱਤਾ। ਪੈਰੀ ਪਏ ਛਾਲੇ ਲੀਰੋ ਲੀਰ ਜਾਮਾ। ਪੈਰੀ ਪਏ ਛਾਲੇ ਲੀਰੋ ਲੀਰ ਜਾਮਾ। ਰਾਖਾ ਪੰਥ ਦਾ ਵਾਲੀ ਦੋ ਜਹਾਨ ਸੁੱਤਾ। ਉਹਦੀ ਰਜ਼ਾ ਵਿੱਚ ਸ਼ੁਕਰ ਕਰਦਾ ਇੰਝ ਜਾਪੇ ਜਿਉਂ ਖੁਸ਼ੀਆਂ ਮਾਣ ਸੁੱਤਾ। ਵਾਹ ਜੀ ਵਾਹ। ਬਾਦਸ਼ਾਹੀ ਤਖਤ ਜੀ ਕੰਡਿਆਂ ਦੀ ਸੇਜ ਜਾਪੇ। ਸ਼ਾਹੀ ਤਖਤ ਜੀ ਕੰਡਿਆਂ ਦੀ ਸੇਜ ਜਾਪੇ। ਕਿਵੇਂ ਖੁਸ਼ੀ ਖੁਸ਼ੀ ਵਕਤ ਲੰਘਾਈ ਜਾਂਦਾ। ਯਾਰੜੇ ਦਾ 70 ਚੰਗੇਰਾ ਕਹਿ ਕੇ ਕਿਵੇਂ ਮਿੱਤਰ ਪਿਆਰੇ ਨੂੰ ਗਾਈ ਜਾਂਦਾ। ਵਾਹ ਜੀ ਵਾਹ, ਵਾਹ। ਤੱਤੀ ਤਵੀ ਤੇ ਬੈਠਣਾ ਯਾਦ ਕਰਕੇ। ਤੱਤੀ ਤਵੀ ਤੇ ਬੈਠਣਾ ਯਾਦ ਕਰਕੇ। ਪਾਣਾ ਮਿੱਠਾ ਕਰਕੇ ਸੁੱਖ ਮਨਾਈ ਜਾਂਦਾ। ਮਾਛੀਵਾੜੇ ਦੇ ਸੰਘਣੇ ਜੰਗਲਾਂ ਵਿੱਚ ਦੇਖੋ ਨਵੇਂ ਹੀ ਪੂਰਨੇ ਪਾਈ ਜਾਂਦਾ। ਵਾਹ ਜੀ ਵਾਹ, ਵਾਹ ਜੀ ਵਾਹ। ਮੇਰੇ ਦਾਤਿਆ ਤੇਰੀਆਂ ਤੂੰ ਜਾਣੇ। ਖੇਡਾਂ ਜਿਹੜੀਆਂ ਖੇਡਦਾ ਜਾ ਰਿਹਾ ਏ। ਜੜ੍ਹਾਂ ਆਪਣੀਆਂ ਪੁੱਟ ਕੇ ਆਪ ਹੱਥੀਂ ਪਾਣੀ ਪੰਥ ਦੇ ਬੂਟੇ ਨੂੰ ਪਾ ਰਿਹਾ ਏ। ਵਾਹ ਜੀ ਵਾਹ। ਸਿੱਖੀ ਸਿਦਕ ਦੇ ਮਹਿਲ ਦੀਆਂ ਨੀਹਾਂ ਅੰਦਰ। ਸਿੱਖੀ ਸਿਦਕ ਦੇ ਮਹਿਲ ਦੇ ਨੀਹਾਂ ਅੰਦਰ। ਹੱਡੀਆਂ ਪੁੱਤਾਂ ਦੀਆਂ ਕੁੱਟ ਕੇ ਪਾ ਰਿਹਾ ਏ। ਕੁਦਰਤ ਕਾਦਰ ਦੀ ਨਾਲ ਇੱਕ ਮਿਕ ਹੋ ਕੇ ਕੋਈ ਨਵੀਂ ਤਸਵੀਰ ਬਣਾ ਰਿਹਾ ਏ। ਵਾਹ ਜੀ ਵਾਹ, ਵਾਹ ਜੀ ਵਾਹ। ਸਿੱਖੀ ਸਿਦਕ ਦੇ ਮਹਿਲ ਦੀਆਂ ਨੀਹਾਂ ਅੰਦਰ। ਹੱਡੀਆਂ ਪੁੱਤਾਂ ਦੀਆਂ ਕੁੱਟ ਕੇ ਪਾ ਰਿਹਾ ਏ। ਕੁਦਰਤ ਕਾਦਰ ਦੀ ਨਾਲ ਇੱਕ ਮਿਕ ਹੋ ਕੇ ਕੋਈ ਨਵੀਂ ਤਸਵੀਰ ਬਣਾ ਰਿਹਾ ਏ। ਪੰਥ ਵਸਦਾ ਰਹੇ ਮੈਂ ਉੱਜੜ ਜਾਵਾਂ। ਪੰਥ ਵਸਦਾ ਰਹੇ ਮੈਂ ਉੱਜੜ ਜਾਵਾਂ। ਐਸਾ ਸਿਦਕ ਦਾ
ਪਾਠ ਪੜ੍ਹਾ ਰਿਹਾ ਏ। ਇਬਰਾਹੀਮਪੁਰੀ ਸਿਰ ਤੇ ਹੱਥ ਦੇ ਕੇ 4 ਸਤਰਾਂ ਉਸ ਤੋਂ ਲਿਖਵਾ ਰਿਹਾ ਏ। 4 ਸਤਰਾਂ ਉਸ ਤੋਂ ਲਿਖਵਾ ਰਿਹਾ ਏ। ਬਹੁਤ ਆਲਾ। ਸੋ ਇਹ ਜੀ ਮੈਂ ਕੁਛ ਕਲਮਬੰਦ ਕੀਤੀਆਂ, ਜੇ ਚੰਗੇ ਲੱਗੀਆਂ ਤਾਂ ਦੱਸ ਰਹੇ ਨੂੰ ਅਸੀਸ ਬਖਸ਼ ਦਿਓ। ਬਹੁਤ ਖੂਬ ਜੀ, ਬਹੁਤ ਖੂਬ। ਧੰਨਵਾਦ ਆ ਤੁਹਾਡਾ, ਧੰਨਵਾਦ ਆ ਤੁਹਾਡਾ ਅਮਰਜੀਤ ਜੀ, ਬਹੁਤ ਸੋਹਣਾ ਲਿਖਿਆ, ਬਹੁਤ ਸੋਹਣਾ ਗਾਇਆ। ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਪ੍ਰੋਫੈਸਰ ਸਾਹਿਬ, ਬੇਨਤੀ ਹੈ ਕਿ ਇੱਕ ਕਮਰਸ਼ੀਅਲ ਬ੍ਰੇਕ ਕੱਲ ਹੋਰ ਵਧਣਾ ਅਸੀਂ ਤੁਹਾਡੀ ਇਜਾਜ਼ਤ ਦੇ ਨਾਲ। ਫਿਰ ਉਹਨੇ ਆ ਪਰਮਜੀਤ ਕੌਰ ਜੀ ਵੀ ਹਲੇ ਤੋਂ ਸਾਡੇ ਨਾਲ ਨੇ, ਰੁਪਿੰਦਰ ਸਿੰਘ ਟਵਾਣਾ ਜੀ ਵੀ ਨੇ, ਸ਼ਰਨਜੀਤ ਕੌਰ ਜੀ ਵੀ ਨੇ, ਤੇ ਜੇ ਕੋਈ ਹੋਰ ਜੀ ਆ ਗਏ ਉਹਨਾਂ ਨੂੰ ਵੀ ਮੌਕਾ ਦਿੰਨੇ ਤੇ ਪ੍ਰੋਗਰਾਮ ਨੂੰ ਅੱਗੇ ਟੋਰਾਂਗੇ। ਇੱਕ ਕਮਰਸ਼ੀਅਲ ਬ੍ਰੇਕ ਵਾਸਤੇ ਬੇਨਤੀ ਜੀ। ਜ਼ਰੂਰ ਜੀ, ਜ਼ਰੂਰ। ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਫੈਸਰ ਸਾਹਿਬ। ਮਿਲਣੇ ਆ ਜੀ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਕਵੀ ਦਰਬਾਰ 'ਚ ਇੱਕ ਵਾਰ ਫਿਰ ਆਪ ਸਭ ਨੂੰ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਹੈ ਜੀ। ਮੈਂ ਹਾਂ ਮਸੂਦ ਮੱਲੀ ਔਰ ਪ੍ਰੋਗਰਾਮ ਹੈ ਜਿਹੜਾ ਉਹ ਹੁਣ ਆਪਣੇ ਅਖੀਰਲੇ ਪੇੜ ਨੂੰ ਤੁਰ ਪਿਆ ਜੀ, ਤੇ ਮੈਂ ਜੀ ਆਇਆਂ ਨੂੰ ਕਹਾਂਗਾ ਇੱਕ ਵਾਰ ਫਿਰ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਆਪ ਜੀ ਨੂੰ। ਬਹੁਤ ਬਹੁਤ ਮਿਹਰਬਾਨੀ ਮੱਲੀ ਸਾਹਿਬ ਜੀ, ਧੰਨਵਾਦ ਤੁਹਾਡਾ। ਤੇ ਹੁਣ ਪ੍ਰੋਫੈਸਰ ਸਾਹਿਬ ਪ੍ਰੋਗਰਾਮ ਹੈ ਜਿਹੜਾ ਇਹਨੂੰ ਮੈਂ ਅੱਗੇ ਟੋਰਾਂਗਾ। ਇਸ ਵੇਲੇ ਟੈਲੀਫੋਨ ਲਾਈਨ ਤੇ ਸਾਡੇ ਨਾਲ ਮੌਜੂਦ ਨੇ ਐਲਏ ਤੋਂ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ, ਮੇਰੇ ਵੱਲੋਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਮੱਲੀ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਸਮਾਂ ਦੇਣ ਲਈ। ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਜੀ ਆਇਆਂ। ਬਹੁਤ ਧੰਨਵਾਦ ਹੈ ਜੀ ਪਰਮਜੀਤ ਜੀ। ਹਾਂਜੀ ਮੱਲੀ ਸਾਹਿਬ, ਮੈਂ 2 ਸ਼ੇਰ ਕਹਿ ਕੇ ਨਾ ਜਾਂ ਫਿਰ ਗੁਰੂ ਇੱਕ ਹੀਰ ਦੀ ਤਰਜ਼ ਦੇ ਉੱਤੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਲਈ ਕੁਝ ਕਹਾਂਗੀਆਂ। ਜੀ ਜ਼ਰੂਰ ਜ਼ਰੂਰ। ਮੈਂ ਅਗਰ ਇਜਾਜ਼ਤ ਹੋ ਇੱਕ ਅਨਾਉਂਸਮੈਂਟ ਕਰਨਾ ਚਾਹਾਂਗਾ ਤਾਂ ਜੇ ਮੈਂ ਵਿੱਚ ਨਾ ਬੋਲ ਸਕਾਂ। ਪਰਮਜੀਤ ਕੌਰ ਹੋਣਾ ਦੇ ਇਸ ਕਹਿ ਲਓ ਕਿ ਪੇਸ਼ਕਾਰੀ ਤੇ ਯਾਦ ਆਇਆ ਕਿ ਅਗਲੀ ਵਾਰ ਕਵੀ ਦਰਬਾਰ ਜਿਹੜਾ ਹੋਏਗਾ, ਯਾਨੀ ਆਉਂਦੇ ਸੈਟਰਡੇ ਨੂੰ ਜਦੋਂ ਅਸੀਂ ਆਵਾਂਗੇ, ਜ਼ਾਹਿਰ ਹੈ ਕਿ ਸ਼ਹੀਦੀ ਦਿਨ ਚੱਲ ਰਹੇ ਹੋਣਗੇ, ਬੱਚਿਆਂ ਦੀ ਕੁਰਬਾਨੀ ਦੇ ਦਿਨ ਚੱਲ ਰਹੇ ਹੋਣਗੇ, ਤੇ ਬੇਨਤੀ ਇਹ ਹੈ ਕਿ ਇਹਦੇ ਮੁਤਾਬਕਤ ਜਾਂ ਇਹਦੇ ਨਾਲ ਜੁੜੀ ਸ਼ਾਇਰੀ, ਕਵਿਤਾਵਾਂ, ਰਚਨਾਵਾਂ ਲੈ ਕੇ ਤੇ ਤੁਸੀਂ ਸਾਂਝ ਬਣਾਇਆ ਜੇ। ਉਹਦੀ ਕਹਿ ਲਵੋ ਕਿ ਸੈਟਰਡੇ ਯਾਨੀ 27 ਤਾਰੀਖ ਨੂੰ ਜਿਹੜਾ ਪ੍ਰੋਗਰਾਮ ਹੋਏਗਾ ਉਹ ਖਾਲਿਸਤਾਨ ਕਹਿ ਲਵੋ ਕਿ ਸਾਕਾ, ਸਰਹੰਦ ਔਰ ਬਾਕੀ ਜਿਹੜੇ ਇਹਦੇ ਨਾਲ ਜੁੜੇ ਇਤਿਹਾਸਿਕ ਦਿਨ ਨੇ ਉਹਨਾਂ ਦੇ ਨਾਲ ਜੁੜਿਆ ਹੋਏਗਾ। ਸੋ ਉਸ ਪ੍ਰੋਗਰਾਮ 'ਚ ਇਸੇ ਮੁਨਾਸਬਤ ਦੇ ਨਾਲ, ਇਸੇ ਟੌਪਿਕ ਦੇ ਨਾਲ ਜੁੜੀ ਸ਼ਾਇਰੀ ਲੈ ਕੇ ਆਉਣਾ। ਮੈਂ ਰੋਕਣ ਲਈ ਔਰ ਤੰਗ ਕਰਨ ਲਈ ਮਾਫੀ ਚਾਹੁੰਦਾ। ਪਰਮਜੀਤ ਕੌਰ ਜੀ ਪਲੀਜ਼ ਕੈਰੀ ਔਨ। ਧੰਨਵਾਦ ਮੱਲੀ ਸਾਹਿਬ जी। मुकाम में शुक्र है सूफी, खुदा के हाथ है रोजी। शेर अर्ज है, मुकाम में शुक्र है सूफी, खुदा के हाथ है रोजी। अगर ये हक भी इंसान को दिया होता तो क्या होता। होए 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 होए। खुशामत भी हमने अजब चीज पाई है, जो कहिए सच्ची है, जो सुनिए तो सच्ची है। 2 लाइना होने इरशाद जी। डाला है अब तो अपना अंदाज़े बयां हमने, बदल डाला है अब तो अपना अंदाज़े बयां हमने, वरना बंद कर दी थी फरिश्तों की जुबान हमने। करूं तो किससे करूं दर्द इश्क का शिकवा, कि जिंदगी को इस दर्द ने सवारा है। कि जिंदगी को इस दर्द ने सवारा है। वाह जी वाह। मैं ਹੁਣ ਧਰਤੀ ਛਾਤੀ ਦੇ ਬੱਚਿਆਂ ਲਈ ਤੇ ਉਹਨਾਂ ਦੇ ਜਜ਼ਬੇ ਦੀ ਇਹ ਗੱਲ ਕਰਾਂਗੀ ਕਿਉਂ ਅੱਜ ਸਰਸਾ ਤੋਂ ਆਪਣਾ ਕਿਲਾ ਛੱਡ ਕੇ ਆਨੰਦਗੜ੍ਹੀ ਦਾ ਦਾਤਾਰ ਤੁਰ ਪਏ ਸੀ। ਹਾਏ ਪੁੱਤਾਂ ਜਹੀਨਾ जगते चीज कोई, बाजना नेमता पाउंदिया ने, हाँ दौलत लगदी मिट्टी दे ढेर वांगू, वड मेरियां खांदियां ने। वाह जी वाह। बाजना आंदरा हुण हरिया, वल्ला पानी दे बाज उमला दिया ने,
ਆਹਾ, ਉੱਤ ਜਰਾ ਵੀ ਅੱਖਾਂ ਤੋਂ ਸੋਹਣੇ ਓਲੇ ਤੇ ਮਾਵਾਂ ਅੰਨੀਆਂ ਹੋ ਜਾਣੇ ਤੂੰ ਸਾਰਾ ਸਰਬੰਸੀ ਵਾਰ ਦਿੱਤਾ ਲਿਖੇ ਇੰਜ ਲਗਾ ਖਾਨਦਾਨ ਤੇਰਾ चौक चौक के चांदनी चौक कंदा तेरी रहेगा हिंदुस्तान तेरा तेरी रहेगा हिंदुस्तान तेरा ਮਲੇ ਸਭ ਸਮਾਂ ਹੋਵੇ ਤਾਂ ਨਹੀਂ ਲੈਣਾ ਹੋਰ ਜ਼ਰੂਰ ਜ਼ਰੂਰ ਪਲੀਜ਼। ਮੈਂ ਇੱਥੇ ਗੁਸਤਾਖੀ ਦੀ ਮਾਫੀ ਚਾਹੁੰਦਾ ਪ੍ਰੋਫੈਸਰ ਸਾਹਿਬ ਤੋਂ ਕਿ ਮੈਂ ਸਰੂਰ ਹੱਥੋਂ ਉਹਨਾਂ ਕੋਲੋਂ ਇਜਾਜ਼ਤ ਵੀ ਨਹੀਂ ਲਈ। ਮੇਰੇ ਵੱਲੋਂ ਤਾਂ ਜੀ ਜ਼ਰੂਰ ਲੈ ਲਓ ਇਜਾਜ਼ਤ ਮਾਰੇ ਜੀ। ਪੇਸ਼ ਕਰ ਤੁਸੀਂ ਜੇ ਨਾ, ਇਹ ਤੇ ਤੁਸੀਂ ਲੈਣੀ ਜੀ। ਮੈਂ ਤੇ ਆਪਣੀ ਅੰਦਰ ਦੀ ਰੀਝ ਬਿਆਨ ਕਰਤੀ। ਕਿ ਨਿਰਸ਼ਲ ਜੀ ਦੀਆਂ ਲਿਖਿਆ ਸੀ ਲਾਈਨਾਂ ਤੇ ਅਗਲੀ ਵੀ ਉਹਨਾਂ ਦੀ ਹੋਈ ਹੈ ਜੀ। ਪ੍ਰੋਫੈਸਰ ਸਾਹਿਬ ਇਜਾਜ਼ਤ ਹੈ ਨਾ ਤੁਹਾਡੀ? ਲਓ ਜੀ, ਅਪਰੂਵਲ ਆ ਗਈ। ਬੱਚੇ ਨੀਹਾਂ 'ਚ ਜਦੋਂ ਹਲਾਰ ਦਿੱਤੇ ਹਾਂ ਸਾਊ ਮੁਗਲ ਪਠਾਣੀਆਂ ਰੋ ਪਈਆਂ ਵੇ ਉਦੋਂ ਹਵਾ ਦੇ ਸੀਨੇ ਵਿੱਚ ਛੇਕ ਪੈ ਗਏ ਹਾਂ ਦੁੱਧਾਂ ਵਿੱਚ ਮਧਾਣੀਆਂ ਰੋਟੀਆਂ। ਵਾਹ ਜੀ ਵਾਹ, ਵਾਹ ਜੀ ਵਾਹ। ਕਬੂਤਰੀ ਆਲਣੇ ਚੋਂ ਪੱਥਰ ਦਿਲ ਚਵਾਣੀਆਂ ਰੋ ਪਈਆਂ फल फल पंजाली ते बलद रोए हत्थां विच पैणियां पईयां। वाह जी वाह, वाह जी वाह। मथे ना मोट पाया सियताश पावे थर थरा गया मिर्च लियाई उदासी ना चेहरिया ते मुड़का पत्थरा दे मुही आ गया मुड़का
ਪੱਥਰਾਂ ਦੇ ਮੋਹੀ ਆ ਗਿਆ। ਵਾਹ ਜੀ क्या कहने चढ़दी कला च रवो, रब इसे तरह आवाज च सुर सोज तासीर रखे। क्या बात परमजीत जी, ਬਹੁਤ ਧੰਨਵਾਦ ਹੈ ਸਾਰੇ ਸੁਣਨ ਵਾਲਿਆਂ ਨੂੰ। ਇਹ ਜਿਹੜੇ ਸਾਡੇ ਸ਼ਹੀਦੀ ਦਿਨ ਚੱਲ ਰਹੇ ਨੇ, ਇਹ ਹੈ ਸਾਡੀ ਚੜ੍ਹਦੀ ਕਲਾ ਵਾਸਤੇ ਨੇ। ਵਾਹ। ਸੋ ਚੜ੍ਹਦੀ ਕਲਾ ਵਿੱਚ ਖਾਲਸਾ ਹਮੇਸ਼ਾ ਰਵੇ, ਇਹੀ ਉਹਨਾਂ ਦਾ ਹੁਕਮ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, 10ਵੇਂ ਪਾਤਸ਼ਾਹਾਂ ਦਾ। ਔਰ ਇਹ ਕੁਰਬਾਨੀਆਂ ਦੇਣ ਦਾ ਮਕਸਦ ਵੀ ਇਹੀ ਸੀ ਕਿ ਮੇਰੇ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਚ ਰਵੇ, ਸਿੱਖੀ ਚੜ੍ਹਦੀ ਕਲਾ ਚ ਰਵੇ। ਫਤਿਹ ਬੁਲਾਉਂਦੇ ਜੀ, ਵਾਹਿਗੁਰੂ ਜੀ ਕੀ ਫਤਿਹ। और परमजीत कौर जी वास्ते फेसबुक ते गुरबख्श कौर होना ने मैसेज कर लिया है कि कमाल करती, ਇਹਦੇ ਚ ਕੋਈ ਸ਼ੱਕ ਨਹੀਂ ਜੀ, ਵਾਕਈ परमजीत कौर होना कमाल करती। ਬਹੁਤ ਧੰਨਵਾਦ ਮਲਿਕ ਸਾਹਿਬ ਤੁਹਾਡਾ। ਥੈਂਕ ਯੂ। ਹੁਣ ਜ਼ਰਾ ਦੂਰੋਂ ਕਾਲ ਹੈ ਜਿਹੜੀ ਉਹ ਪਹਿਲਾਂ ਅਟੈਂਡ ਕਰ ਲਈ ਹੈ ਜੀ। ਸਾਡੇ ਨਾਲ ਸਾਂਝ ਬਣਾਉਣ ਵਾਸਤੇ ਮਨਜੀਤ ਸਿੰਘ ਗਿੱਲ ਜੀ ਇੰਡੀਆ ਤੋਂ ਜੁੜ ਚੁੱਕੇ ਨੇ। ਮਨਜੀਤ ਸਿੰਘ ਗਿੱਲ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ। ਪਰ ਅੱਜ ਕਿਉਂਕਿ ਸਾਡੇ ਤੁਸੀਂ ਸਹਿਯੋਗੀ ਜੇ, ਅੱਜ ਤੁਹਾਡਾ ਪ੍ਰੋਗਰਾਮ ਚ ਆਉਣਾ, ਕੁਝ ਪੇਸ਼ ਕਰਨਾ ਜਿਹੜਾ ਉਹ ਜੁੜਿਆ ਹੋਇਆ ਪ੍ਰੋਫੈਸਰ ਸਾਹਿਬ ਦੀ ਇਜਾਜ਼ਤ ਦੇ ਨਾਲ, ਯਕੀਨੀ ਤੌਰ ਤੇ ਖੁਸ਼ੀ ਮਹਿਸੂਸ ਕਰਨਗੇ। ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ ਰੂਬਰੂ ਜੇ। ਹਾਂਜੀ ਹਾਂਜੀ, ਮੈਨੂੰ ਸਭ ਤੋਂ ਪਹਿਲਾਂ ਮੱਲੀ ਸਾਹਿਬ, ਡਾਕਟਰ ਕੰਵਲ ਸਾਹਿਬ ਤੇ ਜਿਹੜੇ ਪੰਜਾਬੀ ਰੇਡੀਓ ਦੇ ਸਾਰੇ ਸਰੋਤੇ ਆ, ਉਹਨਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਜੀ ਜੀ ਆਇਆ ਮਨਜੀਤ ਸਿੰਘ ਜੀ। ਇੱਕ ਮਿੰਟ, ਮੈਂ ਤੁਹਾਨੂੰ ਅਰਸ਼ੀ ਪ੍ਰੀਤਮਾ ਅਰਸ਼ ਤੇ ਫਰਸ਼ ਸਦਕੇ ਤੇ ਇੱਥੋਂ ਜਾਂਦਾ ਇਹ ਸਾਰਾ ਜਹਾਨ ਸਦਕੇ, ਸਦਕੇ ਮੈਂ ਜਾਵਾਂ, ਸਦਕੇ ਕਹਿਣ ਤਾਰੇ, ਸਦਕੇ ਚੰਨ ਤੇ ਅਗੇ ਅਸਮਾਨ ਸਦਕੇ। ਵਾਹ ਜੀ ਵਾਹ। ਹਾਂਜੀ, ਮੈਂ ਇੰਨੀ ਹਾਜ਼ਰੀ ਦਵਾ ਦਿਆਂ ਅੱਜ, ਅੱਗੇ ਤੋਂ ਤੁਹਾਡਾ ਨਾਲ ਫਿਰ ਜਲਦੀ ਸ਼ਾਮਿਲ ਹੋਇਆ ਕਰਾਂਗਾ। ਮੇਰੀ ਇੰਨੀ ਕੁ ਬੇਨਤੀ ਪ੍ਰਵਾਨ ਕਰਨਾ। ਜ਼ਰੂਰ ਜੀ, ਕਿਉਂ ਪ੍ਰੋਫੈਸਰ ਸਾਹਿਬ। ਹੋਰ ਥੈਂਕ ਯੂ ਜੀ, ਥੈਂਕ ਯੂ। ਔਰ ਅੱਜ ਦੇ ਸਾਡੇ ਅਗਲੇ ਸਹਿਯੋਗੀ ਨੇ ਰੁਪਿੰਦਰ ਸਿੰਘ ਟਿਵਾਣਾ ਜੀ। ਟਿਵਾਣਾ ਸਾਹਿਬ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਟਿਵਾਣਾ ਸਾਹਿਬ ਦਾ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਜੀ ਆਇਆਂ ਟਿਵਾਣਾ ਸਾਹਿਬ। ਸਤਿ ਸ਼੍ਰੀ ਅਕਾਲ ਮਲਿਕ ਸਾਹਿਬ ਤੇ ਕੰਵਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਮੂਹ ਜਿਹੜੇ ਸਰੋਤੇ ਨੇ ਪੰਜਾਬੀ ਰੇਡੀਓ USA ਦੇ। ਸਭ ਵੱਲੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਬਹੁਤ ਧੰਨਵਾਦ ਜੀ। ਆਇਆਂ ਅਰਜ਼ਾ ਜੀ, ਇਰਸ਼ਾਦ ਜੀ। ਜਿਸ ਦਿਨ ਦਾ ਵਿਛੜਿਆ ਤੂੰ ਸੱਜਣਾ, ਜਿਸ ਦਿਨ ਦਾ ਵਿਛੜਿਆ ਤੂੰ ਸੱਜਣਾ, ਸਾਰੀ ਦੁਨੀਆ ਲੱਗਦੀ ਗੈਰਾਂ ਦੀ, ਨੈਣਾ ਚ ਵਰ ਆਉਣਾ ਹੈ ਨਿਤ ਬਦਲੀ ਬਣ ਕੇ ਕਹਿਰਾਂ ਦੀ। ਆਏ ਹਾਏ ਆਏ ਹਾਏ, ਕਿਆ ਕਹਿਣੇ। ਜਿਸ ਦਿਨ ਦਾ ਵਿਛੜਿਆ ਤੂੰ ਸੱਜਣਾ, ਸਾਰੀ ਦੁਨੀਆ ਲੱਗਦੀ ਗੈਰਾਂ ਦੀ, ਨੈਣਾ ਚ ਵਰ ਆਉਣਾ ਹੈ ਨਿਤ ਬਦਲੀ ਬਣ ਕੇ ਕਹਿਰਾਂ ਦੀ, ਤੈਨੂੰ ਧੁਰ ਅੰਦਰੋਂ ਰੱਬ ਮੰਨਦੇ ਰਹੇ। ਵਾਹ ਬਈ ਵਾਹ, ਵਾਹ ਬਈ ਵਾਹ। ਤੈਨੂੰ ਧੁਰ ਅੰਦਰੋਂ ਰੱਬ ਮੰਨਦੇ ਰਹੇ, ਤੂੰ ਹੋ ਗਿਆ ਯਾਰਾ ਗਹਿਰਾਂ ਦਾ, ਓਏ ਅਸੀਂ ਅੱਜ ਵੀ ਸਾਂਭੀ ਬੈਠੇ ਆ ਰੇਤਾ ਯਾਰਾ ਤੇਰੀਆਂ ਪੈੜਾਂ ਦਾ। ਆਹ ਆਹ, ਤੈਨੂੰ ਧੁਰ ਅੰਦਰੋਂ ਰੱਬ ਮੰਨਦੇ ਰਹੇ, ਤੂੰ ਹੋ ਗਿਆ ਯਾਰਾ ਗਹਿਰਾਂ ਦਾ, ਓਏ ਅਸੀਂ ਅੱਜ ਵੀ ਸਾਂਭੀ ਬੈਠੇ ਆ ਰੇਤਾ ਯਾਰਾ ਤੇਰੀਆਂ ਪੈੜਾਂ ਦਾ। ਅਸੀਂ ਹਰਦਮ ਰੱਬ ਤੋਂ ਮੰਗਦੇ ਰਹੇ, ਅਸੀਂ ਹਰਦਮ ਰੱਬ ਤੋਂ ਮੰਗਦੇ ਰਹੇ। ਆਹ ਆਹ, ਅਸੀਂ ਹਰਦਮ ਰੱਬ ਤੋਂ ਮੰਗਦੇ ਰਹੇ, ਸੁੱਖ ਜਾਨ ਤੇਰੀ ਦੀਆਂ ਖੈਰਾਂ ਦੀ, ਨੈਣਾ ਚੋਂ ਵਰ ਆਉਣਾ ਹੈ ਨਿਤ ਬਦਲੀ ਬਣ ਕੇ ਕਹਿਰਾਂ ਦੀ। ਆਏ ਹਾਏ ਆਏ ਹਾਏ। ਦਿਲ ਦੇ ਹਰ ਕੋਨੇ ਚ ਵਸਿਆ ਹੈ, ਦਿਲ ਦੇ ਹਰ ਕੋਨੇ ਵਿੱਚ ਵਸਿਆ ਹੈ, ਫਿਰ ਵੀ ਲੱਗਦਾ ਦੂਰ ਸਮੁੰਦਰਾਂ ਦਾ। ਅੱਜ ਵੀ ਚੰਨ ਤੋਂ ਪੁੱਛਦੇ ਆ ਖਬਰ ਲਿਆਵੇ ਕੋਈ ਸੁਨੇਹਾ ਦਾ। ਵਾਹ ਜੀ ਵਾਹ। ਰਾਤਾਂ ਦੀ ਚੁੱਪ ਵੀ ਰੁਲਾ ਗਈ, ਰਾਤਾਂ ਦੀ ਚੁੱਪ ਵੀ ਰੁਲਾ ਗਈ, ਸੁੰਨੀ ਗਲੀ ਬਣ ਗਈ ਯਾਦਾਂ ਦੀ, ਨੈਣਾ ਚੋਂ ਵਰ ਆਉਣਾ ਨਿਤ ਬਦਲੀ ਬਣ ਕੇ ਕਹਿਰਾਂ ਦੀ। ਬੱਲੇ ਬੱਲੇ। ਅਸੀਂ ਤਾਂ ਖੁਦਾ ਤੋਂ ਖੈਰ ਮੰਗਦੇ ਰਹੇ, ਅਸੀਂ ਖੁਦਾ ਤੋਂ ਖੈਰ ਮੰਗਦੇ ਰਹੇ, ਜ਼ਿੰਦਗੀ ਤੇਰੀਆਂ ਦੀਆਂ ਰਾਹਾਂ ਦਾ, ਤੂੰ ਰਹਿਣਾ ਭਾਵੇਂ ਸਾਡੇ ਨਾਲ ਹੋਰਾਂ ਦੇ, ਰੁੱਗ ਸੰਭੀ ਬੈਠਾ ਤੇਰੀਆਂ ਯਾਦਾਂ ਦਾ।
ਬੱਲੇ ਬੱਲੇ, ਕੀ ਬਾਤਾਂ। ਅਸੀਂ ਤਾਂ ਖੁਦਾ ਤੋਂ ਖੈਰ ਮੰਗਦੇ ਰਹੇ, ਜ਼ਿੰਦਗੀ ਤੇਰੀ ਦੀਆਂ ਰਾਹਾਂ ਦਾ, ਤੂੰ ਰਹਿੰਦਾ ਭਾਵੇਂ ਨਾਲ ਹੋਰਾਂ ਦੇ, ਰੁਕ ਸਾਂਭੀ ਬੈਠਿਆਂ ਤੇਰੀਆਂ ਯਾਦਾਂ ਦਾ, ਹਰ ਸਾਹ ਨੇ ਤੇਰਾ ਨਾਮ ਲਿਆ। ਹਰ ਹਰ ਸਾਹ ਨੇ ਤੇਰਾ ਨਾਮ ਲਿਆ, ਧੜਕਣ ਬਣ ਗਈ ਧਰਤਾਂ ਦੀ, ਨੈਣਾ ਚ ਵਰ ਆਉਣਾ ਹੈ ਨਿੱਤ ਬਦਲੀ ਬਣ ਕੇ ਕਹਿਰਾਂ ਦੀ। ਬੱਲੇ ਬੱਲੇ। ਹਾਂਜੀ, ਅਗਲਾ ਸ਼ੇਰ, ਰਾਤਾਂ ਚੋਂ ਨੀਂਦਾਂ ਵੀ ਰੁੱਸ ਗਈਆਂ। ਆਹਾ, ਸੁਣੋ ਜੀ, ਧਿਆਨ ਦਿਓ। ਰਾਤਾਂ ਚੋਂ ਨੀਂਦਾਂ ਵੀ ਰੁੱਸ ਗਈਆਂ, ਸੁਪਨਾ ਸੜਿਆ ਨਾਲ ਅੰਗਾਰਾਂ ਦਾ, ਦਿਲ ਨੇ ਹਰ ਵੇਲੇ ਸੱਦਿਆ ਤੈਨੂੰ, ਜਵਾਬ ਆਇਆ ਵਾਂਸਰਦ ਹਵਾਵਾਂ ਦਾ। ਵਾਹ ਜੀ ਵਾਹ, ਵਾਹ ਜੀ ਵਾਹ। ਰਾਤਾਂ ਚੋਂ ਨੀਂਦਾਂ ਵੀ ਰੁੱਸ ਗਈਆਂ, ਸੁਪਨਾ ਸੜਿਆ ਨਾਲ ਅੰਗਾਰਾਂ ਦਾ, ਦਿਲ ਨੇ ਹਰ ਵੇਲੇ ਸੱਦਿਆ ਤੈਨੂੰ, ਜਵਾਬ ਆਇਆ ਵਾਂਸਰਦ ਹਵਾਵਾਂ ਦਾ। ਅੱਜ ਵੀ ਨਿਗਾਹਾਂ ਤੱਕਦੀਆਂ ਨੇ, ਅੱਜ ਵੀ ਨਿਗਾਹਾਂ ਤੱਕਦੀਆਂ ਨੇ ਰਾਹਾਂ ਵੱਲ ਜਿਹੜੀਆਂ ਤੇਰਿਆਂ ਦੀ, ਟੁੱਟੇ ਦਿਲ ਦੀ ਗਵਾਹੀ ਲਿਖਦੀ ਹੈ ਕਲਮ ਦੀਵਾਨਾਂ ਦੀਆਂ ਲਕੀਰਾਂ ਦੀ। ਬੱਲੇ ਬੱਲੇ। ਅੱਜ ਵੀ ਨਿਗਾਹਾਂ ਤੱਕਦੀਆਂ ਨੇ ਰਾਹਾਂ ਵੱਲ ਜਿਹੜੀਆਂ ਤੇਰੀਆਂ ਦੀ, ਟੁੱਟੇ ਦਿਲ ਦੀ ਗਵਾਹੀ ਲਿਖਦੀ ਏ ਕਲਮ ਦੀਵਾਨਾਂ ਦੀਆਂ ਲਕੀਰਾਂ ਦੀ, ਨੈਣਾ ਚੋਂ ਵਰ ਆਉਣਾ ਹੈ ਨਿੱਤ ਬਦਲੀ ਬਣ ਕੇ ਕਹਿਰਾਂ ਦੀ, ਜਿਸ ਦਿਨ ਦਾ ਵਿਛੜਿਆ ਤੂੰ ਸੱਜਣਾ, ਸਾਰੀ ਦੁਨੀਆ ਲੱਗਦੀ ਹੈ ਗੈਰਾਂ ਦੀ। ਵਾਹ ਜੀ ਵਾਹ, ਵਾਹ ਜੀ। ਨੈਣਾ ਚੋਂ ਵਰ ਆਉਣਾ ਹੈ ਨਿੱਤ ਬਦਲੀ ਬਣ ਕੇ ਕਹਿਰਾਂ ਦੀ। ਸ਼ਾਨਦਾਰ ਸ਼ਾਨਦਾਰ, ਕੀ ਬਾਤ ਹੈ ਰੁਪਿੰਦਰ ਸਿੰਘ ਟਿਵਾਣਾ ਜੀ, ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਤੁਹਾਡਾ ਬਹੁਤ ਬਹੁਤ ਟਾਈਮ ਦੇਣ ਦਾ ਜੀ। ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਔਰ ਅੱਜ ਦੇ ਹੁਣ ਸਾਡੇ ਆਖਰੀ ਸਹਿਯੋਗੀ, ਬਲਕਿ ਪਹਿਲੀ ਕਾਲ ਵੀ ਇਹਨਾਂ ਦੀ ਸੀਗੀ, ਔਰ ਅੱਜ ਦੇ ਪ੍ਰੋਗਰਾਮ ਕਵੀ ਦਰਬਾਰ ਦੀ ਆਖਰੀ ਕਾਲ ਵੀ ਇਹਨਾਂ ਦੀ ਹੈ। ਇਹ ਨੇ ਜੀ ਸ਼ਰਨਜੀਤ ਕੌਰ ਜੀ। ਸ਼ਰਨਜੀਤ ਕੌਰ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਹਾਂਜੀ ਮਸੂਰ ਜੀ, ਸਤਿ ਸ੍ਰੀ ਅਕਾਲ, ਥੈਂਕ ਯੂ ਟਾਈਮ ਦੇਣ ਦਾ ਜੀ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਸ਼ਰਨਜੀਤ ਕੌਰ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਜੀ ਆਇਆਂ ਸ਼ਰਨਜੀਤ ਕੌਰ ਜੀ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਸੌਰੀ ਮੈਂ ਦੁਬਾਰਾ ਟਾਈਮ ਲੈ ਲਿਆ, ਤੇ ਥੈਂਕ ਯੂ ਵੀ ਕਰਦੀ ਹਾਂ। ਮੈਂ ਜਦੋਂ ਬਾਬਾ ਜੀਤ ਸਿੰਘ ਸ਼ਹੀਦ ਹੋ ਗਿਆ ਸੀ ਤੇ ਛੋਟਾ ਜੁਝਾਰ ਸਿੰਘ ਬਾਬਾ ਆਗਿਆ ਮੰਗਦਾ, ਉਹ ਸੁਣਾਉਣ ਲੱਗੀ ਜੀ, ਪਲੀਜ਼। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਓ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ, ਦਿਓ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ, ਵੱਡਾ ਵੀਰ ਜੀ ਗਿਆ ਜੰਗ ਨੂੰ। ਸੁਣ ਕੇ ਗੱਲ ਪੁੱਤ ਦੀ ਸਤਿਗੁਰ ਛਾਤੀ ਨਾ ਲਾਉਂਦੇ ਨੇ, ਚੁੰਮਦੇ ਨੇ ਮੱਥਾ ਸਿਰ ਤੋਂ ਫੁੱਲ ਵਰਸਾਉਂਦੇ ਨੇ, ਵੇਖ ਕੇ ਸੱਜੀ ਗਾਤਰੇ ਸੁੰਦਰ ਜੇ ਯਾਰ ਨੂੰ, ਹੱਥੀ ਪੁੱਤ ਵਿਦਾਨ ਕਰਦੇ ਸ਼ੇਰ ਜੁਝਾਰ ਨੂੰ, ਹੱਥੀ ਪੁੱਤ ਜੰਗ ਨੂੰ ਤੋਰਦੇ। ਵੇਖ ਲੈ ਜੀਤ ਸਿੰਘ ਸੋਹਣੀ ਨਿਭਾ ਗਿਆ, ਮਰਦਾਂ ਦੇ ਵਾਂਗ ਜੰਗ ਵਿੱਚ ਖੰਡਾ ਖੜਕਾ ਗਿਆ, ਲੱਖਾਂ ਦੇ ਨਾਲ ਕੱਲਾ ਲੜਕੇ ਦਿਖਾ ਗਿਆ, ਦੱਸ ਗਿਆ ਖੇਡ ਅਨੋਖੀ ਖੇਡਣ ਸੰਸਾਰ ਨੂੰ, ਹੱਥੀ ਪੁੱਤ ਜੰਗ ਨੂੰ ਤੋਰਦੇ ਸ਼ੇਰ ਜੁਝਾਰ ਨੂੰ, ਹੱਥੀ ਪੁੱਤ ਵਿਦਾਨ ਕਰਦੇ। ਵੇ ਕਹਿੰਦੀ ਆ ਸਿੱਖਿਆ ਮੇਰੀ ਸੁਣ ਲਾ ਜੇ ਯਾਰ ਤੂੰ, ਤਨ ਮਨ ਖੁਸ਼ ਹੋਣਾ ਮੇਰਾ ਫਟ ਖਾਵੇਂ ਹਜ਼ਾਰ ਤੂੰ, ਪਾਉਣੀ ਸ਼ਹੀਦੀ ਰਨ ਵਿੱਚ ਲੱਖਾਂ ਨੂੰ ਮਾਰ ਤੂੰ, ਸੀਤਲ ਮੈਂ ਹੋਵਾਂ ਸੁਰਖਰੂ ਵਾਰ ਪਰਿਵਾਰ ਨੂੰ, ਹੱਥੀ ਪੁੱਤ ਜੰਗ ਨੂੰ ਤੋਰਦੇ ਸ਼ੇਰ ਜੁਝਾਰ ਨੂੰ, ਹੱਥੀ ਪੁੱਤ ਵਿਦਾਨ ਕਰਦੇ। ਵੇਖ ਲੈ ਦੁਸ਼ਮਣ ਸਾਰੇ ਤੇਗਾਂ ਲਸ਼ਕਾਉਂਦੇ ਨੇ, ਕਾਲੇ ਪਈ ਪਲ ਪਲ ਤੇਰਾ ਰਾਹ ਡਕਾਉਂਦੇ ਨੇ, ਚੋਣ ਵੇ ਕੱਢ ਪੱਖੇ ਚੋਂ ਤੀਰ ਚਲਾਉਂਦੇ ਨੇ, ਰੋਕਦਾ ਤੈਨੂੰ ਵੇਖਣਾ ਉਹਨਾਂ ਦੇ ਵਾਰ ਨੂੰ, ਹੱਥੀ ਪੁੱਤ ਜੰਗ ਨੂੰ ਤੋਰਦੇ ਸ਼ੇਰ ਜੁਝਾਰ ਨੂੰ, ਹੱਥੀ ਪੁੱਤ ਵਿਦਾਨ ਕਰਦੇ। ਵੇਖ ਲੈ ਦੁਸ਼ਮਣ ਸਾਰੇ ਤੇਗਾਂ ਲਸ਼ਕਾਉਂਦੇ ਨੇ, ਕਾਲੇ ਪਈ ਪਲ ਪਲ ਤੇਰਾ ਰਾਹ ਡਕਾਉਂਦੇ ਨੇ, ਚੋਣ ਵੇ ਕੱਢ ਪੱਖੇ ਚੋਂ ਤੀਰ ਚਲਾਉਂਦੇ ਨੇ,
ਰੋਕਦਾ ਤੈਨੂੰ ਵੇਖਣਾ ਉਹਨਾਂ ਦੇ ਵਾਰ ਨੂੰ, ਹੱਥੀਂ ਪੁੱਤ ਜੰਗ ਨੂੰ ਤੋਰਦੇ ਸ਼ੇਰ ਜੇ ਯਾਰ ਨੂੰ, ਹੱਥੀਂ ਪੁੱਤ ਵਿਦਾ ਨੇ ਕਰਦੇ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿ ਫਤਿਹ ਜੀ। ਗੁਰਫਤਿਹ ਜੀ, ਬਹੁਤ ਧੰਨਵਾਦ ਤੁਹਾਡਾ ਸ਼ਰਨਜੀਤ ਕੌਰ ਜੀ, ਥੈਂਕ ਯੂ ਸੋ ਮਚ। ਸਰੋਤਿਓ, ਹੁਣ ਸਾਡਾ ਪ੍ਰੋਗਰਾਮ ਆ ਨਪੜਿਆ ਹੈ ਆਪਣੇ ਅੰਤ ਅਖੀਰ ਤੇ। ਸਾਡੇ ਉਹ ਸਭ ਦਰਸ਼ਕ ਜਿਨ੍ਹਾਂ ਨੇ ਪੰਜਾਬੀ ਰੇਡੀਓ USA ਦੇ ਫੇਸਬੁੱਕ, ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਕਵੀ ਦਰਬਾਰ ਦੇਖ ਰਹੇ ਨੇ, ਇਹਨੂੰ ਪਸੰਦ ਕੀਤਾ, ਆਪ ਸਭ ਦਾ ਬਹੁਤ ਧੰਨਵਾਦ। ਰੇਡੀਓ ਰਾਹੀਂ, ਮੋਬਾਈਲ ਐਪ ਰਾਹੀਂ, ਵੈਬਸਾਈਟ ਰਾਹੀਂ, ਇੰਟਰਨੈਟ ਰੇਡੀਓ ਰਾਹੀਂ ਸਾਡੇ ਸੁਣਨ ਵਾਲੇ ਨੇ ਜਿਹੜੇ, ਉਹਨਾਂ ਦਾ ਵੀ ਦਿਲੋਂ ਵਜਾਨੋ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਪ੍ਰੋਗਰਾਮ ਦਾ ਅੰਤ ਅਖੀਰ ਉਹ ਲਸ਼ਕਾਰਾ ਹੁੰਦਾ ਹੈ ਜਿਹੜਾ ਚਾਨਣ ਕਰਦਾ ਹੈ, ਔਰ ਉਸ ਤੋਂ ਬਾਅਦ ਸਭ ਕੁਝ ਅਸੀਂ ਅੰਤ ਕਰ ਦਿੰਦੇ। ਮੇਰੀ ਮੁਰਾਦ ਹੈ ਕਿ ਹੁਣ ਅਸੀਂ ਲਿਖਿਆ ਗਾਇਆ ਜਿਹੜਾ, ਉਹਦੇ ਚੋਂ ਕੁਛ ਜੋ ਚੁਣਿਆ ਗਿਆ ਉਹ ਸੁਣਾਂਗੇ। ਕਲਾਮੇ ਸ਼ਾਇਰ ਬਾਜ਼ੁਬਾਨੇ ਸ਼ਾਇਰ ਕਹਿੰਦੇ ਨੇ ਜੀ, ਮੇਰੀ ਮੁਰਾਦ ਹੈ ਸਾਡੇ ਸਭ ਦੇ ਹਰਮਨ ਪਿਆਰੇ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਬਹੁਤ ਬਹੁਤ ਸ਼ੁਕਰੀਆ ਮੱਲੀ ਸਾਹਿਬ। ਸਿਰ ਮੱਥੇ। ਦਸ਼ਮੇਸ਼ ਪਿਤਾ ਜੀ ਨੇ ਆਪਣਾ ਸਰਬੰਸ ਵਾਰ ਕੇ ਦੇਸ਼ ਵਿੱਚੋਂ ਜ਼ੁਲਮ ਦਾ ਨਾਸ਼ ਕੀਤਾ ਸੀ ਜੀ, ਤੇ ਸਿੱਖਾਂ ਨੂੰ ਉਹਨਾਂ ਨੇ ਆਪਣੇ ਪੁੱਤਰ ਕਿਹਾ ਸੀ। ਤੇ ਦਸ਼ਮੇਸ਼ ਪਿਤਾ ਦੇ ਪੁੱਤਰ ਸਿੱਖਾਂ ਦੀ ਵਰਤਮਾਨ ਦਸ਼ਾ ਬਾਰੇ ਮੈਂ ਇੱਕ ਨਿੱਕੀ ਜਿਹੀ ਰਚਨਾ ਸਾਰੇ ਸਰੋਤਿਆਂ ਦਰਸ਼ਕਾਂ ਨਾਲ ਸਾਂਝੀ ਕਰ ਰਿਹਾ ਜੀ। ਇਰਸ਼ਾਦ ਜੀ। ਅਰਜ਼ ਕੀਤਾ ਹੈ ਕਿ ਦਿੱਲੀ ਨੂੰ ਸਰਦਾਰਾਂ ਤੋਂ ਡਰ ਲੱਗਦਾ ਹੈ। ਦਿੱਲੀ ਨੂੰ ਸਰਦਾਰਾਂ ਤੋਂ ਡਰ ਲੱਗਦਾ ਹੈ, ਚਮਕਦੀਆਂ ਤਲਵਾਰਾਂ ਤੋਂ ਡਰ ਲੱਗਦਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਦਿੱਲੀ ਨੂੰ ਸਰਦਾਰਾਂ ਤੋਂ ਡਰ ਲੱਗਦਾ ਹੈ, ਚਮਕਦੀਆਂ ਤਲਵਾਰਾਂ ਤੋਂ ਡਰ ਲੱਗਦਾ ਹੈ। ਹਰ ਮੱਥੇ ਵਿੱਚ ਉੱਗ ਪਏ ਬੀਜ ਬਗਾਵਤ ਦੇ, ਹੁਣ ਇਹਨਾਂ ਹਥਿਆਰਾਂ ਤੋਂ ਡਰ ਲੱਗਦਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤਾਂ। ਤੇ ਇੱਜ਼ਤ, ਅਣਖ, ਆਜ਼ਾਦੀ ਜਿੰਨਾ ਮੋੜੀ ਸੀ, ਅੱਜ ਉਹਨਾਂ ਦਸਤਾਰਾਂ ਤੋਂ ਡਰ ਲੱਗਦਾ ਹੈ। ਵਾਹ ਜੀ ਵਾਹ। ਇੱਜ਼ਤ, ਅਣਖ, ਆਜ਼ਾਦੀ ਜਿੰਨਾ ਮੋੜੀ ਸੀ, ਅੱਜ ਉਹਨਾਂ ਦਸਤਾਰਾਂ ਤੋਂ ਡਰ ਲੱਗਦਾ ਹੈ। ਅੱਖ ਨਹੀਂ ਲੱਗਦੀ ਅੱਜ ਕੱਲ ਵੱਡੇ ਵਜ਼ੀਦੇ ਦੀ। ਅੱਖ ਨਹੀਂ ਲੱਗਦੀ ਅੱਜ ਕੱਲ ਵੱਡੇ ਵਜ਼ੀਦੇ ਦੀ, ਹਾਏ ਨਿੱਕੀਆਂ ਦੀਵਾਰਾਂ ਤੋਂ ਡਰ ਲੱਗਦਾ ਹੈ। ਓਏ ਹੋਏ 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 ਹੋਏ, ਕੀ ਬਾਤਾਂ, ਕੀ ਬਾਤਾਂ, ਕੀ ਕਹਿਣੇ। ਦਿੱਲੀ ਨੂੰ ਸਰਦਾਰਾਂ ਤੋਂ ਡਰ ਲੱਗਦਾ ਹੈ, ਚਮਕਦੀਆਂ ਤਲਵਾਰਾਂ ਤੋਂ ਡਰ ਲੱਗਦਾ ਹੈ, ਤੇ ਫਿਕਰ ਪਿਆ ਹੈ ਅੱਜ ਹੋਸ਼ੇ ਤਰਸ਼ੂਲਾਂ ਨੂੰ। ਫਿਕਰ ਪਿਆ ਹੈ ਅੱਜ ਹੋਸ਼ੇ ਤਰਸ਼ੂਲਾਂ ਨੂੰ, ਤੀਰਾਂ ਤੇਜ਼ ਤਰਾਰਾਂ ਤੋਂ ਡਰ ਲੱਗਦਾ। ਤੇ ਜੋ ਲਹਿਰਾਂ ਨਾਲ ਖੇਡ ਖੇਡ ਪ੍ਰਵਾਨ ਚੜੇ, ਉਹਨਾਂ ਨੂੰ ਮੰਝ ਧਾਰਾਂ ਤੋਂ ਡਰ ਲੱਗਦਾ ਹੈ। ਆਹਾ। ਜੋ ਲਹਿਰਾਂ ਨਾਲ ਖੇਡ ਖੇਡ ਪ੍ਰਵਾਨ ਚੜੇ, ਵਾਹ, ਉਹਨਾਂ ਨੂੰ ਮੰਝ ਧਾਰਾਂ ਤੋਂ ਡਰ ਲੱਗਦਾ ਹੈ। ਕਫਨ ਬੰਨ ਸਿਰਾਂ ਤੇ ਜਿਹੜੇ ਨਿਕਲੇ ਹਨ, ਉਹਨਾਂ ਨੂੰ ਨਾ ਦਾਰਾਂ ਤੋਂ ਡਰ ਲੱਗਦਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤਾਂ, ਕੀ ਬਾਤਾਂ। ਸਿਰਾਂ ਤੇ ਜਿਹੜੇ ਨਿਕਲੇ ਹਨ, ਹਾਂਜੀ, ਉਹਨਾਂ ਨੂੰ ਨਾ ਦਾਰਾਂ ਤੋਂ ਡਰ ਲੱਗਦਾ ਹੈ। ਵਾਹ। ਕਿਹਾ ਚੰਦਰਾ ਮੌਸਮ ਯਾਰੋ ਆਇਆ ਹੈ, ਬੇੜੀ ਨੂੰ ਪਤਵਾਰਾਂ ਤੋਂ ਡਰ ਲੱਗਦਾ ਹੈ। ਵਾਹ ਵਾਹ, ਵਾਹ ਵਾਹ, ਵਾਹ ਵਾਹ। ਕਿਹਾ ਚੰਦਰਾ ਮੌਸਮ ਯਾਰੋ ਆਇਆ ਹੈ, ਬੇੜੀ ਨੂੰ ਪਤਵਾਰਾਂ ਤੋਂ ਡਰ ਲੱਗਦਾ ਹੈ। ਹੁਣ ਵੀ ਸ਼ਰਮ ਹਯਾ ਨੂੰ ਛਿੱਕੇ ਟੰਗਦੇ ਹਨ, ਇਹਨਾਂ ਕੁਰਸੀ ਯਾਰਾਂ ਤੋਂ ਡਰ ਲੱਗਦਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਹੁਣ ਵੀ
ਸ਼ਰਮ ਹਯਾ ਨੂੰ ਛਿੱਕੇ ਟੰਗਦੇ ਹਨ। ਓਏ ਹੋਏ ਇਹਨਾਂ ਕੁਰਸੀ ਯਾਰਾਂ ਤੋਂ ਡਰ ਲੱਗਦਾ ਹੈ ਵਾਹ ਜੀ ਵਾਹ ਤੇ ਵੇਚ ਰਹੇ ਜੋ ਖੂਨ ਸ਼ਹੀਦਾਂ ਪੁੱਤਰਾਂ ਦਾ, ਕੁਝ ਉਹਨਾਂ ਪਰਿਵਾਰਾਂ ਤੋਂ ਡਰ ਲੱਗਦਾ ਹੈ। ਬੱਲੇ ਬੱਲੇ ਵੇਚ ਰਹੇ ਜੋ ਖੂਨ ਸ਼ਹੀਦਾਂ ਪੁੱਤਰਾਂ ਦਾ, ਕੁਝ ਉਹਨਾਂ ਪਰਿਵਾਰਾਂ ਤੋਂ ਡਰ ਲੱਗਦਾ ਹੈ ਤੇ ਫਤਿਹ ਤੀਕ ਪਰਵਾਜ਼ ਗੁਰੂ ਕਿਆਂ ਬਾਜਾਂ ਦੀ, ਇਹਨਾਂ ਨੂੰ ਸਰਕਾਰਾਂ ਤੋਂ ਡਰ ਲੱਗਦਾ ਹੈ। ਆਏ ਹਾਏ 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 ਪਰਵਾਜ਼ ਗੁਰੂ ਕਿਆਂ ਬਾਜਾਂ ਦੀ, ਇਹਨਾਂ ਨੂੰ ਸਰਕਾਰਾਂ ਤੋਂ ਡਰ ਲੱਗਦਾ ਹੈ। ਆਹਾ ਦਿੱਲੀ ਨੂੰ ਸਰਦਾਰਾਂ ਤੋਂ ਡਰ ਲੱਗਦਾ ਹੈ ਤੇ ਚਮਕਦੀਆਂ ਤਲਵਾਰਾਂ ਤੋਂ ਡਰ ਲੱਗਦਾ ਹੈ। ਇੱਜ਼ਤ ਅਣਖ ਆਜ਼ਾਦੀ ਜਿੰਨਾ ਮੋੜੀ ਸੀ, ਅੱਜ ਉਹਨਾਂ ਦਸਤਾਰਾਂ ਤੋਂ ਡਰ ਲੱਗਦਾ ਹੈ। ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਹੈ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਕੀ ਬਾਤ ਹੈ। ਤੁਹਾਡੀ ਸਿਹਤ ਤੰਦਰੁਸਤੀ ਲਈ ਢੇਰਾਂ ਢੇਰ ਦੁਆਵਾਂ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਔਰ ਸਾਡੇ ਨਾਲ ਫੇਸਬੁੱਕ ਤੇ ਸ਼ਰਨਪਾਲ ਸਿੰਘ ਬਾਠ ਜੀ ਨੇ ਜਿਹੜੇ ਉਹ ਤੁਹਾਨੂੰ ਫਤਿਹ ਵੀ ਬੁਲਾ ਰਹੇ ਨੇ ਔਰ ਢੇਰ ਸਾਰੀ ਤਾਰੀਫ ਤੁਹਾਡੀ ਪੇਸ਼ਕਾਰੀ ਦੀ ਕਰ ਰਹੇ ਨੇ, ਬਹੁਤ ਪਸੰਦ ਕਰ ਰਹੇ ਤੁਹਾਡੀ ਕਵਿਤਾ। ਬਹੁਤ ਬਹੁਤ ਮਿਹਰਬਾਨੀ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਇਸੇ ਤਰ੍ਹਾਂ ਤੁਹਾਡੇ ਲਈ ਪਿਆਰ ਭਰਿਆ ਮੁਹੱਬਤ ਭਰਿਆ ਇੱਕ ਮੈਸੇਜ ਫੇਸਬੁੱਕ ਚ ਰਾਹੀਂ ਰਣਜੀਤ ਸਿੰਘ ਕੰਡੋਲਾ ਜੀ ਨੇ ਜਿਹੜੇ ਉਹਨਾਂ ਵੱਲੋਂ ਵੀ ਆਇਆ ਹੈ, ਉਹਨਾਂ ਨੇ ਵੀ ਸਲਾਹਨਾ ਕੀਤੀ ਹੈ ਔਰ ਪਸੰਦ ਕੀਤਾ ਹੈ ਜੀ। ਕੰਡੋਲਾ ਸਾਹਿਬ ਦਾ ਆਪਣੇ ਸਾਰਿਆਂ ਵੱਲੋਂ, ਪੰਜਾਬੀ ਰੇਡੀਓ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ। ਜੀ ਬੜੀ ਮਿਹਰਬਾਨੀ ਸਾਡੇ ਉਹਨਾਂ ਸਭ ਸਰੋਤਿਆਂ ਦਾ, ਦਰਸ਼ਕਾਂ ਦਾ ਜਿਨ੍ਹਾਂ ਨੇ ਫੇਸਬੁੱਕ ਰਾਹੀਂ YouTube ਰਾਹੀਂ ਇਹ ਪ੍ਰੋਗਰਾਮ ਵੇਖਿਆ, ਸਾਂਝ ਬਣਾਈ, ਕਮੈਂਟ ਕੀਤੇ, ਪਸੰਦ ਕੀਤਾ ਔਰ ਰੇਡੀਓ ਰਾਹੀਂ ਸਾਡੀ ਜਿਹੜੇ ਸਰੋਤੇ ਸਾਡੇ ਨਾਲ ਜੁੜੇ ਰਹੇ, ਦਿਲੋਂ ਬਜਾਨੋ ਆਪ ਸਭ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਮੈਂ ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਇੱਥੇ ਹੀ ਮੁਕਾਉਣ ਦੀ ਆਗਿਆ ਚਾਹੁੰਦਾ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮਲਿਕ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਸਰੋਤਿਓ, ਸਟੂਡੀਓਜ਼ ਦੀ ਘੜੀ ਦੱਸਣ ਡਈ ਹੈ ਕਿ ਅੱਜ ਦਾ ਪ੍ਰੋਗਰਾਮ ਇੱਥੇ ਹੀ ਮੁਕਾਉਣਾ ਹੈ। ਜਾਂਦਿਆਂ ਜੀ ਇੱਕ ਮੈਸੇਜ ਆਖਰੀ ਜਿਹੜਾ ਸਾਨੂੰ ਜਸਪਾਲ ਸਿੰਘ ਵਿਰਕ ਜੀ ਵੱਲੋਂ ਆਇਆ। ਬਹੁਤ ਸਾਰੀ ਸਲਾਹਨਾ ਮੇਰੀ, ਪੰਜਾਬੀ ਰੇਡੀਓ USA ਦੀ, ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੀ ਉਹਨਾਂ ਨੇ ਕੀਤੀ। ਬਹੁਤ ਧੰਨਵਾਦ ਵਿਰਕ ਸਾਹਿਬ ਤੁਹਾਡਾ। ਸਰੋਤਿਓ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਇੱਥੇ ਮੁਕਾਉਂਦੇ ਆ। ਉਹਦਾ ਪ੍ਰੋਗਰਾਮ ਹੈ ਜਿਹੜਾ ਉਹ ਅਸੀਂ ਇਸੇ ਮੁਨਾਸਬਤ ਦੇ ਨਾਲ ਜਿਹੜਾ ਅਸੀਂ ਅਨਾਉਂਸ ਕੀਤਾ ਕਿ ਪੰਜ ਪਿਆਰੇ, ਇਹਨਾਂ ਦੀਆਂ ਸ਼ਹਾਦਤਾਂ ਔਰ ਬਾਕੀ ਸਾਰੇ ਮਾਮਲੇ ਨੇ ਜਿਹੜੇ ਉਹਨਾਂ ਦੇ ਆਧਾਰਿਤ ਸ਼ਾਇਰੀ ਔਰ ਰਚਨਾਵਾਂ ਚੁਣ ਕੇ ਲਿਆਇਆ ਜੇ, ਪ੍ਰੋਗਰਾਮ 'ਚ ਸਾਂਝ ਪਾਇਆ ਜੇ। ਅੱਜ ਦਾ ਪ੍ਰੋਗਰਾਮ ਮੁਕਾਉਂਦੇ ਇੱਥੇ ਹੀ। ਮਾਈਕ੍ਰੋਫੋਨ ਦੇ ਇਸ ਪਾਸਿਓਂ ਤੁਹਾਡਾ, ਮੇਰਾ, ਸਾਡਾ ਸਾਰਿਆਂ ਦਾ ਆਉਂਦੀ ਮੁਲਾਕਾਤ ਤੱਕ ਲਈ ਰੱਬ ਰਾਖਾ।